अस्सलाम वालेकुम, सत श्री अकाल ਸਾਰੇ ਦੋਸਤਾਂ ਨੂੰ ਜਿਹੜੇ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਪੰਜਾਬੀ ਲਹਿਰ YouTube ਚੈਨਲ ਉਹਦੇ ਨਾਲ Facebook ਤੇ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਲਕਮ ਆਨੇ ਅਰੋੜਾ ਸਾਹਿਬ ਅੱਜ ਸ਼ੁਰੂ ਤੋਂ ਹੀ ਸਾਡੇ ਨਾਲ ਨੇ ਸਾਡੀ ਖੁਸ਼ਕਿਸਮਤੀ ਹੈ ਅਸੀਂ ਦੇਗਾਂ ਦਵਾਈਏ ਫੁੱਲੜੀਆਂ ਵੰਡੀਏ ਅਰੋੜਾ ਸਾਹਿਬ ਸ਼ੁਰੂ ਸਾਡੇ ਨਾਲ ਬੈਠੇ ਅੱਜ ਅਰੋੜਾ ਸਾਹਿਬ ਲੱਗਦਾ ਵੀ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਤੇ ਅਰੋੜਾ ਸਾਹਿਬ ਵਾਲੇ ਦੁੱਖ ਦੀ ਗੱਲ ਹੈ ਵੀ ਸ਼ਾਇਦ ਅਰੋੜਾ ਸਾਹਿਬ ਦਾ ਅੱਜ ਕੋਈ ਸੌਦਾ ਨਹੀਂ ਹੋਇਆ ਪ੍ਰਾਪਰਟੀ ਵਾਲਾ ਤੇ ਇਸ ਤੋਂ ਸਾਡੇ ਨਾਲ ਜੁੜੇ ਨੇ ਬੈਠੇ ਨੇ ਅਰੋੜਾ ਸਾਹਿਬ ਬਿਲਕੁਲ ਜਨਾਬ ਨਾਸਰ ਸਾਹਿਬ ਬਹੁਤ ਸ਼ੁਕਰੀਆ ਸੌਦਾ ਅੱਜ ਵੀ ਹੋਏਗਾ ਬਿਲਕੁਲ ਹੋਏਗਾ ਅੱਜ ਥੋੜਾ ਜਿਹਾ ਅੱਗੇ ਪਿੱਛੇ ਕਰਕੇ ਟਾਈਮ ਕਰ ਲਿਆ ਤੇ ਮੈਂ ਇਸ ਤੋਂ ਬਾਅਦ ਸੌਦਾ ਕਰੋ ਨਾ ਅੱਜ ਦਿਲਾਂ ਦਾ ਤੋਂ ਦੇਖੋ ਜੀ ਦਿਲਾਂ ਦਾ ਸੌਦਾ ਤੁਸੀਂ ਰਾਜ ਕਰਦੇ ਹੋ ਲੋਕਾਂ ਦੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹੋ ਨਾਸਰ ਸਾਹਿਬ ਦਿਲਾਂ ਦਾ ਸੌਦਾ ਵੀ ਕੀ ਕਰਨਾ ਹੈ ਜਦੋਂ ਤੁਹਾਡਾ ਰਾਜ ਹੀ ਹੋ ਗਿਆ ਤੇ ਅਸੀਂ ਤੇ ਫਿਰ ਰਾਜੇ ਦੀ ਪ੍ਰਜਾ ਹੈਗੇ ਆ ਤੁਸੀਂ ਜਿਸ ਤਰ੍ਹਾਂ ਕਹਿੰਦੇ ਅਸੀਂ ਉਸ ਤਰ੍ਹਾਂ ਕਰ ਲੈਂਦੇ ਹਾਂ ਤੁਹਾਡੀ ਗੱਲ ਸੱਚੀ ਹੈ ਅੱਛਾ ਨਾਸਰ ਸਾਹਿਬ ਇੱਕ ਮੇਜਰ ਚੇਂਜ ਹੋਇਆ ਜਿਹੜਾ ਜਿਸ ਨੇ ਸਾਡੀ ਚੀਜ਼ਾਂ ਬਦਲੀਆਂ ਨੇ ਕੈਨੇਡਾ ਵਿੱਚ ਕੱਲ ਰਾਤ ਤੋਂ ਕੱਲ ਰਾਤ 12 ਵਜੇ ਤੋਂ ਸੁਬਾਹ ਦੇ 12 ਵਜੇ ਨੇ ਇੱਥੇ ਯਾਨੀ 12 ਘੰਟੇ ਪਹਿਲਾਂ ਇੱਥੇ ਇੱਕ ਵਾਰ ਫਿਰ ਬਹੁਤ ਚੀਜ਼ਾਂ ਸਰਕਾਰ ਨੇ ਬੰਦ ਕਰ ਦਿੱਤੀਆਂ ਨੇ ਸਾਡੇ ਇਲਾਕੇ ਦੇ ਵਿੱਚ ਯਾਨੀ ਕਿ ਰੈਸਟੋਰੈਂਟਸ ਬੰਦ ਜਿਮਸ ਬੰਦ ਸਿਨੇਮਾ ਘਰ ਬੰਦ ਜਿਹੜੀ ਚੀਜ਼ ਖੋਲ੍ਹੀ ਸੀ ਸਰਕਾਰ ਨੇ ਸਭ ਚੀਜ਼ਾਂ ਬੰਦ ਕਰ ਦਿੱਤੀਆਂ ਨੇ ਇਸ ਕਰਕੇ ਸਾਨੂੰ ਬਹੁਤ ਵੱਡਾ ਜਿਹੜਾ ਇੱਕ ਵਾਰ ਫਿਰ ਲੱਗਦਾ ਹੈ ਕਿ ਅਸੀਂ ਦੁਬਾਰਾ ਕਰੋਨਾ ਵਾਲੇ ਪਾਸੇ ਤੁਰੇ ਹੋਏ ਹਾਂ ਕਰੋਨਾ ਦੇ ਜਿਹੜੇ ਕੇਸਿਸ ਬਹੁਤ ਜ਼ਿਆਦਾ ਵੱਧ ਗਏ ਨੇ ਇਸ ਕਰਕੇ ਸਾਡੇ ਇੱਥੇ ਕਾਫੀ ਫਰਕ ਆਇਆ ਹੈ ਮੈਂ ਅੱਜ ਦੇ ਪ੍ਰੋਗਰਾਮ ਵਿੱਚ ਚਾਹੁੰਦਾ ਕਿ ਅਸੀਂ ਉਸੇ ਹੀ ਬਾਰੇ ਗੱਲ ਕਰੀਏ ਕਿ ਕਿੱਥੇ ਕਿੱਥੇ ਜਿੱਥੇ ਵੀ ਸਾਡੇ ਪੰਜਾਬੀ ਦੋਸਤ ਰਹਿੰਦੇ ਨੇ ਵਸਦੇ ਨੇ ਉੱਥੇ ਕਰੋਨਾ ਦਾ ਕੀ ਹਾਲ ਹਵਾਲ ਹੈ ਇਸ ਦੇ ਨਾਲ ਕਰੋਨਾ ਨੇ ਸਾਨੂੰ ਕੀ ਕੁਛ ਆਪਣੀ ਜ਼ਿੰਦਗੀ ਬਾਰੇ ਨਵਾਂ ਦੱਸਿਆ ਅਸੀਂ ਕਰੋਨਾ ਦਾ ਬਹੁਤ ਕੋਈ ਨੁਕਸਾਨ ਵੀ ਹੋਇਆ ਕੁਝ ਚੀਜ਼ਾਂ ਅਸੀਂ ਸਿੱਖੀਆਂ ਵੀ ਨਹੀਂ ਉਸ ਬਾਰੇ ਅਸੀਂ ਗੱਲ ਕਰਨਾ ਚਾਹਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਤੇ ਫੈਸਲਾਬਾਦ ਵਿੱਚ ਕਰੋਨਾ ਦੇ ਕੀ ਹਾਲਾਤ ਨੇ ਜੀ ਰਾਣਾ ਸਾਹਿਬ ਜ਼ਰੂਰ ਉਹ ਵੀ ਦੱਸਦੇ ਸਾਰਿਆਂ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਪ੍ਰੀਤ ਕੌਰ ਜੀ ਜਿੰਨੇ ਵੀ ਦੋਸਤ ਜੁੜੇ ਨੇ ਸਾਰੇ ਇੱਕ ਵਾਰੀ ਸ਼ੇਅਰ ਕਰਿਓ ਕਰੋਨਾ ਦੀ ਸੂਰਤ ਹਾਲ ਵੀ ਦੱਸਦੇ ਹਾਂ ਲਾਸਟ ਜਿਹੜਾ ਵੀਕਐਂਡ ਸੀ ਸਾਡਾ ਉਹਦਾ ਪ੍ਰੋਗਰਾਮ ਸੀ ਸਾਡਾ ਕਿਸਾਨ ਆਰਡੀਨੈਂਸ ਦੀ ਗੱਲ ਕਰਦਾ ਲੇਕਿਨ ਅਸੀਂ ਉੱਤੇ ਗੱਲ ਨਹੀਂ ਕਰ ਰਹੇ ਇਸ ਤੋਂ ਨਹੀਂ ਕਰ ਰਹੇ ਇੰਨੇ ਵੀ ਕਿਸੇ ਦੇ ਮਾਈਂਡ 'ਚ ਆ ਜੇ ਦਿਲ 'ਚ ਆ ਜੇ ਵੀ ਕੋਈ ਕੰਟਰੋਵਰਸੀ ਆ ਜੇ ਇਸ ਤੋਂ ਅਸੀਂ ਉਹਨੂੰ ਐਜ਼ ਏ ਟੌਪਿਕ ਛੱਡ ਦਿੱਤਾ ਕਿ ਸਾਡਾ ਪ੍ਰੋਗਰਾਮ ਦਿਲ ਜੋੜਨ ਦਾ ਵਾ ਕਿਸੇ ਦਾ ਦਿਲ ਤੋੜਨ ਦਾ ਨਹੀਂ ਸੋ ਇਹਦੇ ਵਿੱਚ ਸੋਚ ਕਿਸੇ ਦੀ ਹੋਰ ਵੀ ਹੋ ਸਕਦੀ ਹੈ ਇਸ ਤੋਂ ਅਸੀਂ ਅੱਜ ਉਹਦੇ ਤੇ ਜਿਹੜੀ ਅਪਡੇਟ ਤੁਸੀਂ ਦਿੱਤੀ ਸੀ ਅੱਜ ਤੇ ਕਰੋਨਾ ਦੁਬਾਰਾ ਸ਼ਾਇਦ ਮੇ ਵੀ ਲਾਕਡਾਊਨ ਹੋਣ ਜਾ ਰਿਹਾ ਜੇ ਫੈਸਲਾਬਾਦ ਲੈਲਪੁਰ ਦੀ ਗੱਲ ਕਰੀਏ ਇੱਕ ਵੀ 10 ਕੇਸਿਸ ਸਾਡੇ ਇੱਕ ਹੀ ਫੈਮਿਲੀ ਦੇ ਬਾਹਰ ਦੇ ਸ਼ਹਿਰ ਤੋਂ ਇੱਧਰ ਮੂਵ ਹੋਏ ਸੀ ਉਹਨਾਂ ਦੇ ਵਿੱਚ ਨੇ ਬਾਕੀ ਉਸ ਤੋਂ ਇਲਾਵਾ ਪੂਰੇ 1 ਕਰੋੜ ਦੀ ਆਬਾਦੀ ਦੇ ਵਿੱਚ ਕੋਈ ਕੇਸ ਨਹੀਂ ਹੈ ਲੈਲਪੁਰ ਫੈਸਲਾਬਾਦ ਦੇ ਵਿੱਚ ਇੱਥੇ ਅਲਹਮਦੁਲਿਲਾ ਸ਼ੁਕਰ ਰੱਬ ਸੋਹਣੇ ਮਾਲਕ ਦਾ ਬਿਲਕੁਲ ਨਾਰਮਲ ਰੂਟੀਨ ਦੇ ਵਿੱਚ ਜਿਹੜੇ ਕੰਮ ਹੋ ਰਹੇ ਨੇ ਸਕੂਲ ਖੁੱਲ ਗਏ ਨੇ ਬੱਚੇ ਸਕੂਲ ਜਾਂਦੇ ਨੇ ਲੇਕਿਨ ਉਹਨਾਂ ਨੇ ਬਣਾਤੀ ਆ ਇੱਕ ਦਿਨ A ਤੇ B ਕਲਾਸਿਸ ਬਣਾ ਦਿੱਤੀਆਂ ਨੇ ਤੇ ਬੱਚੇ ਜਿਹੜੇ ਨੇ ਕਲਾਸਾਂ ਉਹਨਾਂ ਦੀਆਂ 3 ਦਿਨ ਹੋਣਗੀਆਂ ਇੱਕ ਵੀਕ ਦੇ ਵਿੱਚ ਸੋ ਜਿੱਥੇ ਸਟਰੈਂਥ 100% ਸੀ ਉੱਥੇ 50% ਸਟਰੈਂਥ ਨੂੰ ਲੈ ਕੇ ਸਕੂਲਾਂ 'ਚ ਬੱਚੇ ਜਾਂਦੇ ਨੇ ਇਸੇ ਤਰ੍ਹਾਂ ਹੀ ਜਿੱਥੇ ਦੂਜੀ ਸ਼ਾਦੀ ਹਾਲਾਂ ਦੀ ਮਾਰਕੀਆਂ ਦੀ ਗੱਲ ਕਰੀਏ ਪੈਰਿਸਿਸ ਦੀ ਗੱਲ ਕਰੀ ਉੱਥੇ ਵੀ ਉਹਨਾਂ 50% ਕਰ ਦਿੱਤਾ ਲੇਕਿਨ ਓਵਰਆਲ ਕਿ ਕੋਈ ਪਤਾ ਨਹੀਂ ਇੱਥੇ ਵੀ ਕਰੋਨਾ ਹੈਗਾ ਮੈਂ ਜਾਣਦਾ ਹੁੰਦਾ ਵੀ ਪਹਿਲਾਂ ਉਹਨਾਂ ਸਾਹਿਬ ਇਸ ਤੋਂ ਪਹਿਲਾਂ ਜਦੋਂ ਛੋਟੀ ਜਿਹੀ ਸੀ ਉਸ ਤੋਂ ਬਾਅਦ ਜਿਹੜੇ ਬਜ਼ੁਰਗ ਸਨ ਕਾਫੀ ਸਾਰੀ ਉਦੋਂ ਇੱਥੇ ਹਾਲਾਤ ਸਨ ਮੌਤਾਂ ਹੋਈਆਂ ਲੇਕਿਨ ਹੁਣ ਅੰਡਰ ਕੰਟਰੋਲ ਨੇ ਬਿਲਕੁਲ ਠੀਕ ਹੈ ਰੱਬ ਦੀ ਕੋਈ ਖਾਸ ਰਹਿਮਤ ਹੈ ਤੇ ਜੇ ਹਮਸਾਏ ਮੁਲਕ ਦੀ ਗੱਲ ਕਰੀਏ ਆਪਾਂ ਗਵਾਂਢੀ ਮੁਲਕ ਦੀ ਇੰਡੀਆ ਦੇ ਵਿੱਚ ਉੱਥੇ ਸੁਣਨ 'ਚ ਆ ਕੇਸ ਬਹੁਤ ਜ਼ਿਆਦਾ ਨੇ ਕਾਫੀ ਨੇ ਸੋ ਇਹਦੇ ਤੇ ਅੱਜ ਦੀ ਆਪਾਂ ਚਰਚਾ ਕਰਨੀ ਹੈ ਕਿੱਥੇ ਕਿੱਥੇ ਜਿਵੇਂ ਤੁਸੀਂ ਅੱਜ ਦੀ ਦੱਸਿਆ ਕਿ ਲਾਕਡਾਊਨ ਸ਼ਾਇਦ ਕੈਨੇਡਾ ਵਿੱਚ ਦੁਬਾਰਾ ਲਾਕਡਾਊਨ ਹੋਣ ਵੱਲ ਜਾ ਰਿਹਾ ਸੋ ਨਾਲ ਅੱਗੇ ਗੱਲ ਵੀ ਆਪਾਂ ਕਰਦੇ ਹਾਂ ਸਾਡੇ ਨਾਲ ਪ੍ਰੋਫੈਸਰ ਸਾਹਿਬ ਵੀ ਨੇ ਉਹਨਾਂ ਨੂੰ ਆਪਾਂ ਨਾਲ ਲਾਈਨ ਤੇ ਰੱਖ ਲਈਏ ਜੀ ਪ੍ਰੋਫੈਸਰ ਸਾਹਿਬ ਵੈਲਕਮ ਜਨਾਬ अस्सलाम वालेकुम जी सत श्री अकाल जी बहुत शुक्रिया जनाब नासिर साहब बड़ी अज खुशबख्ती है साडी अरोड़ा साहब भी मौजूद ने ਤੁਸੀਂ ਸਾਰੇ ਅੱਜ ਮੈਨੂੰ ਰਲ ਕੇ ਸ਼ਰਮਿੰਦਾ ਕਰਨ ਲੱਗੇ ਹੋ ਮੈਂ ਸੱਚੀ ਦੱਸਾਂ ਜੀ ਮੈਂ ਆਪ ਇਸ ਨੂੰ ਸਾਂਝੀ ਤੋਂ ਬਹੁਤ ਮਿਸ ਕਰਦਾ ਰਿਹਾ ਪਰ ਮੇਰੀ ਬਦਕਿਸਮਤੀ ਕਹਿ ਲਓ ਕਿ ਜਿਹੜਾ ਸਾਡਾ ਕੰਮ ਕਾਰੋਬਾਰ ਦਾ ਸਿਲਸਿਲਾ ਹੈ ਅਰੋੜਾ ਸਾਹਿਬ ਵੱਡੇ ਨੇ ਸਾਡੇ ਤੋਂ ਤੇ ਕਾਦੋਂ ਵੀ ਵੱਡੇ ਨੇ ਅਰੋੜਾ ਸਾਹਿਬ ਪੈਸੇ ਬਹੁਤੇ ਮੰਗਣ ਲੱਗ ਪਏ ਸੀ ਪ੍ਰੋਗਰਾਮ ਦਾ ਮੰਗਦੇ ਲੱਖ ਰੁਪਈਆ
ਇੰਨੇ ਸਾਂਝੀ ਸਾਥ ਅਫੋਰਡ ਨਹੀਂ ਕਰ ਸਕਦਾ। ਹੁਣ ਤੁਹਾਨੂੰ ਥੋੜਾ ਜਿਹਾ ਬਦਨਾਮ ਕਰੀਏ ਤਾਂ ਕਿ ਤੁਸੀਂ ਬੇਇੱਜ਼ਤੀ ਤੋਂ ਡਰਦੇ ਆਓ ਸਾਡੇ ਪ੍ਰੋਗਰਾਮ 'ਚ, ਆਪਣੇ ਪ੍ਰੋਗਰਾਮ 'ਚ। ਨਹੀਂ ਜੀ, ਅਰੋੜਾ ਸਾਹਿਬ ਜਿਹੜੇ ਨੇ ਜੀ, ਪੈਸੇ ਕੀ ਜੀ, ਜਾਨ ਵੀ ਮੰਗਣ ਲੇਕਿਨ ਆਉਣ ਜ਼ਰੂਰ ਹੈ। क्या बात है, मेरे बहुत मेहरबानी सर, बहुत बहुत मेहरबानी। नासिर साहब ਤੁਸੀਂ ਲੱਖ ਰੁਪਇਆ ਛੱਡੋ, ਤੁਸੀਂ ਮੈਨੂੰ ਰੁਪਈਆ ਦੇ ਦਿਆ ਕਰੋ ਪ੍ਰੋਗਰਾਮ ਦਾ, ਮੈਂ ਆ ਜਾਇਆ ਕਰਾਂਗਾ। ਤੁਸੀਂ ਹਰ ਪ੍ਰੋਗਰਾਮ ਦਾ ਰੁਪਈਆ ਦੇਣਾ ਹੈ, ਤੇ ਮੈਂ ਉਹਦੇ 'ਚ ਹੀ ਰਾਜ਼ੀ ਹਾਂ ਜੀ। ਬਹੁਤ ਮਿਹਰਬਾਨੀ। ਅੱਛਾ, ਮੈਂ ਤੁਹਾਨੂੰ ਇੱਕ ਜਿਹੜੇ ਕੋਵਿਡ-19 ਦੀ, ਕਿਉਂਕਿ ਮੈਂ ਗੱਲ ਕਰ ਰਿਹਾ, ਕੋਵਿਡ-19 ਦੇ ਜਿਹੜੇ ਦੁਨੀਆ ਦੇ ਲੈਵਲ ਦੇ ਉੱਤੇ ਜਿਹੜੇ ਕੇਸਿਸ ਦੀ ਗੱਲ ਕਰੀਏ, ਜੁਲਾਈ ਦੇ ਮਹੀਨੇ ਵਿੱਚ ਕੇਸਿਸ ਸਭ ਤੋਂ ਉੱਪਰ ਸੀ, ਉਰੂਜ 'ਤੇ ਸੀ ਜਦੋਂ ਕੋਵਿਡ ਦੀ ਅਸੀਂ ਗੱਲ ਕਰਦੇ ਹਾਂ। ਕਰੀਬ 2,60,65,000 ਕੇਸ ਰੋਜ਼ਾਨਾ ਹੋ ਰਹੇ ਸੀ। 25 ਜਾਂ 26 ਜੁਲਾਈ ਨੂੰ 2,68,000 ਕੇਸ ਸੀ। ਉਸ ਤੋਂ ਬਾਅਦ ਫਿਰ ਘਟਣਾ ਸ਼ੁਰੂ ਹੋਇਆ। ਇਹ ਮਹਿਸੂਸ ਹੋਣ ਲੱਗਿਆ ਕਿ ਕੇਸ ਕਦੀ ਵੱਧ ਰਹੇ ਨੇ, ਕਦੀ ਘਟ ਰਹੇ ਨੇ ਦੁਨੀਆ ਦੇ ਵਿੱਚ। ਪਰ ਅੱਜ ਦੀ ਜੇ ਤਾਰੀਖ ਦੀ ਗੱਲ ਕਰੀਏ, ਤੇ ਅੱਜ ਦੀ ਤਾਰੀਖ ਵਿੱਚ 350, ਮਾਫ ਕਰਨਾ, 3,766 ਕੇਸ ਇਸ ਵਕਤ ਰਿਪੋਰਟ ਕੀਤੇ ਜਾ ਰਹੇ ਨੇ। 350,766 ਕੇਸਿਸ ਰਿਪੋਰਟ ਕਰ ਰਹੇ ਨੇ, ਯਾਨੀ ਕਿ 3.5 ਲੱਖ ਕੇਸ ਬਹੁਤ ਜ਼ਿਆਦਾ ਕੇਸ ਨੇ। ਜੁਲਾਈ ਤੋਂ ਵੀ ਅਸੀਂ 1 ਲੱਖ ਕੇਸ ਰੋਜ਼ਾਨਾ ਦੇ ਹਿਸਾਬ ਨਾਲ ਅਸੀਂ ਉੱਪਰ ਜਾ ਚੁੱਕੇ ਹਾਂ। ਸੋ ਹਾਲਾਤ ਜਿਹੜੇ ਕੁਝ ਅਸੀਂ ਸੋਚਦੇ ਕਿ ਚੰਗੇ ਹੋ ਰਹੇ, ਬਿਹਤਰ ਹੋ ਰਹੇ, ਹਾਲਾਤ ਉਸ ਤਰ੍ਹਾਂ ਹੈ ਨਹੀਂ। ਕੋਰੋਨਾ ਦੁਨੀਆ ਵਿੱਚ ਹੋ ਸਕਦਾ ਹੈ ਕਿ ਫੈਸਲਾਬਾਦ ਵਿੱਚ, ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਬਿਹਤਰ ਹੋਵੇ, ਪਰ ਦੁਨੀਆ ਦੇ ਲੈਵਲ ਦੇ ਵਿੱਚ ਅਜੇ ਉਹ ਗੱਲ ਬਣ ਨਹੀਂ ਪਾ ਰਹੀ ਹੈ। ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਜੀ ਪ੍ਰੋਫੈਸਰ ਸਾਹਿਬ ਕੋਰੋਨਾ ਦੇ? ਦੇਖੋ ਜੀ, ਮੈਂ ਆਪਣੇ ਪੰਜਾਬ ਦਾ ਇੱਕ ਸ਼ਹਿਰ ਹੈ ਮੁਲਤਾਨ, ਉੱਥੇ ਰਿਹਾਇਸ਼ ਹੈ ਮੇਰੀ, ਔਰ ਇਸ ਇਲਾਕੇ ਦਾ, ਜਨੂਬੀ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਹਸਪਤਾਲ ਹੈ, ਨਿਸ਼ਤਰ ਹਸਪੀਟਲ, ਇੱਥੇ ਮੌਜੂਦ ਹੈ ਜੀ। ਔਰ ਜਿਸ ਵੇਲੇ ਪਾਕਿਸਤਾਨ ਦੇ ਵਿੱਚ ਮਾਰਚ ਦੇ ਵਿੱਚ ਕਰੋਨਾ ਦੇ ਜਿਹੜੇ ਮਰੀਜ਼ ਆਉਣੇ ਸ਼ੁਰੂ ਹੋਏ ਸੀਗੇ, ਔਰ ਉਹਦੇ 'ਚ ਈਰਾਨ ਦਾ ਬਾਰਡਰ ਔਰ ਯੂਰਪ ਤੋਂ, ਤੇ ਸਭ ਤੋਂ ਵੱਡਾ ਜਿਹੜਾ ਇੱਕ ਕੁਆਰੰਟਾਈਨ ਸੈਂਟਰ ਜਿਹੜਾ ਹੈ, ਉਹ ਮੁਲਤਾਨ ਦੇ ਵਿੱਚ ਹੀ ਬਣਿਆ ਸੀਗਾ। ਤੇ ਇਬਤਦਾ ਦੇ ਵਿੱਚ ਲੋਕਾਂ ਦੇ ਅੰਦਰ ਖੌਫ ਵੀ ਬਹੁਤ ਸੀ ਕਿ ਇੰਨੇ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਇੱਥੇ ਸ਼ਿਫਟ ਕੀਤੇ ਜਾ ਰਹੇ ਨੇ ਲੋਕ। ਅੱਛਾ, ਫਿਰ ਉਸ ਤੋਂ ਇਲਾਵਾ ਹਸਪੀਟਲ ਦੇ ਵਿੱਚ ਇੱਕ ਜਿਹੜੀ ਫੈਸਿਲਿਟੀ ਦਿੱਤੀ ਗਈ ਸੀ ਮਰੀਜ਼ਾਂ ਨੂੰ, ਉਹ ਵੀ ਮੇਰਾ ਖਿਆਲ ਹੈ ਕਿ ਵੱਧ ਤੋਂ ਵੱਧ ਸੀ ਜਿਹੜੀ ਪੰਜਾਬ ਦੇ ਵਿੱਚ। ਅੱਛਾ, ਇਸ ਹਵਾਲੇ ਦੇ ਨਾਲ ਜਿਹੜਾ ਸਾਡਾ ਸ਼ਹਿਰ ਸੀਗਾ, ਇੱਕ ਅਜੀਬ ਜੀ ਕਸ਼ਮਕਸ਼ ਦੇ ਵਿੱਚ ਸੀ, ਜਿਵੇਂ ਪੂਰੀ ਦੁਨੀਆ ਸੀ। ਔਰ ਇਬਤਦਾ ਦੇ ਵਿੱਚ, ਸ਼ੁਰੂ ਦੇ ਵਿੱਚ ਇੱਕ ਬਹੁਤ ਜ਼ਿਆਦਾ ਇੱਕ ਖੌਫ ਸੀਗਾ ਕਿ ਮਤਲਬ ਇਹ ਸੀ ਕਿ ਘਰ ਦੇ ਵਿੱਚ ਅਗਰ ਕੋਈ ਚਮਚ ਹੈ ਜਾਂ ਕੋਈ ਚੀਜ਼ ਪਈ ਹੋਈ ਆ, ਉਹਨੂੰ ਵੀ ਹੱਥ ਲਾਉਂਦਿਆਂ ਡਰ ਲੱਗਦਾ ਸੀ ਕਿ ਸ਼ਾਇਦ ਇਹਦੇ ਉੱਤੇ ਵੀ ਕਰੋਨਾ ਨਾ ਹੋਵੇ। ਘਰੋਂ ਆਉਣਾ, ਕੱਪੜਿਆਂ, ਗੱਡੀ, ਬਾਕੀ ਚੀਜ਼ਾਂ ਜਿਹੜੀਆਂ, ਜੁੱਤੀ ਜਿਹੜੀ ਬਾਹਰ ਲਾ ਕੇ ਆਉਣੀ, ਔਰ ਬਹੁਤ ਸਾਰੇ ਇਸ ਤਰ੍ਹਾਂ ਦਾ ਇੱਕ ਅਜੀਬ ਜੀ ਉਹ ਨਫਸੀਆਤ ਜਿਹੜੀ ਸੀ ਬਣ ਗਈ ਸੀ। ਔਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅਸੀਂ ਕਿਸੇ ਹੋਰ ਸਿਆਰੇ ਤੇ ਆ ਗਏ ਹਾਂ, ਜਿੱਥੇ ਹਵਾ ਨਹੀਂ ਦੀ, ਜਿੱਥੇ ਬਾਹਰ ਨਿਕਲਾਂਗੇ ਆਕਸੀਜਨ ਨਹੀਂ ਸਾਨੂੰ ਮਿਲੇਗੀ ਜਾਂ ਸਾਨੂੰ ਪਾਣੀ ਨਹੀਂ ਮਿਲੇਗਾ। ਯਾਨੀ ਇੱਕ ਬਿਲਕੁਲ ਹੀ ਇੱਕ ਮੁਖਤਲਿਫ ਜਿਹੜੀ ਹੈ ਦੁਨੀਆ, ਉਹ ਇਸ ਤਰ੍ਹਾਂ ਮਹਿਸੂਸ ਹੋ ਰਹੀ ਸੀ। ਔਰ ਫਿਰ ਜ਼ਾਹਿਰ ਹੈ ਕਿ ਜਿੱਥੇ ਮੀਡੀਆ ਜਿਹੜਾ ਹੈ ਮਾਲੂਮਾਤ ਸਾਨੂੰ ਦੇ ਰਿਹਾ ਸੀਗਾ, ਉੱਥੇ ਨਾਲ ਨਾਲ ਉਹ ਜਿਹੜੇ ਫਿਗਰ ਜਿਹੜੇ ਦੇ ਰਿਹਾ ਸੀ, ਉਹ ਵੀ ਲੋਕਾਂ ਦੇ ਉੱਤੇ ਬੜਾ ਅਸਰ ਕਰ ਰਹੇ ਸੀਗੇ। ਯਾਨੀ ਸ਼ੁਰੂ ਦੇ ਵਿੱਚ ਤੇ ਇੰਨਾ ਖੌਫ ਸੀ ਕਿ ਥੋੜੇ ਮਰੀਜ਼ ਸੀਗੇ ਔਰ ਲੋਕ ਬਹੁਤ ਜ਼ਿਆਦਾ ਖੌਫ ਦੇ ਵਿੱਚ ਸੀਗੇ। ਲੇਕਿਨ ਜਿਵੇਂ ਹੁੰਦਾ ਕਿ ਸਾਈਕੋਲੋਜੀਕਲੀ ਜਿਵੇਂ ਰਫਤਾ ਰਫਤਾ ਚੀਜ਼ਾਂ ਜਿਹੜੀਆਂ ਉਹ ਹਯਾਤੀ ਦਾ ਹਿੱਸਾ ਬਣ ਜਾਂਦੀਆਂ, ਤੇ ਫਿਰ ਪਾਕਿਸਤਾਨ ਦੇ ਵਿੱਚ ਕੋਈ ਰੱਬ ਦਾ ਖਾਸ ਹੀ ਕਰਮ ਹੋਇਆ ਕਿ ਜਿੱਥੇ ਜਿੰਨੀ ਤਵੱਕੋ ਕੀਤੀ ਜਾ ਰਹੀ ਸੀ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਮਰੀਜ਼ ਹੋਣ ਦੇ, ਔਰ ਜਿਹੜੇ ਇੱਕ ਫਿਗਰ ਜਿਹੜੇ ਦਿੱਤੇ ਜਾ ਰਹੇ ਸੀਗੇ, ਕੋਈ ਇੱਥੇ ਸਮਝ ਨਹੀਂ ਆਈ ਕਿ ਇਹਦੀ ਵਜ੍ਹਾ ਕੀ ਹੈ। ਸਾਡਾ ਗਵਾਂਢੀ ਜਿਹੜਾ ਮੁਲਕ ਹੈ ਇੰਡੀਆ, ਜਿਹੜਾ ਹੈ ਇੱਕੋ ਜਿਹੇ ਸਿਆਸੀ, ਸਮਾਜੀ, ਬਾਕੀ ਸਾਰੇ ਹਾਲਾਤ ਇੱਕੋ ਜਿਹੇ ਨੇ, ਲੇਕਿਨ ਤੁਸੀਂ ਦੇਖੋ ਕਿ ਉੱਥੇ ਇੱਕ ਮੁਖਤਲਿਫ ਸੂਰਤ ਹਾਲ ਹਲੇ ਤੱਕ ਵੀ ਸਾਡੇ ਤੋਂ। ਲੇਕਿਨ ਇੱਥੇ ਕੋਈ ਸਾਨੂੰ ਇੱਕ ਸਮਝ ਨਹੀਂ ਆਈ ਕਿ ਇੱਥੇ ਕੀ ਸੀਗਾ। ਅੱਛਾ, ਇਬਤਦਾ ਦੇ ਵਿੱਚ ਤਾਂ ਬਹੁਤ ਸਾਰੇ ਐਸੇ ਸੈਮੀਨਾਰਸ ਹੋ ਰਹੇ ਸੀ, ਗੁਫ਼ਤਗੂ ਹੋ ਰਹੀ ਸੀ ਕਿ ਦੁਨੀਆ ਜਿਹੜੀ ਇੱਕ ਨਵੀਂ ਤਬਦੀਲੀ ਵੱਲ ਜਾ ਰਹੀ ਹੈ। ਅਸੀਂ ਅੱਗੇ ਪ੍ਰੋਗਰਾਮ ਵਧੇਗਾ ਤੇ ਇਹਦੇ ਤੇ ਵੀ ਗੱਲ ਕਰਾਂਗੇ ਕਿ ਸਾਡੇ ਤੇ ਸਾਈਕੋਲੋਜੀਕਲੀ ਇਹਦੇ ਕੀ ਅਸਰਾਤ ਹੋਏ ਨੇ, ਸੋਸ਼ਲੀ ਕੀ ਅਸਰਾਤ ਹੋਏ ਨੇ, ਸਾਡੀ ਹਯਾਤੀ ਨੂੰ ਇਹਨੇ ਕਿੰਨਾ ਬਦਲ ਦਿੱਤਾ ਹੈ। ਤੇ ਬਾਕੀ ਦੋਸਤ ਵੀ ਸਾਡੇ ਨਾਲ ਜੁੜਨ ਦੇ, ਉਹ ਵੀ ਆਪਣੀ ਸਾਂਝ ਪਾਉਣ ਦੇ, ਤੇ ਮੈਂ ਆਪਣਾ ਵੀ ਦੱਸਾਂਗਾ ਮੇਰੇ ਤੇ ਇਹ ਤਜਰਬਾ ਕਿਵੇਂ ਗੁਜ਼ਰਿਆ। ਔਰ ਫਿਰ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਸਾਡੇ ਵਾਸਤੇ ਮੁਸ਼ਕਲਾਂ ਵੀ ਆਈਆਂ, ਲੇਕਿਨ ਇਹ ਜਿਹੜਾ ਕਰੋਨਾ ਹੈ, ਮੇਰਾ ਖਿਆਲ ਹੈ ਕਿ ਇਹਨੇ ਬਹੁਤ ਸਾਰੇ ਲੋਕਾਂ ਨੂੰ ਜੋੜਿਆ ਵੀ ਹੈ, ਜਿਵੇਂ ਅਸੀਂ ਸਾਂਝੀ ਸਾਥ ਦੇ ਨਾਲ ਜੁੜੇ ਹੋਏ ਹਾਂ।
ਅਗਰ ਅਸੀਂ ਉਹਨਾਂ ਦਿਨਾਂ ਦੇ ਵਿੱਚ ਘਰ ਨਾ ਬੈਠੇ ਹੁੰਦੇ, ਇਹ ਮੀਡੀਆ ਜਿਹੜਾ ਇਹ ਸਾਡੇ ਸਾਹਮਣੇ ਨਾ ਹੁੰਦਾ, ਇਹ ਪ੍ਰੋਗਰਾਮ ਦੇ ਨਾਲ ਅਸੀਂ ਨਾ ਜੁੜਦੇ, ਤੇ ਸ਼ਾਇਦ ਸਾਨੂੰ ਇਹ ਮੌਕਾ ਨਾ ਮਿਲਦਾ। ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਦੇ ਤੇ ਹੋ ਸਕਦੀਆਂ। ਜਿਵੇਂ ਜਿਵੇਂ ਪ੍ਰੋਗਰਾਮ ਅੱਗੇ ਵਧੇਗਾ, ਅਸੀਂ ਕੋਈ ਇਸ ਹਵਾਲੇ ਦੇ ਨਾਲ ਜਿਹੜੇ ਲੋਕਾਂ ਦੇ ਕੋਲੇ ਕਿਸੇ ਕਹਾਣੀਆਂ ਵੀ ਹੋਣ ਦੇ ਉਹ ਵੀ ਸੁਣਾਂਗੇ, ਤੇ ਜੀ ਬਾਕੀ ਦੋਸਤਾਂ ਨੂੰ ਦੇਖਦੇ ਹਾਂ ਅਗਰ ਕੋਈ ਸਾਡੇ ਨਾਲ ਜੁੜੇ ਹੋਏ। ਜੀ ਜ਼ਰੂਰ। ਪ੍ਰੋਫੈਸਰ ਸਾਹਿਬ, ਜੇ ਕੇਸਿਸ ਦੀ ਨੰਬਰ ਆਫ ਕੇਸਿਸ ਦੀ ਗੱਲ ਕਰੀਏ, ਮੈਂ ਇਸ ਵਕਤ ਡੇਟਾ ਦੇ ਨਾਲ ਪੜ੍ਹ ਰਿਹਾ, ਲਾਈਵ ਡੇਟਾ ਜੋ ਮੇਰੇ ਕੋਲ ਮੈਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ। ਪਾਕਿਸਤਾਨ ਦੇ ਵਿੱਚ ਕੁੱਲ ਮਿਲਾ ਕੇ ਹੁਣ ਤੱਕ 3,18,000 ਕੇਸ ਹੋਏ ਨੇ ਪਾਕਿਸਤਾਨ ਦੇ, ਇਹਦੇ 'ਚ ਕਰੀਬ 6558 ਦੇ ਕਰੀਬ ਮੌਤਾਂ ਹੋਈਆਂ ਨੇ, ਕਰੀਬ 6500 ਲੋਕ ਇਸ ਤਰ੍ਹਾਂ ਮਰੇ ਨੇ। ਜਿਹੜੇ ਤੇ ਸਿੰਧ ਦੇ ਵਿੱਚ 1,40,000 ਕੇਸ, ਪੰਜਾਬ ਵਿੱਚ 1 ਲੱਖ ਕੇਸ, ਕਰਾਚੀ 'ਚ 84,000, ਲਾਹੌਰ ਵਿੱਚ 48,000 ਦੇ ਕਰੀਬ ਕੇਸ ਨੇ। ਜਿਹੜੀ ਇਹ ਗਿਣਤੀ ਜੇ ਦੇਖੀਏ ਤੇ ਕੋਈ ਬਹੁਤ ਜ਼ਿਆਦਾ ਜੀ ਨਹੀਂ ਲੱਗਦੀ। ਦੁਨੀਆ ਦੇ ਲੈਵਲ ਦੇ ਉੱਤੇ ਇਸ ਗਿਣਤੀ ਨੂੰ ਅਸੀਂ ਵੇਖਣ ਦੀ ਕੋਸ਼ਿਸ਼ ਕਰੀਏ, ਉਸ ਮੁਕਾਬਲੇ ਇਹ ਗਿਣਤੀ ਖਾਸੀ ਘੱਟ ਲੱਗਦੀ ਹੈ। ਮੈਂ ਹੁਣ ਥੋੜ੍ਹੇ ਜਿਹੇ ਨੰਬਰ ਇੰਡੀਆ ਦੇ ਵੀ ਨਾਲ ਦੇ ਨਾਲ ਸ਼ੇਅਰ ਕਰ ਲਵਾਂ, ਕਿਉਂਕਿ ਸਾਡੇ ਬਹੁਤ ਸਾਰੇ ਦੋਸਤ ਇੰਡੀਆ ਤੋਂ ਵੀ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੁੰਦੇ ਨੇ, ਇਸ ਕਰਕੇ ਉਹਨਾਂ ਦੇ ਨੰਬਰ ਵੀ ਨਾਲ ਦੇ ਨਾਲ ਸ਼ੇਅਰ ਕਰ ਲਵਾਂ। ਇਹ ਕੋਈ ਜਿੱਤ ਹਾਰ ਵਾਲੀ ਗੱਲ ਨਹੀਂ ਕਿ ਉੱਥੇ ਵੱਧ ਹੈ ਇੱਥੇ ਘੱਟ ਹੈ, ਇਹੋ ਜਿਹੀ ਗੱਲ ਕਰਨੀ ਕੋਈ ਜਿੱਤ ਹਾਰ ਦਾ ਸੌਦਾ ਨਹੀਂ ਹੈ। ਪਰ ਇਹ ਹੈ ਕਿ ਜੋ ਹਾਲਾਤ ਨੇ ਅਸੀਂ ਉਹਨੂੰ ਰਿਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਟੋਟਲ ਨੰਬਰ ਆਫ ਕੇਸਿਸ ਜਿਹੜੇ ਇੰਡੀਆ ਵਿੱਚ ਹੋਏ ਨੇ ਕਰੀਬ 6.98 ਮਿਲੀਅਨ ਕੇਸਿਸ, ਯਾਨੀ ਕਰੀਬ 70 ਲੱਖ ਕਰੀਬ ਦੇ ਕੇਸਿਸ ਹੋ ਗਏ ਨੇ। ਰਿਕਵਰੀ ਵਿੱਚ ਬਹੁਤੇ ਕੇਸਿਸ ਵਿੱਚ ਹੋਈ ਹੈ, ਤੇ 1,07,000 ਲੋਕ ਇਸ ਨਾਲ ਉਹਨਾਂ ਦੀ ਮੌਤ ਹੋਈ। 1,07,000 ਬੜੀ ਵੱਡੀ ਗਿਣਤੀ ਹੈ ਜੇ ਦੇਖਿਆ ਜਾਏ ਤੇ। ਪਰ ਜੇ ਕੰਪੈਰੀਜ਼ਨ ਦੀ ਗੱਲ ਕਰੀਏ, ਸ਼ਾਇਦ ਇੱਕ ਵਜ੍ਹਾ ਇਸ ਦੀ ਇਹ ਵੀ ਹੈ ਕਿ ਕੁੱਲ ਮਿਲਾ ਕੇ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਪਾਕਿਸਤਾਨ ਤੋਂ ਕਿਤੇ ਜ਼ਿਆਦਾ ਹੈ, ਪਾਪੂਲੇਸ਼ਨ ਵੀ ਬਹੁਤ ਜ਼ਿਆਦਾ ਹੈ, ਤੇ ਸ਼ਾਇਦ ਕਰਕੇ ਇਸ ਕਰਕੇ ਉੱਥੇ ਨੰਬਰਸ ਵੀ ਜ਼ਿਆਦਾ ਨੇ। ਦੁਨੀਆ ਦੇ ਲੈਵਲ ਤੇ ਗੱਲ ਕਰੀਏ, ਜੇ ਅਸੀਂ ਕੁੱਲ ਦੁਨੀਆ ਵਿੱਚ 36.9 ਮਿਲੀਅਨ ਕੇਸਿਸ, ਯਾਨੀ ਕਰੀਬ 37 ਮਿਲੀਅਨ ਕੇਸ ਹੋ ਚੁੱਕੇ ਨੇ, ਤੇ ਦੁਨੀਆ ਵਿੱਚ ਕਰੀਬ 10,70,000 ਲੋਕ ਇਸ ਨਾਲ ਉਹਨਾਂ ਦੀ ਮੌਤ ਹੋਈ ਹੈ। ਇਹਦੇ ਚ ਬੜੀ ਵੱਡੀ ਗਿਣਤੀ ਅਮਰੀਕਾ ਦੇ ਕੇਸਿਸ ਦੀ ਹੈ। 7.7 ਮਿਲੀਅਨ ਕੇਸਿਸ ਅਮਰੀਕਾ ਦੇ ਨੇ, ਜਿਹਨੂੰ ਅਸੀਂ ਡਿਵੈਲਪਡ ਕੰਟਰੀ ਮੰਨਦੇ ਹਾਂ, ਜਿਸ ਵਿੱਚ ਤਰੱਕੀ ਯਾਫਤਾ ਜਿਹਨੂੰ ਕਹਿੰਦੇ ਮੁਲਕ ਮੰਨਦੇ ਹਾਂ, ਉਸ ਵਿੱਚ ਅਜੇ ਵੀ ਕੋਰੋਨਾ, ਬਲਕਿ ਜੇ ਕਹੀਏ ਕਿ ਅਮਰੀਕਾ ਦੇ ਸਦਰ ਨੂੰ ਵੀ COVID-19 ਨੇ ਘੇਰ ਲਿਆ, ਡੋਨਾਲਡ ਟਰੰਪ ਨੂੰ, ਤੇ ਤੁਹਾਡੇ ਸਾਹਮਣੇ ਕਿ ਹਾਲਾਤ ਕੀ ਨੇ, ਕੀ ਕੁਝ ਹੋ ਰਿਹਾ ਹੈ। ਕੋਰੋਨਾ ਨੇ ਸਾਨੂੰ ਇਹ ਤਾਂ ਸੀ ਜਿਹੜੇ ਮੈਡੀਕਲ ਸਟੈਟਿਕਸ ਜਾਂ ਡੇਟਾ ਦੀ ਗੱਲ ਹੈ, ਪਰ ਜੇ ਅਸੀਂ ਇਨਸਾਨੀ ਲੈਵਲ ਦੇ ਉੱਤੇ ਗੱਲ ਕਰੀਏ ਤੇ ਮੇਰੇ ਇੱਕ ਦੋਸਤ ਦਾ ਕਮੈਂਟ ਵੀ ਨਾਲ ਹੀ ਆਇਆ, ਕਹਿੰਦੇ ਜੀ ਰੇਸ਼ੋ ਵਾਈਜ਼ ਦੇਖੋ ਨਾ। ਬਿਲਕੁਲ ਰੇਸ਼ੋ ਵਾਈਜ਼ ਮੈਂ ਜਿਸ ਤਰ੍ਹਾਂ ਪਹਿਲਾਂ ਅਰਜ਼ ਕੀਤਾ ਜੀ ਕਿ ਕਿਉਂਕਿ ਪਾਪੂਲੇਸ਼ਨ ਇੰਡੀਆ ਦੀ ਕਿਤੇ ਜ਼ਿਆਦਾ ਹੈ, ਤੇ ਇਸ ਕਰਕੇ ਸ਼ਾਇਦ ਨੰਬਰ ਆਫ ਕੇਸਿਸ ਜ਼ਿਆਦਾ ਲੱਗਦੇ ਵੀ ਨੇ ਪਾਪੂਲੇਸ਼ਨ। ਬਿਲਕੁਲ ਤੁਸੀਂ ਸਹੀ ਫਰਮਾ ਰਹੇ ਹੋ। ਕਹਿੰਦੇ ਡੋਨਾਲਡ ਟਰੰਪ ਦੇ ਗ੍ਰੈਂਡਫਾਦਰ ਵੀ ਸਪੈਨਿਸ਼ ਫਲੂ ਨਾਲ 1918 ਚ ਡੈਥ ਹੋਈ। ਇਸ ਤੋਂ ਪਹਿਲੀ ਜਿਹੜੀ ਇਸ ਕਿਸਮ ਦੀ ਕੋਈ ਬਿਮਾਰੀ ਸੀ 1918 ਦੌਰਾਨ, ਜਿਹਨੂੰ ਸਪੈਨਿਸ਼ ਫਲੂ ਕਿਹਾ ਜਾਂਦਾ ਹੈ, ਉਹ ਸੀ 100 ਸਾਲ ਪਹਿਲਾਂ। ਤੇ ਡੋਨਾਲਡ ਟਰੰਪ ਦੇ ਗ੍ਰੈਂਡਫਾਦਰ ਦਾਦਾ ਵੀ ਇਸੇ ਨਾਲ ਸ਼ਿਕਾਰ ਹੋਏ ਸੀ, ਤੇ ਇਸੇ ਨਾਲ ਉਹਨਾਂ ਦੀ ਮੌਤ ਹੋਈ ਸੀ। ਬੜਾ ਅਜੀਬ ਜੀ ਗੱਲ ਲੱਗਦੀ ਹੈ ਕਿ 100 ਸਾਲ ਬਾਅਦ ਇੱਕ ਖਾਨਦਾਨ ਵਿੱਚ ਦੁਬਾਰਾ ਬਿਮਾਰੀ ਦਾ ਆਉਣਾ, ਪਰ ਬਿਮਾਰੀ ਕਿਤੇ ਵੀ ਕਿਸੇ ਵੀ ਵੇਲੇ ਆ ਸਕਦੀ ਹੈ। ਅੱਛਾ, ਗੱਲ ਥੋੜੀ ਕਰਦੇ ਇਨਸਾਨੀ ਪੱਖ ਦੀ ਗੱਲ ਕਰਦੇ, ਮੈਡੀਕਲ ਸਾਈਡ ਨੂੰ ਥੋੜੀ ਸਾਈਡ ਤੇ ਛੱਡ ਦਿੰਦੇ ਆ ਕਿ ਜੋ ਕੁਝ ਹੋ ਰਿਹਾ ਦੁਨੀਆ। ਕੋਰੋਨਾ ਨੇ ਦੁਨੀਆ ਦੇ ਭਰ ਵਿੱਚ ਇਨਸਾਨੀਅਤ ਨੂੰ ਇੱਕ ਨਵਾਂ ਨਜ਼ਰੀਆ ਦਿੱਤਾ ਹੈ, ਦੁਨੀਆ ਨੂੰ ਵੇਖਣ ਦਾ ਇੱਕ ਨਵਾਂ ਨਜ਼ਰੀਆ ਦਿੱਤਾ ਹੈ ਕਿ ਦੁਨੀਆ ਦੇ ਵਿੱਚ ਉਹ ਮੁਲਕ ਵੀ ਨੇ ਜਿਨ੍ਹਾਂ 'ਚ ਕੋਰੋਨਾ ਦੇ ਕੇਸਿਸ ਜ਼ਿਆਦਾ ਨੇ, ਉਹ ਮੁਲਕ ਵੀ ਜਿਨ੍ਹਾਂ 'ਚ ਕੋਰੋਨਾ ਦੇ ਕੇਸਿਸ ਘੱਟ ਨੇ। ਲੋਕਾਂ ਦੇ ਇੱਕ ਦੂਸਰੇ ਮਦਦ ਵਾਸਤੇ ਕਿੱਥੇ ਕਿੰਨੇ ਲੋਕ ਖੜੇ ਹੋਏ ਨੇ, ਉਸ ਦੀ ਮੈਂ ਗੱਲ ਕਰਨਾ ਚਾਹਨਾ। ਪ੍ਰੋਫੈਸਰ ਸਾਹਿਬ, ਤੁਸੀਂ ਕਿਸ ਕਿਸਮ ਦੇ ਲੋਕ ਦੇਖੇ ਜਿਨ੍ਹਾਂ ਨੇ ਵਾਕਈ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਹੈ, ਕਿ ਜਿੱਥੇ ਜਦੋਂ ਕੋਰੋਨਾ ਦੇ ਕੇਸਿਸ ਜ਼ਿਆਦਾ ਹੋ ਰਹੇ ਸੀ ਉਸ ਵਕਤ ਕੀ ਕੁਝ ਸੂਰਤ ਹਾਲ ਸੀ, ਮੁਲਤਾਨ ਵਿੱਚ ਪਾਕਿਸਤਾਨ ਵਿੱਚ ਕੀ ਸੂਰਤ ਹਾਲ ਸੀ? ਅਰੋੜਾ ਸਾਹਿਬ, ਪਹਿਲੀ ਤੇ ਇਹ ਗੱਲ ਹੈ ਕਿ ਤੁਸੀਂ ਹੁਣੇ ਸਪੈਨਿਸ਼ ਫਲੂ ਦੀ ਗੱਲ ਕੀਤੀ, ਜਿਹੜਾ 1918 ਦੇ ਵਿੱਚ ਆਇਆ ਸੀ, ਔਰ ਉਹਦੇ ਨਾਲ ਬਹੁਤ ਜ਼ਿਆਦਾ ਹਲਾਕਤਾਂ ਜਿਹੜੀਆਂ ਹੋਈਆਂ ਸੀ, ਬਹੁਤ ਜ਼ਿਆਦਾ ਲੋਕ ਜਿਹੜੇ ਮਰੇ ਸੀ। ਤੇ ਮੈਂ ਜਿਸ ਸ਼ਹਿਰ ਦੇ ਵਿੱਚ ਮੌਜੂਦ ਹਾਂ, ਮੈਂ ਪਿਛਲੇ ਦਿਨਾਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕਿ 28,000 ਬੰਦੇ ਜਿਹੜੇ ਸੀ ਉਹ ਮੁਲਤਾਨ ਦੇ ਵਿੱਚ ਮਰੇ ਸੀ, ਸਪੈਨਿਸ਼ ਫਲੂ ਜਿਸ ਵੇਲੇ ਆਇਆ ਸੀ 1918 ਦੇ ਵਿੱਚ। ਅੱਛਾ, ਲੇਕਿਨ ਉਸਦੇ ਮੁਕਾਬਲੇ ਜਦੋਂ ਅਸੀਂ ਹੁਣ ਡਾਟਾ ਜਿਹੜਾ ਹੈ ਉਹਦੇ ਨਾਲ ਕੰਪੈਰੀਜ਼ਨ ਜਿਹੜਾ ਕਰੀਦਾ, ਤੇ ਅੱਜ ਜਿਹੜੀਆਂ ਹਲਾਕਤਾਂ ਇੱਥੇ ਹੋ ਰਹੀਆਂ, ਉਹਦੀ ਜਿਹੜੀ ਇੱਕ ਰੇਸ਼ੋ ਜਿਹੜੀ ਹੈ ਉਹ ਬਹੁਤ ਘੱਟ ਹੈ ਇੱਥੇ।
ਅੱਛਾ, ਵਜ੍ਹਾ ਕੀ ਹੋਈ ਹੈ? ਲੇਕਿਨ ਖੌਫ ਜ਼ਿਆਦਾ ਹੈ। ਸ਼ਾਇਦ ਉਸ ਵੇਲੇ ਵੀ ਖੌਫ ਜ਼ਿਆਦਾ ਹੋਵੇ, ਲੇਕਿਨ ਇਸ ਵੇਲੇ ਕੀ ਹੈ ਕਿ ਸਾਨੂੰ ਇੱਕ ਖੌਫ ਜਿਹੜਾ ਜ਼ਿਆਦਾ ਹੋਇਆ। ਮੇਰਾ ਖਿਆਲ ਹੈ ਕਿ ਇਹਦੇ ਵਿੱਚ ਜਿਹੜੇ ਇਹ ਸਾਡੇ ਜ਼ਰੀਏ ਨੇ ਮਾਲੂਮਾਤ ਦੇ ਜਿਹੜੇ ਨੇ, ਜਿਹਦੇ ਵਿੱਚ ਮੁਖਤਲਿਫ ਚੈਨਲ ਸ਼ਾਮਿਲ ਨੇ, ਸਾਡਾ ਇੰਟਰਨੈਟ ਹੈ, ਸੋਸ਼ਲ ਮੀਡੀਆ ਹੈ, ਕਿ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਵੀ ਛੋਟੀ ਜਿਹੀ ਤਬਦੀਲੀ ਵੀ ਹੁੰਦੀ ਹੈ ਤੇ ਪੂਰੀ ਦੁਨੀਆ ਤੇ ਉਹਦਾ ਅਸਰ ਪੈਂਦਾ ਹੈ। ਦੇਖੋ ਤੁਸੀਂ ਕਿ ਮਾਮੂਲੀ ਜਿਹਾ ਵਾਕਿਆ ਜਿਹੜਾ ਪੂਰੀ ਦੁਨੀਆ ਦੀ ਜਿਹੜੀ ਸਟਾਕ ਐਕਸਚੇਂਜ ਜਿਹੜੀ ਹੈ ਉਹਦੇ ਉੱਤੇ ਅਸਰ ਪਾਉਂਦਾ ਹੈ। ਯਾਨੀ ਸਾਡੇ ਕਾਰੋਬਾਰ ਤੇ ਫਰਕ ਪੈ ਜਾਂਦਾ, ਸਾਡੇ ਜ਼ੇਨ ਜਿਹੜੇ ਨੇ ਉਹ ਤਬਦੀਲ ਹੋ ਜਾਂਦੇ ਨੇ। ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਇਸ ਬਿਮਾਰੀ ਨੂੰ ਇੰਨਾ ਜ਼ਿਆਦਾ ਪੇਸ਼ ਕੀਤਾ ਗਿਆ ਕਿ ਉਹਦਾ ਫੌਰੀ ਜਿਹੜਾ ਲੋਕਾਂ ਦੇ ਜ਼ੇਨਾਂ ਦੇ ਉੱਤੇ ਇੱਕ ਅਸਰ ਪਿਆ, ਔਰ ਇਸ ਬਿਮਾਰੀ ਨੂੰ ਸ਼ਾਇਦ 1918 ਵਾਲਾ ਜਿਹੜੀ ਪੈਰਾਡੈਮਿਕ ਜਿਹੜੀ ਸੀ ਉਸ ਤੋਂ ਵੀ ਵੱਡੀ ਇੱਕ ਵਬਾ ਜਿਹੜਾ ਹੈ ਉਹ ਸਮਝ ਲਿਆ ਗਿਆ। ਤੇ ਇੱਕ ਤਾਂ ਇਹ ਸਾਨੂੰ ਇਹਦੀ ਵਜ੍ਹਾ ਇਹ ਬਣੀ ਹੈ ਕਿ ਸ਼ਾਇਦ ਮੀਡੀਆ ਜਿਹੜਾ ਸੀ ਉਹਦੇ ਨਾਲ ਤੇਜ਼ ਰਫ਼ਤਾਰ ਤਰੀਕੇ ਦੇ ਨਾਲ ਚੀਜ਼ਾਂ ਜਿਹੜੀਆਂ ਸਾਡੇ ਕੋਲੇ ਪਹੁੰਚ ਗਈਆਂ, ਔਰ ਇਹਦਾ ਫਾਇਦਾ ਇਹ ਹੋਇਆ ਕਿ ਬਰ ਵਕਤ ਕਈਆਂ ਮੁਲਕਾਂ ਨੇ ਆਪਣੇ ਇਹਦੀ ਕੋਈ ਨਾ ਕੋਈ ਤਦਬੀਰਾਂ ਜਿਹੜੀਆਂ ਕਰ ਲਈਆਂ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਰੋਕਣਾ ਵਾ। ਅੱਛਾ, ਦੂਸਰਾ ਤੁਸੀਂ ਜਿਹੜਾ ਹੈ ਕਿ ਸਾਡੇ ਤੇ ਕੀ ਅਸਰ ਪਿਆ ਇਸ ਚੀਜ਼ ਦਾ, ਸਾਡੇ ਰਵੱਈਆਂ ਤੇ ਕੀ ਅਸਰ ਪਿਆ, ਅਸੀਂ ਇੱਕ ਦੂਸਰੇ ਵਾਸਤੇ ਕੀ ਕੀਤਾ। ਅੱਛਾ, ਇਹਦੇ ਵਿੱਚ ਜਿਸ ਵੇਲੇ ਮੈਂ ਪਹਿਲੇ ਜਿਹੜਾ 1 ਮਹੀਨਾ ਜਿਹੜਾ ਮੈਂ ਦੇਖਦਾ ਸਾਡੇ, ਕਿਉਂਕਿ ਇੱਥੇ 22 ਮਾਰਚ ਜਾਂ 23 ਮਾਰਚ ਨੂੰ ਲਾਕਡਾਊਨ ਹੋ ਗਿਆ ਸੀਗਾ ਸਾਰੇ ਮੁਲਕ ਦੇ ਵਿੱਚ, ਚੀਜ਼ਾਂ ਜਿਹੜੀਆਂ ਮਾਰਕੀਟਾਂ ਬੰਦ ਹੋ ਗਈਆਂ ਸੀ, ਇਦਾਰੇ ਬੰਦ ਹੋ ਗਏ ਸੀਗੇ, ਤੇ ਉਸ ਵੇਲੇ ਇੰਝ ਲੱਗ ਰਿਹਾ ਸੀ ਜਿਵੇਂ ਹਰ ਚੀਜ਼ ਸਾਡੀ ਜਿਹੜੀ ਹੈ ਉਹ ਵਾਧੂ ਹੈ, ਸਾਡੀ ਜ਼ਰੂਰਤ ਦੀ ਨਹੀਂ ਦੀ। ਸਾਡੀਆਂ ਗੱਡੀਆਂ ਜਿਹੜੀਆਂ ਉਹ ਵੀ ਸਾਡੇ ਕੰਮ ਦੀਆਂ ਨਹੀਂ ਦੀਆਂ, ਸਾਡੀ ਜਿਹੜੀ ਸੈਲਰੀ ਹੈ ਇਹ ਵੀ ਸਾਡੀ ਜ਼ਰੂਰਤ ਤੋਂ ਬਹੁਤ ਵੱਧ ਹੈ। ਸਾਡੇ ਕੋਲੇ ਘਰਾਂ ਦੇ ਵਿੱਚ ਜਿਹੜੇ ਕੱਪੜੇ ਰੱਖੇ ਹੋਏ ਨੇ ਇਹਦੀ ਵੀ ਸ਼ਾਇਦ ਪਤਾ ਨਹੀਂ ਹੁਣ ਜ਼ਰੂਰਤ ਪੈਂਦੀ ਆ ਜਾਂ ਨਹੀਂ ਪੈਂਦੀ। ਤੇ ਘਰ ਦੇ ਵਿੱਚ ਜਿਹੜੀਆਂ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਇਹ ਤਾਂ ਬਿਲਕੁਲ ਹੀ ਨਹੀਂ, ਇਹਨਾਂ ਦੀ ਕੋਈ ਜ਼ਰੂਰਤ ਐਸੀ ਮਹਿਸੂਸ ਹੋ ਰਹੀ ਸਾਨੂੰ। ਯਾਨੀ ਇੰਝ ਲੱਗਦਾ ਸੀ ਜਿਵੇਂ ਹਰ ਚੀਜ਼ ਜਿਹੜੀ ਹੈ ਸਾਡੇ ਕੋਲੇ ਵਾਫਰ ਹੋ ਗਈ ਹੈ, ਇਹਨਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਨਹੀਂ ਦੀ। ਉਸ ਵੇਲੇ ਇੱਕ ਜਿਹੜਾ ਰਵੱਈਆ ਪੈਦਾ ਹੋਇਆ ਸੀਗਾ ਇਨਸਾਨੀ ਸਤ੍ਹਾ ਤੇ, ਉਹ ਇਹ ਹੈ ਸੀ ਕਿ ਦੂਸਰਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕੀਤੀ ਜਾਵੇ। ਤੇ ਬਹੁਤ ਸਾਰੇ ਦੋਸਤਾਂ ਨੇ ਕੋਈ ਗਰੁੱਪ ਵੀ ਬਣਾ ਲਏ ਸੀਗੇ, ਇੱਕ ਦੂਸਰੇ ਦੇ ਕੋਲੋਂ ਚੀਜ਼ਾਂ ਇਕੱਠੀਆਂ ਕਰਕੇ, ਤਾਂ ਕਿ ਉਹਨਾਂ ਲੋਕਾਂ ਨੂੰ ਦਿੱਤੀਆਂ ਜਾਣ ਕਿ ਜਿਨ੍ਹਾਂ ਨੂੰ ਦਿਹਾੜੀਦਾਰ ਸੀ ਜਿਹੜੇ ਉਹ ਘਰਾਂ ਦੇ ਵਿੱਚ ਬੈਠੇ ਸੀ ਜਾਂ ਬਾਕੀ ਲੋਕ ਸੀਗੇ। ਲੇਕਿਨ ਮੈਂ ਸਮਝਦਾ ਕਿ ਬਹੁਤ ਸਾਰੇ ਲੋਕਾਂ ਤੱਕ ਉਹ ਚੀਜ਼ਾਂ ਸ਼ਾਇਦ ਨਹੀਂ ਪਹੁੰਚ ਸਕੀਆਂ, ਕਿਉਂਕਿ ਕਈ ਐਸੇ ਸਫੈਦਪੋਸ਼ ਵੀ ਹੁੰਦੇ ਆ ਜਿਹੜੇ ਨਹੀਂ ਦੱਸਦੇ ਕਿ ਸਾਡਾ ਕੀ ਬਣ ਰਿਹਾ, ਘਰਾਂ ਦੇ ਵਿੱਚ ਕੀ ਜ਼ਿੰਦਗੀ ਹੈ। ਲੇਕਿਨ ਕੁਝ ਐਸੇ ਲੋਕ ਹੁੰਦੇ ਨੇ ਕਿ ਜਿਹੜੇ ਜੁਰਤ ਕਰਕੇ ਸੜਕਾਂ ਤੇ ਆ ਜਾਂਦੇ ਨੇ, ਜਾਂ ਜਿਹੜੇ ਮੌਜੂਦ ਹੁੰਦੇ ਨੇ ਅਸੀਂ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਦੇ ਦਿੰਦੇ। ਲੇਕਿਨ ਇਹ ਵਾਕਈ ਇਹ ਚੀਜ਼ ਹੈ ਸੀਗੀ ਇੱਕ ਇਨਸਾਨੀ ਹਮਦਰਦੀ ਵਾਲੀ ਜਿਹੜੀ ਸੀਗੀ, ਔਰ ਉਹਦੀ ਵਜ੍ਹਾ ਇਹੀ ਸੀਗੀ ਕਿ ਅਸੀਂ ਸਮਝ ਰਹੇ ਸੀ ਕਿ ਸਾਡੀਆਂ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਉਹ ਹੁਣ ਘਟ ਗਈਆਂ ਵਾ, ਔਰ ਜਿਹੜੇ ਵਸਾਇਲ ਹੈ ਸਾਡੇ ਕੋਲੋਂ ਵਾਧੂ ਨੇ। ਔਰ ਇਹਦੇ ਬਾਵਜੂਦ ਵੀ ਕਿ ਅਸੀਂ 6-6 ਮਹੀਨਿਆਂ ਦਾ ਰਾਸ਼ਨ ਵੀ ਘਰਾਂ ਦੇ ਵਿੱਚ ਇਕੱਠਾ ਕਰ ਲਿਆ ਸੀ ਕਿ ਪਤਾ ਨਹੀਂ ਬਾਹਰ ਮੌਕਾ ਮਿਲਣਾ ਦੁਬਾਰਾ ਜਾਣ ਦਾ ਜਾਂ ਨਹੀਂ ਮਿਲਣਾ। ਲੇਕਿਨ ਇਸ ਦੇ ਬਾਵਜੂਦ ਵੀ ਲੋਕਾਂ ਦੇ ਅੰਦਰ ਉਹ ਜਜ਼ਬਾ ਜਿਹੜਾ ਉਹ ਮੌਜੂਦ ਸੀਗਾ। ਤੇ ਇੱਕ ਤਾਂ ਇਹ ਪਹਿਲੂ ਸੀਗਾ, ਬਹੁਤ ਹੈਲਪ ਕੀਤੀ ਸੀ ਦੂਸਰਿਆਂ ਨੂੰ ਉਹਨਾਂ ਦਿਨਾਂ ਦੇ ਵਿੱਚ। ਜੇ ਆਪਾਂ ਵੇਖੀਏ ਆਪਣੇ ਆਲ ਦੁਆਲ ਲੋਕਾਂ ਨੇ ਦਿਲ ਖੋਲ ਕੇ ਲੋਕਾਂ ਦੀ ਹੈਲਪ ਕੀਤੀ ਵਿੱਚ। ਕੁਝ ਉਸ ਤਰ੍ਹਾਂ ਦੇ ਲੋਕ ਵੀ ਸੀ ਜਿਨ੍ਹਾਂ ਨੇ ਰਿਪੋਰਟ ਵੀ ਇਕੱਠਾ ਕਰਕੇ ਤੇ ਵੇਚਣ ਦੀ ਵੀ ਕੋਸ਼ਿਸ਼ ਕੀਤੀ। ਲੇਕਿਨ ਓਵਰਆਲ ਜੇ ਗੱਲ ਕਰੀਏ ਲੋਕਾਂ ਨੇ ਦੂਜਿਆਂ ਲੋਕਾਂ ਦੀ ਜਿਨ੍ਹਾਂ ਨੀਡੀ ਸਨ ਉਹਨਾਂ ਦੀ ਹੈਲਪ ਬਹੁਤ ਕੀਤੀ। ਇਹ ਬਿਲਕੁਲ ਢਿੱਲੋਂ ਸਾਹਿਬ ਸਹੀ ਕਹਿ ਰਹੇ ਹੋ ਤੁਸੀਂ, ਔਰ ਇਹਦੇ ਵਿੱਚ ਵਾਕਈ ਕਿਤੇ ਵੀ ਇਨਸਾਨੀਅਤ ਪੂਰੀ ਦੁਨੀਆ ਦੇ ਵਿੱਚ ਜਿਹੜੀ ਉਹ ਹਾਲੇ ਵੀ ਜ਼ਿੰਦਾ ਹੈ, ਕਿ ਸਿਰਫ ਉਹ ਹੁੰਦਾ ਹੈ ਕਿ ਉਸ ਜਜ਼ਬੇ ਨੂੰ, ਉਹਨਾਂ ਦੇ ਲੋਕਾਂ ਦੇ ਰਵੱਈਏ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹਾਂ। ਅਗਰ ਕੋਈ ਗਲਤ ਬੰਦਾ ਗਲਤ ਚੀਜ਼ ਵਾਸਤੇ ਇਸਤੇਮਾਲ ਕਰਦਾ ਤੇ ਇਤਮਾਦ ਵੀ ਜਿਹੜਾ ਚੱਕਿਆ ਜਾਂਦਾ। ਲੇਕਿਨ ਅਗਰ ਅਸੀਂ ਸਹੀ ਚੀਜ਼ਾਂ ਨੂੰ ਸਹੀ ਲੋਕਾਂ ਤੱਕ ਪਹੁੰਚਾ ਦਈਏ ਤੇ ਜਿਹੜਾ ਬੰਦਾ ਅੱਗੇ ਵਧਣ ਵਾਲਾ ਹੁੰਦਾ ਉਹਦੇ ਹੱਥ ਹੋਰ ਲੋਕ ਮਜ਼ਬੂਤ ਕਰਦੇ ਨੇ। ਜੀ ਪ੍ਰੋਫੈਸਰ ਸਾਹਿਬ, ਇਹਨੂੰ ਜਿਵੇਂ ਦੁਨੀਆ ਪੂਰੀ ਤੋਂ ਦੱਸ ਰਹੇ ਨੇ, ਜਿਸ ਤਰ੍ਹਾਂ ਅਰੋੜਾ ਸਾਹਿਬ ਦੱਸਿਆ ਵੀ ਕੈਨੇਡਾ ਦੇ ਵਿੱਚ ਸ਼ਾਇਦ ਦੁਬਾਰਾ ਕੱਲ ਤੋਂ ਲਾਕਡਾਊਨ ਹੋ ਜਾਏ, ਇਹ ਦੁਬਾਰਾ ਕੋਈ ਦੂਜੀ ਲਹਿਰ ਜਿਹੜੀ ਕਿ ਉਹਦੀ ਗੱਲ ਕਰ ਰਹੇ, ਦੂਜੀ ਲਹਿਰ ਕੋ ਆ ਰਹੀ, ਖੁਦਾ ਨਾ ਖਾਸਤਾ ਦੁਬਾਰਾ ਤਾਂ ਨਹੀਂ ਇਸ ਤਰ੍ਹਾਂ ਦਾ ਫੇਰ ਜਿਵੇਂ ਅੱਗੇ ਪੂਰੀ ਦੁਨੀਆ ਤੋਂ ਹੁੰਦੀ ਹੋਈ ਸਾਡੇ ਮੁਲਕ ਵੀ ਲਪੇਟ 'ਚ ਆ ਗਏ ਸਾਰੇ, ਬਲਕਿ ਹੁਣ ਇੰਡੀਆ ਤੇ ਹਲੇ ਵੀ ਉਹਦੇ ਉਸ ਕਰਬ 'ਚ ਗੁਜ਼ਰਿਆ। ਸੋ ਇਹ ਲੱਗਦਾ ਕਿਤੇ ਵੀ ਦੂਜੀ ਜਿਹੜੀ ਲਹਿਰ ਆ ਰਹੀ ਆ
ਢਿੱਲੋਂ ਸਾਹਿਬ, ਜ਼ਾਹਿਰ ਹੈ ਕਿ ਮੈਂ ਕੋਈ ਉਸ ਤਰ੍ਹਾਂ ਰਿਸਰਚ ਨਹੀਂ ਮੇਰੀ, ਨਾ ਕੋਈ ਉਸ ਤਰ੍ਹਾਂ ਮੈਡੀਕਲ ਸਾਇੰਸ ਨੂੰ ਉਸ ਤਰ੍ਹਾਂ, ਮੈਂ ਇੱਕ ਆਮ ਜਿਹਾ ਤੁਹਾਡੇ ਤਰ੍ਹਾਂ ਇੱਕ ਤਾਲਿਬ ਇਲਮ ਚੀਜ਼ਾਂ ਨੂੰ ਸਿੱਖਦਾ ਪੜ੍ਹਦਾ। ਤੇ ਲੇਕਿਨ ਬਾਕੀ ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਉਹਨਾਂ ਨੇ ਇੱਕ ਖਦਸ਼ੇ ਜਿਹੜੇ ਸੀ ਦੇ, ਔਰ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਆਉਣ ਵਾਲੇ ਵਕਤ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ, ਔਰ ਉਹ ਤਕਰੀਬਨ ਥੋੜਾ ਬਹੁਤ ਫਰਕ ਦੇ ਨਾਲ ਹੋ ਰਿਹਾ ਉੱਥੇ। ਲੇਕਿਨ ਜਿਸ ਖਿੱਤੇ ਦੇ ਵਿੱਚ ਅਸੀਂ ਮੌਜੂਦ ਹਾਂ, ਪਾਕਿਸਤਾਨ ਦੇ ਵਿੱਚ, ਇੱਥੇ ਦੇ ਬਾਰੇ ਦੇ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ ਹਤਮੀ ਤੌਰ ਤੇ ਕਿ ਅਸੀਂ ਕੁਝ ਪ੍ਰਿਡਿਕਟ ਕਰ ਸਕੀਏ ਕਿ ਕੀ ਹੋਏਗਾ। ਦੁਆ ਕਰਦੇ ਹਾਂ ਰੱਬ ਅੱਗੇ ਕਿ ਇਹ ਜਿਹੜੀ ਸੂਰਤ ਹਾਲ ਜਿਵੇਂ ਸੋਚੀ ਜਾ ਰਹੀ ਹੈ ਕਿ ਠੀਕ ਰਹੇਗੀ ਇੱਥੇ, ਇਸ ਤਰ੍ਹਾਂ ਨਾ ਹੋਏ। ਪਿਛਲੇ ਦਿਨਾਂ ਮੈਂ ਇੱਕ ਡਾਕਟਰ ਹੈ ਨੇ, ਡਾਕਟਰ ਅਫਜ਼ਲ, ਉਹ YouTube ਤੇ ਅਕਸਰ ਇਸ ਹਵਾਲੇ ਦੇ ਨਾਲ ਰੋਜ਼ਾਨਾ ਕੋਈ ਨਾ ਕੋਈ ਆਪਣੀ ਵੀਡੀਓ ਜਿਹੜੀ ਉਹ ਸ਼ੇਅਰ ਕਰਦੇ ਰਹੇ, ਔਰ ਉਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਔਰ ਉਹ ਉਸੇ ਤਰ੍ਹਾਂ ਹੀ ਹੁੰਦੀਆਂ ਸੀ ਜੋ ਉਹਨਾਂ ਨੇ ਪ੍ਰੈਡਿਕਟ ਕੀਤਾ ਸੀਗਾ। ਤੇ ਮੈਂ ਉਹ ਤਕਰੀਬਨ ਉਹਨਾਂ ਦੀ ਚੀਜ਼ਾਂ ਦੇਖਦਾ ਰਹਿਣਾ। ਅੱਛਾ, ਉਹਦੇ ਵਿੱਚ ਉਹਨਾਂ ਨੇ ਇੱਕ ਥੋੜਾ ਜਿਹਾ ਦੱਸਿਆ ਸੀ ਕਿ ਸਾਡੇ ਹਾਂ ਰਮਜ਼ਾਨ ਦਾ ਜਿਹੜਾ ਆਖਰੀ ਅਸ਼ਰਾ ਸੀ, ਜਿਹੜਾ ਆਖਰੀ 10 ਰੋਜ਼ੇ, ਉਸ ਵੇਲੇ ਮਾਰਕੀਟਾਂ ਖੋਲ ਦਿੱਤੀਆਂ ਗਈਆਂ ਸੀ। ਹਾਲਾਂਕਿ ਕਰੋਨਾ ਜਿਹੜਾ ਉਸ ਵੇਲੇ ਅਰੂਜ ਤੇ ਸੀਗਾ। ਇਹ ਗਾਲਬਨ ਜਿਹੜਾ ਮਈ ਦਾ ਮਹੀਨਾ ਬਣਦਾ ਹੈ, ਮਈ ਦੇ ਵਿੱਚ ਜਿਹੜਾ ਟੌਪ ਤੇ ਜਾ ਰਹੇ ਸੀ ਸਾਡੇ। ਅੱਛਾ, ਉਸ ਤੋਂ ਬਾਅਦ ਫਿਰ ਈਦ ਆਈ, ਈਦ ਦਾ ਇਜਤਮਾ ਵੀ ਹੋਇਆ, ਔਰ ਉਸ ਤੋਂ 10-12 ਦਿਨ ਬਾਅਦ ਬਹੁਤ ਜ਼ਿਆਦਾ ਕੇਸਿਸ ਜਿਹੜੇ ਨੇ ਉਹ ਆਏ ਨੇ ਪਾਕਿਸਤਾਨੀ ਹਸਪਤਾਲਾਂ ਦੇ ਵਿੱਚ। ਯਾਨੀ ਐਮਰਜੈਂਸੀ ਜਿਹੜੀ ਸੀ ਉਹਦੇ ਚ ਗੁੰਜਾਇਸ਼ ਜਿਹੜੀ ਸੀ ਤਕਰੀਬਨ ਖਤਮ ਹੋ ਰਹੀ ਸੀ। ਲੇਕਿਨ ਉਸ ਤੋਂ ਬਾਅਦ ਘਟਣਾ ਸ਼ੁਰੂ ਹੋ ਗਿਆ। ਉਹਨਾਂ ਦਾ ਡਾਕਟਰ ਸਾਹਿਬ ਦਾ ਇਹ ਮੌਕਫ ਸੀਗਾ, ਡਾਕਟਰ ਅਫਜ਼ਲ ਸਾਹਿਬ ਦਾ। ਉਹਨਾਂ ਨੇ ਕਿਹਾ ਸੀ ਕਿ ਜਿਸ ਵੇਲੇ ਲੋਕ ਮਿਲੇ ਨੇ ਇੱਕ ਦੂਸਰੇ ਨੂੰ, ਇਹ ਰਮਜ਼ਾਨ ਦਾ ਜਿਹੜਾ ਆਖਰੀ ਅਸ਼ਰ ਸੀ ਔਰ ਈਦ ਤੇ ਮਿਲਣ ਦੇ ਨਾਲ ਜਿਹੜੇ ਐਕਸਪੋਜ਼ ਹੋਣਾ ਸੀ ਜਿਨ੍ਹਾਂ ਲੋਕਾਂ ਨੇ ਜ਼ਿਆਦਾ, ਜਿਨ੍ਹਾਂ ਨੇ ਬਿਮਾਰੀ ਦਾ ਜਿਨ੍ਹਾਂ ਤੇ ਅਸਰ ਸੀ, ਉਹ ਹਸਪਤਾਲਾਂ ਦੇ ਵਿੱਚ ਚਲੇ ਗਏ। ਔਰ ਬਾਕੀ ਜਿਹੜੇ ਸੀਗੇ ਉਹਨਾਂ ਨੂੰ ਵੀ ਜ਼ਾਹਿਰ ਹੈ ਉਸ ਵਾਇਰਸ ਦੇ ਵਿੱਚ ਆਏ ਤੇ ਹੈ ਉਹ, ਔਰ ਉਹਦੇ ਨਾਲ ਇਹ ਹੋਇਆ ਕਿ ਇੱਕ ਤਰ੍ਹਾਂ ਦੀ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਹੋ ਗਈ ਹੈ। ਔਰ ਜਿਹੜੀ ਇੱਕ ਅਸੀਂ ਇਸਤਲਾਹ ਸੁਣਦੇ ਹਾਂ ਹਰਡ ਇਮਿਊਨਿਟੀ ਦੀ, ਕਿ ਹਰਡ ਇਮਿਊਨਿਟੀ ਵੀ ਇਹੀ ਹੁੰਦੀ ਹੈ। ਯਾਨੀ ਇੰਗਲੈਂਡ ਦੇ ਵਿੱਚ ਵੀ ਸ਼ੁਰੂ 'ਚ ਇਹ ਤਜਰਬਾ ਹੋਇਆ ਸੀ ਕਿ ਫਿਰ ਉਹ ਜ਼ਾਹਿਰ ਹੈ ਕਿ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਕਿ ਲੋਕਾਂ ਨੂੰ ਇੱਕ ਦਫਾ ਛੱਡ ਦਿਓ, ਤੁਸੀਂ ਲਾਕਡਾਊਨ ਨਾ ਕਰੋ ਤਾਂ ਕਿ ਉਹ ਇੱਕ ਦੂਸਰੇ ਨਾਲ ਘੁਲ ਮਿਲਣ ਔਰ ਉਹਨਾਂ ਦੇ ਅੰਦਰ ਇੱਕ ਇਮਿਊਨਿਟੀ ਜਿਹੜੀ ਹੈ, ਕੂਵਤ ਮੁਦਾਫਿਜ਼ ਜਿਹੜੀ ਹੈ ਉਹ ਪੈਦਾ ਹੋ ਜਾਵੇ। ਸ਼ਾਇਦ ਉੱਥੇ ਇਹ ਤਜਰਬਾ ਜਿਹੜਾ ਸੀਗਾ ਉਹ ਕਾਮਯਾਬ ਨਹੀਂ ਹੋਇਆ। ਲੇਕਿਨ ਸਾਡੇ ਕਿਉਂਕਿ ਇੱਕ ਰਮਜ਼ਾਨ ਦੇ ਹਵਾਲੇ ਨਾਲ ਲੋਕਾਂ ਨੇ ਇਕੱਠੇ ਹੋਣਾ ਸੀ, ਫਿਰ ਤਰਾਵੀਆਂ ਚੱਲ ਰਹੀਆਂ ਸੀ, ਬਾਕੀ ਵੀ ਸਾਰਾ ਕੁਝ ਲੋਕ ਇਕੱਠੇ ਹੋ ਰਹੇ ਸੀਗੇ, ਔਰ ਉਹਦੇ ਨਾਲ ਜਿਹੜੀ ਇੱਕ ਹਰਡ ਇਮਿਊਨਿਟੀ ਆਈ ਹੈ, ਉਹ ਇੱਕ ਤਰ੍ਹਾਂ ਦੀ ਸਮਝ ਲਓ ਕਿ ਵੈਕਸੀਨੇਸ਼ਨ ਹੋ ਗਈ ਸੀ ਲੋਕਾਂ ਨੂੰ। ਜਿਨ੍ਹਾਂ ਨੇ ਬਿਮਾਰ ਹੋਣਾ ਸੀ ਉਹ ਬਿਮਾਰ ਹੋ ਗਏ, ਔਰ ਜਿਨ੍ਹਾਂ ਨੇ ਉਸ ਮਾਮੂਲੀ, ਜਿਨ੍ਹਾਂ ਨੂੰ ਕੋਈ ਥੋੜਾ ਬਹੁਤ ਹੋਇਆ ਹੋਏਗਾ ਲੇਕਿਨ ਉਹ ਰਿਕਵਰ ਕਰ ਲਿਆ ਉਹਨਾਂ ਨੇ ਆਪਣੇ ਆਪ ਨੂੰ। ਤੇ ਇਸ ਤਰ੍ਹਾਂ ਕਰਕੇ ਮੇ ਵੀ, ਲੇਕਿਨ ਉਹ ਪ੍ਰਿਡਿਕਟ ਕਰ ਰਹੇ ਨੇ। ਜ਼ਾਹਿਰ ਹੈ ਹਜੇ ਆਫੀਸ਼ੀਅਲੀ ਕੋਈ ਇਸ ਤਰ੍ਹਾਂ ਦੀ ਰਿਪੋਰਟ ਸਾਹਮਣੇ ਨਹੀਂ ਆਈ ਜਿਹੜੀ ਸਾਨੂੰ ਇੱਕ ਮੁਕੰਮਲ ਤੌਰ ਤੇ ਦੱਸ ਸਕੇ ਕਿ ਇਹ ਵਜ੍ਹਾ ਸੀ ਇੱਥੇ ਕੇਸਿਸ ਜਿਹੜੇ ਘੱਟ ਹੋਣ ਦੇ। ਤੇ ਉਹ ਡਾਕਟਰ ਅਫਜ਼ਲ ਸਾਹਿਬ ਇਹ ਵੀ ਕਹਿੰਦੇ ਨੇ ਕਿ ਸ਼ਾਇਦ ਪਾਕਿਸਤਾਨ ਦੇ ਵਿੱਚ ਇਹ ਜਿਹੜੀ ਦੂਸਰੀ ਲਹਿਰ ਹੈ ਜਿਹੜੀ ਕਰੋਨਾ ਦੀ, ਸ਼ਾਇਦ ਉਹ ਅਹਦਾਫ ਜਿਹੜੇ ਨੇ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਕਹਿੰਦੇ ਨੇ ਕਿ ਸ਼ਾਇਦ ਉਸ ਤਰ੍ਹਾਂ ਇੱਥੇ ਨਾ ਆਵੇ। ਅੱਲਾ ਕਰੇ ਕਿ ਐਵੇਂ ਹੀ ਹੋਵੇ, ਚੀਜ਼ਾਂ ਐਵੇਂ ਹੀ ਹੋਣ, ਲੇਕਿਨ ਫਿਰ ਵੀ ਅਹਤਿਆਤ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਅਗਰ ਅਹਤਿਆਤ ਨਾ ਕੀਤੀ ਇਸ ਮਰਹਲੇ ਤੇ ਆ ਕੇ ਦੁਬਾਰਾ ਫਿਰ ਅਗਰ ਅਸੀਂ ਉਸੇ ਤਰ੍ਹਾਂ ਹੀ ਆਮ ਜ਼ਿੰਦਗੀ ਤਰ੍ਹਾਂ ਹੀ ਇੱਕ ਦੂਸਰੇ ਦੇ ਨਾਲ ਮਿਲਣ ਵਰਤਣ ਲੱਗ ਪਏ ਤੇ ਖੁਦਾ ਨਾ ਖਾਸਤਾ ਚੀਜ਼ਾਂ ਜਿਹੜੀਆਂ ਡਿਸਟਰਬ ਵੀ ਹੋ ਸਕਦੀਆਂ। ਵੈਸੇ ਔਰ ਪ੍ਰੋਫੈਸਰ ਸਾਹਿਬ, ਪਿੰਡਾਂ 'ਚ ਤੇ ਹਲੇ ਵੀ ਜਿਹੜੇ ਲੋਕ ਉਹ ਨਹੀਂ ਮੰਨਦੇ, ਆਂਦੇ ਕੋਈ ਕਰੋਨੂ ਨਹੀਂ, ਐਵੇਂ ਮਾਰਦੇ, ਕੋਈ ਇਹਦਾ ਦੀ ਗੱਲ ਨਹੀਂ। ਪਿੰਡਾਂ 'ਚ ਤੇ ਹਲੇ ਤੱਕ ਪਹਿਲੋਂ ਵੀ ਤੇ ਹੁਣ ਵੀ, ਬਲਕਿ ਮੇਰੇ ਨਾਉਨ ਦੇ ਵਿੱਚ ਕਾਫੀ ਸਾਰੀਆਂ ਡੈਥਸ ਹੋਈਆਂ, ਮੌਤਾਂ ਹੋ ਗਈਆਂ, ਬਲਕਿ ਯੱਕੇ ਬਾਅਦ ਦੀਗਰੇ ਲਗਾਤਾਰ ਉਧਰ ਡੈਥ ਹੋ ਗਈ, ਉਧਰ ਹੋ ਗਈ, ਉਧਰ। ਆਂਦੇ ਹੁੰਦੇ ਸਾਡਾ ਬਾਬਾ ਜੀ ਆਂਦੇ ਵੀ ਉਹ ਜਿਹੜੇ ਝੜਨੇ ਸੀ ਨਾ ਉਹ ਝੜ ਗਏ ਕਰੋਨਾ ਦਾ। ਤੇ ਮੈਂ ਇੱਥੇ ਕਿ ਨਾ ਜੀ ਛੋਟੀ ਜਿਹੀ ਗੱਲ ਕਰਾਂਗਾ ਅਰੋੜਾ ਸਾਹਿਬ ਦੀ ਇਜਾਜ਼ਤ ਨਾਲ। ਕਿ ਅਰੋੜਾ ਸਾਹਿਬ ਇਹ ਵੀ ਇੱਕ ਕਿਸੇ ਦੋਸਤ ਕੋਈ ਗੱਲ ਕਰ ਰਿਹਾ ਸੀਗਾ ਕਿ ਅਸੀਂ ਜਿਹੜਾ ਹੱਸੀ ਮਜ਼ਾਕ ਜਿਹੜਾ ਉਡਾਇਆ ਇਸ ਬਿਮਾਰੀ ਦਾ, ਔਰ ਇਹਦੇ ਨਾਲ ਕੋਈ ਆਮ ਇੰਨੀ ਲਿਫਟ ਨਹੀਂ ਕਰਵਾਈ ਇਸ ਬਿਮਾਰੀ ਨੂੰ, ਤੇ ਸ਼ਾਇਦ ਇੱਥੇ ਸਾਈਕੋਲੋਜੀਕਲੀ ਥੋੜਾ ਜਿਹਾ ਬੰਦੇ ਜਿਹੜੇ ਸੀ ਮਜ਼ਬੂਤ ਹੋ ਗਏ ਨੇ, ਔਰ ਉਹਨਾਂ ਨੇ ਹੋ ਸਕਦਾ ਕਿ ਉਹ ਇਮਿਊਨਿਟੀ ਨੂੰ ਵੀ ਡਿਵੈਲਪ ਕੀਤਾ ਹੋਵੇ ਉਸ ਚੀਜ਼ ਨੇ।
ਹਤਮੀ ਤੌਰ ਤੇ ਨਹੀਂ ਅਸੀਂ ਕਹਿ ਸਕਦੇ ਇਹ ਕਿ ਬਾਜ਼ ਦਫਾ ਇਹ ਹੁੰਦਾ ਕਿ ਕਿਸੇ ਚੀਜ਼ ਦਾ ਖੌਫ ਜਿਹੜਾ ਹੈ ਉਹ ਵੀ ਤੁਹਾਨੂੰ ਕਮਜ਼ੋਰ ਕਰਦਾ ਹੈ, ਤੁਹਾਡੇ ਜ਼ਿਹਨ ਤੇ ਅਸਰ ਪੈਂਦਾ ਤੇ ਤੁਹਾਡੇ ਪੂਰੇ ਜਿਸਮ ਤੇ ਉਹਦਾ ਅਸਰ ਪੈਂਦਾ ਉਸ ਚੀਜ਼ ਦਾ। ਔਰ ਮੇ ਵੀ ਇਹ ਚੀਜ਼ ਹੋਵੇ, ਲੇਕਿਨ ਇਹਨੂੰ ਹਤਮੀ ਤੌਰ ਤੇ ਵੀ ਅਸੀਂ ਕੋਈ ਐਸਾ ਨਹੀਂ ਕਹਿ ਸਕਦੇ। ਲੇਕਿਨ ਕੁਝ ਚੀਜ਼ਾਂ ਐਸੀਆਂ ਜ਼ਰੂਰ ਹੁੰਦੀਆਂ ਕਿ ਜਿਸ ਵੇਲੇ ਕੂਵਤ ਇਰਾਦੀ ਜਿਹੜੀ ਹੈ ਤੁਹਾਡੇ ਅੰਦਰ, ਉਹ ਇੱਕ ਤਾਕਤ ਵੀ ਪੈਦਾ ਕਰਦੀ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਪ੍ਰੋਫੈਸਰ ਸਾਹਿਬ। ਅਕਸਰ ਅਸੀਂ ਵੇਖਦੇ ਹਾਂ ਕਿ ਜਦੋਂ ਜਿਹੜੀ ਤੁਹਾਡੀ ਸਾਈਕੋਲੋਜੀਕਲ ਜਿਹਦੇ ਕੋਲ ਜੀਣ ਦੀ ਤਾਕਤ ਜਾਂ ਹਿੰਮਤ ਖਤਮ ਹੋ ਜਾਏ ਜਿਸ ਸ਼ਖਸ ਦੇ ਅੰਦਰ, ਉਹ ਫਿਰ ਉਹ ਜ਼ਿੰਦਾ ਨਹੀਂ ਰਹਿ ਸਕਦਾ। ਸੋ ਜਦੋਂ ਅਸੀਂ ਕਿਸੇ ਵੇਲੇ ਕਿ ਪ੍ਰੋਬਲਮ ਹੈ ਹੀ ਛੋਟੀ ਹੈ, ਸਮਝਦੇ ਕੁਛ ਨਹੀਂ ਆ ਉਹ ਕਿ ਕੋਵਿਡ ਨਹੀਂ ਹੈ, ਉਹ ਤੁਹਾਨੂੰ ਮੈਂਟਲੀ ਸਟਰੋਂਗ ਕਰ ਦਿੰਦੀ ਚੀਜ਼। ਹਾਲਾਂਕਿ ਜਿਹੜੀ ਫਾਈਟ ਬਿਮਾਰੀ ਤਕਲੀਫ ਤਾਂ ਤੁਹਾਨੂੰ ਫਿਰ ਵੀ ਦੇਗੀ, ਤੁਹਾਨੂੰ ਹੋਏਗਾ ਜੇ ਕੋਰੋਨਾ ਵਾਇਰਸ ਇਨਫੈਕਸ਼ਨ ਹੋਣੀ ਹੋਏਗੀ, ਪਰ ਤੁਹਾਡੀ ਬਾਡੀ ਫਾਈਟ ਬੈਕ ਕਰਨ ਵਾਸਤੇ ਤਿਆਰ ਹੈ, ਉਸ ਨਾਲ ਲੜਨ ਵਾਸਤੇ ਤਿਆਰ ਹੈ, ਹਿੰਮਤ ਹੈ ਤੁਹਾਡੇ ਅੰਦਰ, ਤਾਕਤ ਹੈ। ਸੋ ਮੇਰਾ ਖਿਆਲ ਇਹ ਗੱਲ ਬਿਲਕੁਲ ਸਹੀ ਹੈ ਕਿ ਬਹੁਤ ਸਾਰੇ ਮੁਲਕਾਂ ਵਿੱਚ ਲੋਕਾਂ ਨੇ ਬੜੀ ਸੀਰੀਅਸਲੀ ਲਿਆ ਵੀ ਨਹੀਂ, ਪਰ ਔਨ ਦ ਸੇਮ ਨੋਟ ਇਹ ਵੀ ਗੱਲ ਕਿਹੜੀ ਬਣਦੀ ਹੈ ਕਿ ਲਿਆ ਤਾਂ ਸੀਰੀਅਸ ਆਪਣੇ ਡੋਨਲਡ ਟਰੰਪ ਸਾਹਿਬ ਨੇ ਵੀ ਨਹੀਂ ਸੀ, ਪਰ ਸ਼ਿਕਾਰ ਉਹ ਵੀ ਹੋ ਗਏ। ਉਹ ਕਹਿੰਦੇ ਰਹੇ ਹੈ ਕਿ ਨਹੀਂ ਹੈ ਹੀ ਕੁਛ ਨਹੀਂ ਹੈ, ਮੈਂ ਪਰਵਾਹ ਨਹੀਂ ਕਰਦਾ, ਸ਼ਿਕਾਰ ਉਹ ਵੀ ਹੋਏ ਨੇ। ਫਿਰ ਉਸ ਤੋਂ ਬਾਅਦ ਆਕਸੀਜਨ ਤੋਂ ਲੈ ਕੇ ਸਭ ਕੁਝ ਉਹਨਾਂ ਨੂੰ ਵੀ ਉਸ ਪ੍ਰੋਸੈਸ ਦੇ ਥਰੂ ਜਾਣਾ ਪਿਆ, ਜਿਵੇਂ ਬਾਕੀ ਸਾਨੂੰ ਜਾਣਾ ਪਿਆ। ਸੋ ਇੱਕ ਪ੍ਰੋਫੈਸਰ ਅਮੀਨ ਚੌਹਾਨ ਸਾਹਿਬ ਕਹਿੰਦੇ ਡਾਕਟਰ ਸ਼ਫੀਕ ਚ ਪ੍ਰੋਗਰਾਮ ਵੇਖ ਰਹੇ ਨੇ ਤੇ ਜ਼ਰੂਰ ਇਸ ਗੱਲਬਾਤ ਦਾ ਹਿੱਸਾ ਬਣੋ। ਡਾਕਟਰ ਸ਼ਫੀਕ ਸਾਹਿਬ, ਜੇ ਤੁਸੀਂ ਸੁਣ ਰਹੇ ਹੋ ਗੱਲਬਾਤ ਨੂੰ, ਜ਼ਰੂਰ ਇਸ ਦਾ ਹਿੱਸਾ ਬਣੋ। ਤੁਸੀਂ ਵੀ ਸ਼ੇਅਰ ਕਰੋ ਕਿ ਤੁਹਾਡੇ ਕੀ ਆਬਜ਼ਰਵੇਸ਼ਨਸ ਰਹੀਆਂ ਨੇ ਇਸ ਤੋਂ ਲੈ ਕੇ। ਚਾਹਾਂਗੇ ਕਿ ਤੁਸੀਂ ਇਸ ਨੂੰ ਜੁਆਇਨ ਕਰੋ ਗੱਲਬਾਤ ਨੂੰ। ਮੁਹੰਮਦ ਯੂਸਫ ਸਾਹਿਬ ਵੀ ਸਾਡੇ ਨਾਲ ਨੇ ਜੀ, ਉਹਨਾਂ ਦੀ ਵੀ ਗੱਲ ਸੁਣ ਲੈਂਦੇ ਆ ਜੀ, ਉਹ ਵੀ ਖਾਂਸੀ ਦੇ ਇੰਤਜ਼ਾਰ ਕਰ ਰਹੇ ਜੀ। ਕੀ ਹਾਲ ਚਾਲ ਹੈ ਯੂਸਫ ਸਾਹਿਬ? अस्सलाम वालेकुम जी, सत श्री अकाल जी, नमस्ते साਰਿਆਂ ਨੂੰ ਜੀ। ਕੀ ਹਾਲ ਚਾਲ ਹੈ? ਬਹੁਤ ਸ਼ੁਕਰ ਸਰ। ਹਾਂਜੀ, ਸ਼ੁਕਰ ਅੱਲਾਹ ਦਾ ਜੀ, ਸਭ ਕਰਾਂ। ਤੁਸੀਂ ਸੁਣਾਓ ਜੀ, ਕਿੱਦਾਂ ਸਿਹਤ ਤਬੀਅਤ ਠੀਕ ਹੈ ਜੀ ਸਾਰੇ? ਫਿਲਹਾਲ ਕੋਰੋਨਾ ਤੋਂ ਬਚੇ ਹੋਏ ਆ ਜੀ। ਹਾਂਜੀ, ਅੱਲਾਹ ਸਾਰਿਆਂ ਨੂੰ ਬਚਾ ਕੇ ਰੱਖੇ ਜੀ, ਦੁਆ ਕਰਦੇ ਹਾਂ ਹਰ ਟਾਈਮ ਜੀ। ਬਹੁਤ ਸ਼ੁਕਰੀਆ। ਅੱਲਾਹ ਤਾਲਾ ਹਰ ਕਿਸੇ ਨੂੰ ਬਚਾ ਕੇ ਰੱਖੇ। ਯੂਸਫ ਸਾਹਿਬ, ਸਭ ਤੋਂ ਪਹਿਲੇ ਤੇ ਇਹ ਦੱਸੋ ਕਿ ਤੁਸੀਂ ਕਿਹੜੀ ਜਗ੍ਹਾ ਤੇ ਹੋ, ਕਿਹੜੇ ਸ਼ਹਿਰ ਹੋ? ਇਸ ਟਾਈਮ ਮੈਂ ਅਬੂ ਧਾਬੀ ਜੀ, ਯੂਏਈ ਦਾ ਸ਼ਹਿਰ ਅਬੂ ਧਾਬੀ। ਅੱਛਾ, ਤੁਸੀਂ ਉੱਥੋਂ ਦੀ ਸੂਰਤ ਹਾਲ ਕੋਈ ਦੱਸੋ ਸਾਨੂੰ, ਕੀ ਸੂਰਤ ਹਾਲ ਰਹੀ ਹੈ? ਸੂਰਤ ਹਾਲ ਜਿਹੜੀ ਹੈ ਜੀ ਉਹ ਜ਼ਿਆਦਾ ਹੋ ਗਈ ਹੈ ਹੁਣ। ਪਹਿਲੇ ਸੀ ਕੇਸ 350 ਇੱਕ ਦਿਨ ਦਾ ਰਿਪੋਰਟ ਹੁੰਦਾ ਸੀ ਮੀਡੀਆ ਦਾ ਜਿਹੜਾ, ਤੇ ਫਿਰ ਹੁਣ 400 ਹੋਇਆ। ਇਸ ਟਾਈਮ 600 ਤੇ ਪਹੁੰਚ ਗਿਆ ਜੀ ਡੇਲੀ ਦਾ। 600 550 ਇੱਥੇ ਆ ਜਾਣਾ। ਉਹ ਖਾਸ ਕਰ ਸਾਡੇ ਬੰਦਿਆਂ 'ਚ ਹੀ ਆ ਜਿਹੜੇ ਲੇਬਰ ਤਬਕਾ ਆਦਮੀ ਨੇ ਨਾ ਜੀ, ਲੇਬਰ ਕੈਂਪਾਂ ਦੇ ਵਿੱਚ ਰਹਿੰਦੇ ਆ। ਇੱਕ ਰੂਮ 'ਚ 20 ਬੰਦੇ ਆ ਕੈਂਪਾਂ ਦੇ ਵਿੱਚ ਹੀ। ਉਹ ਫਿਰ ਪੂਰੇ ਕੈਂਪ ਨੂੰ ਉਹ ਚੈੱਕ ਕਰਦੇ ਇੱਕ ਦਿਨ 'ਚ ਹੀ। ਅੱਛਾ, ਇਹ ਦੱਸੋ ਤੁਸੀਂ ਕਿ ਤੁਹਾਨੂੰ ਕਿੰਨੀ ਦੇਰ ਹੋ ਗਈ ਪਾਕਿਸਤਾਨ ਆਇਆ ਨੂੰ? ਮੈਂ ਜੀ ਦਸੰਬਰ 'ਚ, ਮੈਂ 27 ਜਨਵਰੀ ਨੂੰ ਵਾਪਸ ਆਇਆ ਜੀ। ਨਵੰਬਰ 'ਚ ਗਿਆ ਸੀ, 27 ਜਨਵਰੀ ਨੂੰ ਵਾਪਸ ਆਇਆ ਸੀ। ਅੱਛਾ, ਤੁਹਾਡੀਆਂ ਕੀ ਫੀਲਿੰਗਸ ਰਹੀਆਂ ਨੇ ਇਸ ਦੌਰਾਨ? ਜ਼ਾਹਿਰ ਹੈ ਤੁਹਾਡਾ ਘਰ-ਬਾਰ ਤਾਂ ਫੈਸਲਾਬਾਦ ਦੇ ਵਿੱਚ ਹੈ, ਲੈਲਪੁਰ ਦੇ ਵਿੱਚ, ਤੇ ਤੁਹਾਡੀ ਕੀ ਜ਼ਿਹਨੀ ਹਾਲਤ ਰਹੀ ਹੈ ਉਸ ਵੇਲੇ, ਜਿਸ ਵੇਲੇ ਜ਼ਿਹਨੀ ਹਾਲਤ ਇਹੀ, ਬੱਚਿਆਂ ਨੂੰ ਡੇਲੀ ਸਮਝਾਉਂਦੇ ਸੀਗੇ ਜੀ ਵੀ ਬਾਹਰ ਨਹੀਂ ਜਾਣਾ, ਠੀਕ ਹੈ ਜੀ, ਕਿ ਕਿਸੇ ਦੇ ਘਰੋਂ ਚੀਜ਼ ਆਵੇ ਖਾਣੀ ਨਹੀਂ, ਉਹ ਕਿਸੇ ਦੇ ਘਰ ਚੀਜ਼ ਭੇਜਣੀ ਵੀ ਨਹੀਂ, ਉਹ ਵੀ ਸਿਸਟਮ ਬੰਦ ਕਰਾਇਆ ਸਾਰਾ ਉਹਨਾਂ ਕੋਲੋਂ ਕਿ ਆਉਣਾ ਜਾਣਾ ਵੀ ਘੱਟ ਕਰੋ। ਤੇ ਬੱਚਿਆਂ ਨੇ ਬਹੁਤ ਇਹਤਿਆਤ ਕੀਤਾ, ਬਹੁਤ ਮਾਸ਼ਾਅੱਲਾ। ਅਸੀਂ ਵੀ ਇੱਥੇ ਬਹੁਤ ਇਹਤਿਆਤ ਕੀਤਾ। ਸਾਨੂੰ ਤੇ ਹੁਣ ਵੀ ਇਜਾਜ਼ਤ ਨਹੀਂ ਹੈਗੀ ਬਾਹਰ ਜਾਣ ਦੀ। ਹਾਂਜੀ, ਸੈਲਰੀ ਵੀ ਆਉਂਦੀ ਆ, ਉਹ ਵੀ ਜਾਣਾ ਤੇ ਆਉਣਾ ਬਸ ਭੇਜ ਕੇ। ਕਿਸੇ ਮਾਰਕੀਟ ਵੀ ਜਾਣ ਦੀ ਇਜਾਜ਼ਤ ਨਹੀਂ ਹੈਗੀ, ਮਾਰਕੀਟ ਤੁਸੀਂ ਜਾ ਸਕਦੇ ਨਹੀਂ, ਸਾਡੇ ਤੇ ਯਾਨੀ ਜ਼ਿਆਦਾ ਸਖਤੀ ਹੈ ਜੀ। ਬਹੁਤ ਸ਼ੁਕਰੀਆ। ਮਾਰਕੀਟਾਂ ਤੇ ਆਮ ਖੁੱਲੀਆਂ ਜੀ ਇੱਥੇ ਮਾਰਕੀਟਾਂ, ਯਾਨੀ ਕੋਈ ਉੱਥੇ ਉਹਨਾਂ ਨੇ ਸੈਨੀਟਾਈਜ਼ਰ ਰੱਖਿਆ ਬਾਹਰ ਹੀ, ਨਾਲੇ ਉਹ ਮਾਰਕੀਟ ਦੇ ਅੰਦਰ ਜੋ ਜਾਂਦੇ ਆ ਨਾ, ਗਲਵਜ਼ ਦਿੰਦੇ ਆ ਉਹ, ਤੇ ਪਲਾਸਟਿਕ ਦੇ ਗਲਵਜ਼ ਪਾਓ ਦੇ ਅੰਦਰ। ਯੂਸਫ ਸਾਹਿਬ, ਸਾਡੇ ਨਾਲ ਤੁਸੀਂ ਜੁੜੇ ਰਹਿਣਾ। ਡਾਕਟਰ ਸ਼ਫੀਕ ਸਾਹਿਬ ਨੇ ਸਾਨੂੰ ਹੁਣ ਜੁਆਇਨ ਕੀਤਾ। ਬਾਜ਼ ਦਫਾ ਇਹਨਾਂ ਦੇ ਸਿਗਨਲ ਜਿਹੜੇ ਨੇ ਉਹ ਧੋਖਾ ਦੇ ਜਾਂਦੇ ਨੇ ਇਹ, ਲੇਕਿਨ ਅਸੀਂ ਕਹਿੰਦੇ ਕਿ ਇਸ ਤੋਂ ਪਹਿਲੇ ਕਿ ਸਿਗਨਲ ਜਿਹੜੇ ਨੇ ਉਹ ਕਿਤੇ ਆਸੇ-ਪਾਸੇ ਹੋ ਜਾਣ ਤੇ ਡਾਕਟਰ ਸਾਹਿਬ ਦੀ ਜਿਹੜੀ ਮੌਜੂਦਗੀ ਜਿਹੜੀ ਹੈ ਉਹ। ਡਾਕਟਰ ਸ਼ਫੀਕ ਸਾਹਿਬ, अस्सलाम वालेकुम। ਡਾਕਟਰ ਸ਼ਫੀਕ ਸਾਹਿਬ, ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ? ਡਾਕਟਰ ਸਾਹਿਬ,
डॉक्टर शफीक साहब, मेरा ख्याल है कि ਮੈਨੂੰ ਲੱਗਦਾ ਡਾਕਟਰ ਸਾਹਿਬ ਦਾ ਸਿਗਨਲ ਦੀ ਹੀ ਦਿੱਕਤ ਸੀ। ਚਲੋ ਇਹਦੀ ਸਰਫਰਾਜ਼ ਅਹਿਮਦ ਸਾਹਿਬ ਨੇ ਸਾਡੇ ਨਾਲ ਇਹਨਾਂ ਨਾਲ ਵੀ ਗੱਲ ਕਰਦੇ ਜੀ। ਸਰਫਰਾਜ਼ ਸਾਹਿਬ ਕੀ ਹਾਲ ਹੈ ਜੀ? अस्सलाम वालेकुम, सत श्री अकाल। ਸਤਿ ਸ੍ਰੀ ਅਕਾਲ ਸਰ। ਕਿਹੜੇ ਸ਼ਹਿਰ ਤੋਂ ਕਿੱਥੋਂ ਗੱਲ ਕਰ ਰਹੇ ਜੀ? सरकार सऊदी अरेबिया दमाम। ਵਾਹ ਜੀ ਵਾਹ, ਸਾਊਦੀ ਅਰੇਬੀਆ ਦਮਾਮ ਤੋਂ। ਅੱਛਾ ਜੀ, ਕੀ ਬਾਤ ਹੈ। ਅੱਛਾ, ਕੀ ਸੂਰਤ ਹਾਲ ਹੈ ਜੀ ਉੱਥੇ ਕਰੋਨਾ ਦੀ ਉੱਥੇ? जी करोना तो पहले ते तुसी ये दसो कि विचों किधर गायब हो जांदे हो, अल्लाह दे बने हो कि दो हफ्ते नजर ही नहीं आउंदे। बिल्कुल सही, हालांकि वही मतलब सजाद साहब बहुत अच्छा हैंडल करते हैं, लेकिन जो एक कमी है ना तुहाडी वो पूरी नहीं होंदी। पता नहीं वो सन मजा नहीं आउंदा तुहाडे तो बगैर ना। ਮੈਂ ਬਹੁਤ ਮਾਫੀ ਚਾਹੁੰਦਾ ਮੇਰਾ ਦੋਸਤ। ਮੈਂ ਵੀਕਐਂਡ ਤੇ ਸੈਟਰਡੇ ਸੰਡੇ ਮੈਂ ਕੰਮ ਤੇ ਹੁੰਦਾ ਤੇ ਕੰਮ ਤੋਂ ਕਈ ਵਾਰ ਵਕਤ ਨਹੀਂ ਮਿਲਦਾ ਮੈਨੂੰ ਕੰਮ ਤੋਂ ਨਿਕਲ ਕੇ ਗੱਲਬਾਤ ਕਰਨ ਦਾ। ਅੱਜ ਪਰ ਮੈਂ ਛੁੱਟੀ ਕੀਤੀ ਸਵੇਰ ਦੇ ਹਾਫ ਦੀ। ਮੈਂ ਇਸ ਤੋਂ 1 ਘੰਟੇ ਬਾਅਦ ਹੁਣ ਕੰਮ ਤੇ ਜਾਣਾ ਹੈ। ਮੈਂ ਸਵੇਰੇ ਅੱਧੀ ਛੁੱਟੀ ਕਰਕੇ ਘਰ ਹੈਗਾ ਵਾ ਤੇ ਘਰੋਂ ਬੈਠ ਕੇ ਪ੍ਰੋਗਰਾਮ ਮੈਂ ਕਰ ਰਿਹਾ। ਪਰ ਮੈਂ ਮਾਫੀ ਚਾਹੁੰਦਾ, ਕੋਸ਼ਿਸ਼ ਕਰਾਂਗਾ ਕਿ ਆ ਸਕਾਂ ਹਾਂ ਹਫਤੇ। ਸਰਫਰਾਜ਼ ਸਾਹਿਬ ਨੇ ਜਿਹੜੀ ਅਰੋੜਾ ਸਾਹਿਬ ਗੱਲ ਕੀਤੀ ਹੈ ਨਾ, ਉਹਨੂੰ ਇੱਕ ਸ਼ੇਰ ਦੇ ਵਿੱਚ ਕਿ ਐਡੀ ਵੀ ਮਜਬੂਰੀ ਕੀ ਹੈ, ਐਡੀ ਵੀ ਮਜਬੂਰੀ ਕੀ ਹੈ, ਪਿਆਰ ਤੋਂ ਵੱਧ ਜ਼ਰੂਰੀ ਕੀ ਹੈ। वाह जी वाह वाह, सजाद साहब मजा आ गया। अच्छा बाकी जी कोविड ते मतलब डिस्कस हो रही है तो उस बारे सॉरी सरफराज साहब, सॉरी ਤੁਹਾਡੀ जी 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 हाँ कंटिन्यू करो। प्यार बहुत आ तो प्यार ਹੁਣ ਆਰਾਮ ਦੇ नहीं नहीं अल्लाह दे बंदे आउंदे रह करो, ਤੁਹਾਡੇ ਨਾਲ बड़ी रौनक चलती है। बाकी है जी कोविड जो इत्थे काफी जरा मतलब हुण ते नॉर्मलाइजेशन हो गई है। कोई इतना जरा वो पहले पैनिक आई ना कि पता नहीं बचना है या नहीं बचना, पता नहीं फिर वापस जाना है या नहीं। ते एक बहुत ज्यादा हर बंदे के अंदर पैनिक आई, किसी अपने रूम के अंदर किसी चीज ਨੂੰ टच करना ते एक डर ਹੁੰਦਾ ही ना कि शायद इत्थे ना किते वायरस होवे। उस चो है कि काफी मतलब 90% तक जेड़ा ना वो रिलैक्स माइंड हो गया वे। वो एक पैनिक जेड़ा ना वो काफी हद तक खत्म हो गया। बाकी ये कि जरूरी है कि क्योंकि अजे टोटली कंप्लीट नहीं फिनिश होया ना, इस वजह तो कि रिस्पॉन्सिबिलिटी जेड़ी है वो अजे हर बंदे ते उतनी है वे कि सोशल डिस्टेंस रखे, मास्क जरूरी है। उस अलावा जो भी मतलब इस बारे में SOPs हैं उन्होंने फॉलो करना बिल्कुल मतलब हर बंदे ने चाहिए वे। क्योंकि जदों तक इदी वैक्सीन नहीं मार्केट चो आउंदी उन्ने तक तुसी ऐ नहीं कह सकते कि बिल्कुल मतलब उन्हें खत्म हो गई है जी। ते बाकी है कि इत्थों दी गवर्नमेंट ने काफी सपोर्ट किया हर बंदे ने। उन्होंने यह नहीं देखा, उन्होंने हर रोज मतलब असी SMS अगो वैबसाइट ते मतलब उन्होंने यह आख्या कि कोई जरूरी नहीं कि तुसी अगर लीगल हो तो ही अगर दोन कोई फीलिंग होंदी है तो तुसी हॉस्पिटल जाओ। जो इनलीगल भी रह रहे हैं ईवन उन्होंने वास्ते भी साडे डोर ओपन है। अगर कुछ थोड़ी बहुत भी किते फीलिंग आउंदी है, सस्पैक्टेड फील कर दियो तुसी अपने आप नो ते तुसी उस टाइम हॉस्पिटल च जाओ जेड़ा भी तुहाडे करीब है। और टोटली मतलब कोई एक फिल्स भी एक पैसा भी मतलब तुहाडे ते कोई चार्ज नहीं आई। ਜ਼ਬਰਦਸਤ। ਅੱਛਾ ਸਰਫਰਾਜ਼ ਸਾਹਿਬ, ਇਹ ਤਾਂ ਤੁਸੀਂ ਬੜੀ ਜ਼ਬਰਦਸਤ ਗੱਲ ਕੀਤੀ। ਮੈਨੂੰ ਤੁਹਾਨੂੰ ਮੈਂ ਇੰਟਰਪਟ ਕਰਕੇ ਇੱਕ ਸਵਾਲ ਪੁੱਛਣਾ ਚਾਹੁੰਦਾ ਵਾਂ ਤੁਹਾਡੀ। ਮੈਂ ਕਿਉਂਕਿ ਅਸੀਂ ਪੰਜਾਬੀ ਸਾਥ ਹੈਗੇ ਸਾਰੇ ਸਾਂਝੀ ਸਾਥ ਵਿੱਚ ਬਹਿੰਦੇ ਆ ਤੇ ਅਸੀਂ ਜ਼ੁਬਾਨ ਦੀ ਗੱਲ ਬੜੀ ਕਰਦੇ ਆ। ਤੇ ਤੁਹਾਡਾ ਪਾਕਿਸਤਾਨ ਵਿੱਚ ਤੁਹਾਡਾ ਇਲਾਕਾ ਕਿਹੜਾ, ਪਿੰਡ ਕਿਹੜਾ ਜੀ ਤੁਹਾਡਾ? मंडी बाउदीन डिस्ट्रिक्ट है जी। ਅੱਛਾ ਜੀ। ਤੇ ਫਾਲੀਆ ਸਿਟੀ ਹੈ। ਅੱਛਾ ਜੀ। ਉੱਥੇ ਦੀ ਸੂਰਤ ਹਾਲ ਕੀ ਹੈ ਤੁਹਾਡੇ ਘਰ ਵਿੱਚ? ਸਾਹਿਬ ਤੁਸੀਂ ਗੱਲ ਕਰਦੇ ਹੋਗੇ ਉੱਥੇ ਕੀ ਸੂਰਤ ਹਾਲ ਹੈ ਜੀ? ਉਹ ਜਿਵੇਂ ਅੱਗੇ ਨਾਸਰ ਸਾਹਿਬ ਨੇ ਆਖਿਆ ਨਾ ਕਿ ਪਿੰਡਾਂ ਥਾਵਾਂ ਤੇ ਬਿਲਕੁਲ ਕਿਸੇ ਨੇ ਮੰਨਿਆ ਹੀ ਨਹੀਂ ਹੈ ਨਾ ਬਈ ਕੋਈ ਚੀਜ਼ ਹੈ ਵੀ। ਤੇ ਸਾਡੇ ਕਰੀਬ ਤੇ ਵੈਸੇ ਕੋਈ मतलब ਇਵੇਂ ਦਾ ਸਾਹਮਣੇ ਨਹੀਂ ਆਇਆ ਪੇਸ਼ੈਂਟ ਕਿ ਸੁਣਦੇ ਰਹੇ ਆ ਕਿ मतलब ਫਲਾਂ ਜਗ੍ਹਾ ਤੇ ਹੋਇਆ ਫਲਾਂ ਤੇ ਹੋਇਆ, ਲੇਕਿਨ ਕੋਈ ਕਲੋਜ਼ ਫਰੈਂਡ ਜਾਂ ਜਿਹੜੇ ਰਿਲੇਸ਼ਨ ਵਾਲੇ ਨਾ ਉਹਨਾਂ ਚੋਂ ਇੰਜ ਕੋਈ नहीं बज़ाहिर नजर आया। और अरोड़ा साहब इसमें ना लाइफ नो बड़ा
ਹੋਰ ਤਰ੍ਹਾਂ ਜੀਣ ਦਾ ਇੱਕ ਸਿਖਾਇਆ ਵੇ ਸਾਨੂੰ। ਅਗਰ ਤੁਸੀਂ ਉਸ ਨੂੰ ਉਸ ਤਰੀਕੇ ਨਾਲ ਜਾਓ ਤੇ ਉਹ ਮੇਰਾ ਖਿਆਲ ਹੈ ਕੋਵਿਡ ਤੋਂ ਇਲਾਵਾ ਹੋਰ ਤੁਹਾਨੂੰ ਕੋਈ ਚੀਜ਼ ਸਿਖਾ ਵੀ ਨਹੀਂ ਸਕਦੀ। ਉਹ ਦੋ ਚੀਜ਼ਾਂ ਹਨ ਕਿ ਇੱਕ ਤੁਹਾਡੇ ਜਿਹੜੇ ਅਨਨੈਸੈਸਰੀ ਜਿਹੜੀਆਂ ਚੀਜ਼ਾਂ ਹਨ ਕਿ ਮੈਂ ਅਨਨੈਸੈਸਰੀ ਟਰੈਵਲਸ ਵੀ ਕਿ ਬਗੈਰ ਵਜ੍ਹਾ ਤੋਂ ਜੀ ਉਹ ਉੱਥੇ ਮੇਰਾ ਪਹੁੰਚਣਾ ਬਹੁਤ ਜ਼ਰੂਰੀ ਹੈ ਜੀ। ਸ਼ਾਦੀ ਵਿੱਚ ਅਗਰ 500 ਬੰਦਾ ਨਾ ਹੋਵੇ ਤੇ ਮੇਰੀ ਤੇ ਕੀ ਰੈਪੂਟੇਸ਼ਨ ਰਹਿ ਜਾਣੀ ਫੈਮਿਲੀ 'ਚ। ਅੱਛਾ, ਉਹ ਕੋਵਿਡ ਨੇ ਦੱਸਿਆ ਨਹੀਂ, ਸ਼ਾਦੀ ਤੁਹਾਡੀ ਸਿੰਪਲ ਤਰੀਕੇ ਨਾਲ ਵੀ ਹੋ ਸਕਦੀ ਹੈ ਜੀ। ਤੇ ਦੂਸਰਾ ਜਿਹੜਾ ਆਖਦੇ ਹਨ ਜੀ ਮੈਂ ਮੀਟਿੰਗ ਮੇਰੀ ਅਗਰ ਮੈਂ ਉਸ ਮੀਟਿੰਗ 'ਚ ਨਾ ਗਿਆ ਇੰਨਾ ਲਾਸ ਹੋ ਜਾਣਾ, ਫੈਮਿਲੀ ਨੂੰ ਟਾਈਮ ਨਹੀਂ ਦੇ ਸਕਦਾ, ਮਤਲਬ 2 ਹਫ਼ਤੇ ਆਪਣੇ ਬੱਚਿਆਂ ਨੂੰ ਨਹੀਂ ਮਿਲ ਸਕਦਾ। ਉਹ ਕੋਵਿਡ ਨੇ ਆਖਿਆ ਨਹੀਂ, ਤੁਸੀਂ ਮਿਲ ਵੀ ਸਕਦੇ ਹੋ, ਤੁਸੀਂ ਟਾਈਮ ਵੀ ਦੇ ਸਕਦੇ ਹੋ, ਤੁਸੀਂ ਆਪਣੇ ਕੰਮ ਵੀ ਚਲਾ ਸਕਦੇ ਹੋ ਜੀ। ਇਹ ਜਿਹੜੀ ਅਨਨੈਸੈਸਰੀ ਚੀਜ਼ਾਂ ਹਨ ਨਾ, ਇਹ ਇਹਨੇ ਦੱਸਿਆ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਇਹਨੂੰ ਰਿਡਿਊਸ ਕਰ ਸਕਦੇ ਹੋ ਜੀ। ਔਰ ਦੂਸਰਾ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਇੱਕ ਹੋਇਆ ਨਾ, ਉਹ ਵੇਖੋ ਅਸੀਂ ਜੀ ਇੱਕ ਸਾਡਾ ਮਾਈਂਡ ਸੈਟ ਆ, ਚਾਹੇ ਉਹ ਵਰਲਡ ਵਿੱਚ ਕਿਤੇ ਵੀ ਹੋਵੇ, ਅਸੀਂ ਜਿਹੜੇ ਮਤਲਬ ਸੈਲਰੀ ਵਾਲੇ ਤਬਕਾਂ ਉਹ ਆਖਦੇ ਜੀ ਹੈਲੋ ਠੀਕ ਹੈ ਚੱਲ ਅੱਜ ਹੈਣ ਪੈਸੇ ਕੱਲ ਦੀ ਕੱਲ ਵੇਖਾਂਗੇ, ਅੱਜ ਤੇ ਜਿਹੜੇ ਹੈਣ ਉਹ ਤੇ ਉਡਾ ਦੇਵੋ ਨਾ, ਬਾਕੀ ਕੱਲ ਫਿਰ ਵੇਖੀ ਆ ਹੀ ਜਾਣ ਦੇਖਦੇ। ਲੇਕਿਨ ਨਹੀਂ, ਤੁਸੀਂ ਲਾਈਫ ਦੇ ਵਿੱਚ ਮਤਲਬ ਅਗਰ ਕੱਲ ਨੂੰ ਤੁਸੀਂ ਇਗਨੋਰ ਕਰ ਦਿੰਦੇ ਹੋ ਨਾ ਤੇ ਫਿਰ ਤੁਸੀਂ ਕਦੇ ਜ਼ਿੰਦਗੀ 'ਚ ਸਕਸੈਸ ਨਹੀਂ ਹੋ ਸਕਦੇ। ਤੁਸੀਂ ਲਾਜ਼ਮ ਆਪਣੇ ਕੱਲ ਪਰਸੋਂ ਆਉਣ ਵਾਲੇ ਦਿਨਾਂ ਵਾਸਤੇ ਇਤਨਾ ਤੁਹਾਡੇ ਕੋਲ ਅਰੇਂਜਮੈਂਟ ਹੋਣਾ ਚਾਹੀਦਾ ਕਿ ਯਾਰ ਅਗਰ ਮੈਂ ਮਹੀਨਾ 1-2 ਜਿਹੜੇ ਨਾ ਕਿਤੇ ਲੈਫਟ ਰਾਈਟ ਮੇਰੀ ਜੌਬ ਹੋ ਜਾਏ ਜਾਂ ਮਤਲਬ ਕੁਝ ਵੀ, ਜਿਵੇਂ ਹੁਣ ਪੈਨਾਡੈਮਿਕ ਆ ਗਿਆ ਹੈ ਤੇ ਸਰਵਾਈਵ ਕਰ ਸਕੇ ਬੰਦਾ ਜੀ। ਇਹ ਚੀਜ਼ਾਂ ਬੜੀਆਂ ਇੱਕ ਜ਼ਿੰਦਗੀ 'ਚ ਨਾ, ਕਿਉਂਕਿ ਅਸੀਂ ਤੇ ਬਲਕਿ ਮੇਰਾ ਖਿਆਲ ਕਿਸੇ ਵੀ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਇਵੇਂ ਦੀ ਇਹ ਕੋਈ ਸਿਚੁਏਸ਼ਨ ਨਹੀਂ ਵੇਖੀ ਹੋਣੀ ਤੇ ਅਸੀਂ ਤੇ ਚਲੋ ਫਿਰ ਮਤਲਬ ਅਜੇ ਏਜ ਵਿੱਚੋਂ ਕਾਫੀ ਕੰਮ ਆ। ਇਹ ਚੀਜ਼ਾਂ ਜਿਹੜੀਆਂ ਨਾ ਇਹ ਇੱਕ ਸਾਨੂੰ ਸਿੱਖਣ ਨੂੰ ਮਿਲੀਆਂ ਜੀ। ਕੋਰੋਨਾ ਨੇ ਵੈਸੇ ਦੁਨੀਆ ਨੂੰ ਬਹੁਤ ਕੁਝ ਦਿੱਤਾ ਹੈ, ਜਿੱਥੇ ਲੋਕਾਂ ਨੂੰ ਜਾਨੀ ਨੁਕਸਾਨ ਵੀ ਹੋਇਆ ਹੈ, ਪਰ ਸਿੱਖਣ ਨੂੰ ਬਹੁਤ ਕੁਝ ਮਿਲਿਆ ਸਾਨੂੰ ਕਿ ਇਨਸਾਨੀਅਤ ਜਿਹੜੀ ਹੈ ਨਾ ਕੋਰੋਨਾ ਦੇ ਅੰਦਰ ਬਹੁਤ ਪੈਦਾ ਕਰ ਦਿੱਤੀ ਹੈ। ਜਿਸ ਤਰ੍ਹਾਂ ਕਿ ਪ੍ਰੋਫੈਸਰ ਸਾਹਿਬ ਥੋੜ੍ਹੀ ਦੇਰ ਪਹਿਲਾਂ ਕਹਿ ਰਹੇ ਸਨ ਕਿ ਇੱਕ ਦੂਸਰੇ ਦੀ ਇਮਦਾਦ ਵਾਸਤੇ ਅਸੀਂ ਖੜੇ ਹੋਏ ਹਾਂ। ਅਸੀਂ ਲੋੜ ਸਮਝ ਆਈ ਹੈ, ਅਸੀਂ ਕਿਹਾ ਕਿ ਯਾਰ ਸਾਡੇ ਕੋਲ ਤਾਂ ਹੈ ਦਾਲ ਮਸਾਲੇ, ਘਰ ਦੀ ਲੋੜ ਮੁਤਾਬਕ ਸਾਡੇ ਕੋਲ ਆਟਾ ਦਾਲਾਂ ਹੈਗੀਆਂ ਨੇ, ਜੇ ਕਿਸੇ ਨੂੰ ਦੇਣਾ ਵੀ ਪੈਂਦਾ ਥੋੜਾ ਬਹੁਤ ਜ਼ਰੂਰ ਦਿਓ। ਹਰ ਇੱਕ ਨੇ ਜਿੰਨੀ ਵੀ ਹੋ ਸਕੀ ਮਦਦ ਕੀਤੀ, ਇਹ ਬੜੀ ਚੰਗੀ ਗੱਲ ਹੈ। ਸਰਕਾਰਾਂ ਨੇ ਵੀ ਜਿਸ ਤਰ੍ਹਾਂ ਤੁਸੀਂ ਹੁਣ ਅਰਜ਼ ਕੀਤਾ ਕਿ ਲੀਗਲ ਇਲੀਗਲ ਨੂੰ ਇੱਕ ਪਾਸੇ ਰੱਖ ਕੇ ਜੇ ਮੈਡੀਕਲ ਹੈਲਪ ਦੀ ਲੋੜ ਹੈ ਤਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਨਸਾਨੀਅਤ ਦੇ ਪੱਖੋਂ ਅਸੀਂ ਸਾਰੇ ਥੋੜੇ ਜਿਹੇ ਬਿਹਤਰ ਹੋਏ ਹਾਂ ਇਸ ਕਰੋਨਾ ਦੇ ਨਾਲ। ਹੁਣ ਕਿੰਨੀ ਦੇਰ ਹੁੰਦੇ ਆ, ਕਿੰਨੀ ਦੇਰ ਵਾਸਤੇ ਬਿਹਤਰ ਰਹਿੰਦੇ ਆ, ਇਹ ਸਾਡੇ ਉੱਤੇ ਸਾਰਿਆਂ ਉੱਤੇ ਹੈ। ਅਸੀਂ ਇਹ ਕਰੋਨਾ ਦੇ ਜਾਣ ਤੋਂ ਬਾਅਦ, ਵਾਇਰਸ ਦਾ ਇਲਾਜ ਹੋ ਜਾਣ ਤੋਂ ਬਾਅਦ ਅਸੀਂ ਸਾਡੇ ਅੰਦਰ ਇਨਸਾਨੀਅਤ ਕਿੰਨੀ ਦੇਰ ਜ਼ਿੰਦਾ ਰਹਿੰਦੀ ਹੈ, ਇਹ ਸਾਡੇ ਉੱਤੇ ਇਹ ਨਹੀਂ ਕਿ ਕਰੋਨਾ ਗਿਆ ਤਾਂ ਫਿਰ ਹੁਣ ਲੋੜ ਹੀ ਨਹੀਂ ਕਿਸੇ ਚੀਜ਼ ਦੀ, ਅਸੀਂ ਕਿਸੇ ਦੀ ਕਿਉਂ ਮਦਦ ਕਰੀਏ, ਮੈਂ ਆਪਣਾ ਘਰ ਭਰ ਲਵਾਂ, ਮੈਂ ਹੋਰ ਚੀਜ਼ਾਂ ਇਕੱਠੀਆਂ ਕਰ ਲਵਾਂ, ਇਹ ਫਿਰ ਸਾਡੇ ਉੱਤੇ ਸਾਰਿਆਂ ਉੱਤੇ ਹੋਏਗਾ। ਅੱਛਾ ਪ੍ਰੋਫੈਸਰ ਸਾਹਿਬ, ਇੱਕ ਤੁਹਾਡੇ ਨਾਲ ਵੀ ਗੱਲ ਕਰਨੀ ਜ਼ਰੂਰੀ ਹੈ। ਦੋਸਤਾਂ ਦੇ ਨਾਲ ਬਹੁਤ ਸਾਰੇ ਦੋਸਤਾਂ ਅਚਾਨਕ ਹੀ ਕਾਮੈਂਟਸ ਦੀ ਝੜੀ ਲੱਗ ਗਈ ਉੱਥੇ ਕਾਮੈਂਟਸ ਦੇ ਵਿੱਚ। ਮੈਂ ਪੜ੍ਹ ਰਿਹਾ ਸੀ ਨਾਲ ਕਾਮੈਂਟਸ ਫੋਨ ਦੇ ਉੱਤੇ, ਆਪਣੇ ਵੀ ਕਾਮੈਂਟਸ ਪੜ੍ਹਦਾ ਰਹਿੰਦਾ ਵਾ ਜੀ। ਉੱਥੇ ਕਾਮੈਂਟਸ ਆ ਰਹੇ ਸਨ ਕਿ ਕਮਾਲ ਚੇਅਰ ਕਿਹਾ, ਤੇ ਮੈਨੂੰ ਵੀ ਲੱਗਦਾ ਕਿ ਮੌਕੇ ਤੇ ਮਾਰੀ ਜਿਹੜੀ ਸੱਟ ਹੈ ਨਾ ਉਹਦੇ ਵਰਗਾ ਕੁਝ ਹੋਰ ਨਹੀਂ। ਜਿਹੜੀ ਸੱਟ ਉਹ ਜਿਹੜੀ ਮੌਕੇ ਤੇ ਲੱਗੇ, ਤੁਸੀਂ ਛੱਕਾ ਉਸੇ ਬਾਲ ਤੇ ਲੱਗਦਾ, ਜਿਹੜੀ ਮੌਕੇ ਤੇ ਮਾਰੀ ਜਾਏ ਉਹ ਛੱਕਾ ਹੈ, ਜਿੱਦਾਂ ਕਿ ਫਿਰ 1 ਰਨ ਜਾਂ 2 ਰਨ ਵਾਲੀ ਗੇਮ ਹੋ ਜਾਂਦੀ ਬਾਲ। ਤੁਸੀਂ ਛੱਕਾ ਮਾਰਿਆ, ਅੱਜ ਕਮਾਲ ਕਰ ਦਿੱਤੀ ਪ੍ਰੋਫੈਸਰ ਸਾਹਿਬ, ਮਜ਼ਾ ਆ ਗਿਆ। ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਤੇ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਜ਼ਾਹਿਰ ਹੈ ਕਿ ਢਿੱਲੋਂ ਸਾਹਿਬ ਜਿਵੇਂ ਕਹਿ ਰਹੇ ਸੀ ਤੇ ਜ਼ਾਹਿਰ ਹੈ ਕਿ ਬਹੁਤ ਇੱਕ ਹੋਰ ਇੱਕ ਛੋਟੀ ਜਿਹੀ ਇੱਕ ਨਜ਼ਮ ਹੈ ਤਾਂ ਉਰਦੂ ਦੇ ਵਿੱਚ ਉਹ, ਲੇਕਿਨ ਉਹ ਤੁਹਾਡੇ ਵੱਲੋਂ ਹੈ ਜਿਹੜੀ ਤੁਸੀਂ ਜਵਾਬ ਦੇ ਸਕਦੇ ਉਹ ਹੈ ਕਿ ਹਾਂਜੀ, ਕੁछ काम थे अपनी मर्जी के, कुछ काम फकत मजबूरी थे, कुछ काम थे अपनी मर्जी के, कुछ काम फकत मजबूरी थे, फिर वक्त बहुत ही थोड़ा था और सारे काम जरूरी थे। ਇਹ ਦੇਖੋ ਜੀ, ਤੁਸੀਂ ਇਸ ਤਰਫ ਵੀ ਖੇਡ ਰਹੇ ਹੋ, ਇਸ ਤਰਫ ਵੀ ਖੇਡ ਰਹੇ ਹੋ, ਇੱਕੋ ਬੰਦਾ
चिड़ी छिक्का दोवें पासे खेल रहे जी, बैडमिंटन ते मैच इकल्ला ही खेल रहे, क्या ही बात है। ਦੇਖੋ ਜੀ ਇਹ ਜਿਹੜਾ ਆਪਣਾ ਇਹ ਗੱਲ ਜਿਹੜੀ ਹੁੰਦੀ ਹੈ, ਜ਼ਾਹਿਰ ਹੈ ਕਿ ਉਹ ਫਿਰ ਇੱਕ ਤਰਫਦਾਰੀ ਵੀ ਨਹੀਂ ਉਹਦੇ ਵਿੱਚ ਹੋਣੀ ਚਾਹੀਦੀ, ਇੱਕ ਬੈਲੈਂਸ ਹੀ ਹੋਵੇ, ਮਤਵਾਜ਼ਨ ਹੋਵੇ ਗੱਲ, ਉਹੀ ਹੀ ਚੰਗੀ ਲੱਗਦੀ ਹੈ। ਹੁਣ ਜਿੰਨੀ ਗੱਲ ਹੋ ਗਈ ਹੈ ਨਾ, ਹੁਣ ਅਰੋੜਾ ਸਾਹਿਬ ਸਾਨੂੰ ਪ੍ਰੋਗਰਾਮ ਤੋਂ ਘੰਟਾ ਪਹਿਲੇ ਜਿਵੇਂ ਮੈਂ ਮੈਸੇਜ ਕਰਦਾ ਨਾ, ਕਾਲ ਕਰਿਆ ਕਰਨੀ ਕਿੰਨੇ ਵਜੇ ਆ, ਮੈਂ ਹੱਥ ਜੋੜ ਲੈ, ਮੈਂ ਲੇਟ ਨਾ ਹੋ ਜਾ। ਅੱਛਾ ਅਰੋੜਾ ਸਾਹਿਬ, ਤੁਹਾਡੇ ਤੋਂ ਇੱਕ ਸਵਾਲ ਹੈ ਇਸ ਜਿਹੜਾ ਸਾਡਾ ਟੌਪਿਕ ਜਿਹੜਾ ਚੱਲ ਰਿਹਾ ਹੈ, ਕਿ ਤੁਸੀਂ ਜ਼ਾਹਿਰ ਹੈ ਕਿ ਐਸੇ ਮੁਲਕ ਦੇ ਵਿੱਚ ਹੋ ਕਿ ਜਿੱਥੇ ਜ਼ਿੰਦਗੀ ਬੜੀ ਤੇਜ਼ ਹੈ, ਫਾਸਟ ਹੈ ਜ਼ਿੰਦਗੀ, ਔਰ ਉਹ ਜ਼ਿਆਦਾ ਜਿਹੜੀ ਹੈ ਇੱਕ ਆਨਲਾਈਨ ਚੀਜ਼ਾਂ ਜਿਹੜੀਆਂ ਉੱਥੇ ਮੌਜੂਦ ਨੇ। ਕਿਆ ਇਹ ਜਿਹੜਾ ਕਰੋਨਾ ਸੀਗਾ, ਇਹਨੇ ਕਿਹੜੇ ਐਸੇ ਬਿਜ਼ਨਸ ਸੀ ਜਿਹੜੇ ਜਿਨ੍ਹਾਂ ਨੂੰ ਬੂਸਟ ਅਪ ਕੀਤਾ ਹੈ, ਜ਼ਿਆਦਾ ਬਿਜ਼ਨਸ ਹੋਣ ਲੱਗ ਪਏ ਨੇ ਇਹਦੀ ਵਜ੍ਹਾ ਤੋਂ? ਜੀ ਸੋ ਆਨਲਾਈਨ ਕਰੋਨਾ ਤੋਂ ਬਾਅਦ 3-4 ਕਿਸਮ ਦੇ ਬਿਜ਼ਨਸਿਸ ਨੇ ਜਿਹਨਾਂ ਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਜਿਹਨਾਂ ਨੂੰ ਇਫੈਕਟ ਮਿਲਿਆ। ਇੱਕ ਚੀਜ਼, ਜੋ ਵੀ ਬੰਦਾ ਪਹਿਲਾਂ ਆਨਲਾਈਨ ਕੁਝ ਵੀ ਵੇਚ ਰਿਹਾ ਸੀ, ਮਿਸਾਲ ਦੇ ਤੌਰ ਉੱਤੇ ਐਮਾਜ਼ੋਨ ਦੇ ਉੱਤੇ ਪ੍ਰੋਡਕਟ ਸੇਲਸ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਨੇ। ਮੈਂ ਉਹਨਾਂ ਲੋਕਾਂ 'ਚ ਜੋ ਕਿ ਆਪ ਜਾ ਕੇ ਚੀਜ਼ ਖਰੀਦੀ ਸੀ, ਆਨਲਾਈਨ ਘੱਟ ਖਰੀਦਦੇ ਸੀ, ਪਰ ਹੁਣ ਮੈਂ ਆਪ ਚੀਜ਼ਾਂ ਆਨਲਾਈਨ ਖਰੀਦਣ ਲੱਗਿਆ। ਮਿਸਾਲ ਤੌਰ ਤੇ ਕਮੀਜ਼ ਜਿਹੜੀ ਮੈਂ ਪਾਈ ਹੈ, ਮੈਂ ਆਨਲਾਈਨ ਬਾਏ ਕਰ ਲਈ। ਅੱਗੇ ਕਦੇ ਸੋਚਿਆ ਨਹੀਂ ਸੀ ਕਿ ਆਨਲਾਈਨ ਚੀਜ਼ਾਂ ਖਰੀਦਾਂਗੇ। ਨੰਬਰ 1। ਨੰਬਰ 2, ਜਿਹੜਾ ਬਿਜ਼ਨਸ ਜਿਹਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ, ਜਿਹੜੀ ਗਰੋਸਰੀ ਸਟੋਰ ਸੀ, ਜਿਹੜੀ ਉਹ ਦੁਕਾਨਾਂ ਜਿਹੜੀ ਆਟਾ ਦਾਲਾਂ ਮਸਾਲੇ ਵੇਚਦੇ ਸੀ, ਲੋਕਾਂ ਨੇ ਰੈਸਟੋਰੈਂਟਸ ਵਿੱਚ ਖਾਣਾ ਘੱਟ ਕਰ ਦਿੱਤਾ, ਬਾਹਰ ਖਾਣਾ ਘਟਾ ਦਿੱਤਾ, ਘਰਾਂ ਵਿੱਚ ਕੁਕਿੰਗ ਬਹੁਤ ਹੋਈ। ਇਨਫੈਕਟ ਜੁਲਾਈ ਮਹੀਨੇ ਵਿੱਚ ਆਟੇ ਦੀ ਸੇਲ, ਇੱਕ ਇੱਥੇ ਆਟਾ ਆਉਂਦਾ ਜਿਹਨੂੰ ਕਹਿੰਦੇ ਆਲ ਪਰਪਸ ਫਲਾਵਰ, ਜਿਹਨੂੰ ਹਰ ਕਿਸੇ ਨੂੰ ਕੁੜੀਆਂ ਤੋਂ ਲੈ ਕੇ ਸਭ ਕੁਝ ਬਣਾ ਸਕਦੇ, ਜਿਹਨੂੰ ਗੋਰੇ ਕੇਕ ਬਣਾਉਣ ਵਾਸਤੇ ਵੀ ਵਰਤਦੇ, ਹੋਰ ਸਾਰੀ ਚੀਜ਼ਾਂ ਵਾਸਤੇ ਉਹੀ ਆਟਾ ਵਰਤਿਆ ਜਾਂਦਾ ਹੈ। ਆਲ ਪਰਪਸ ਫਲਾਵਰ ਦੀ ਜਿਹੜੀ ਸੇਲ ਸੀ ਆਲ ਟਾਈਮ ਹਾਈ ਹੋ ਗਈ ਸੀ। ਕੈਨੇਡਾ ਦੀ ਜਿਹੜੀ ਫੈਕਟਰੀਆਂ ਸੀ ਉਹ ਇੰਨੀ ਕੁ ਜ਼ਿਆਦਾ ਕੰਮ ਕਰ ਰਹੀ ਸੀ ਕਿ ਉਹਨਾਂ ਕੋਲ ਸਪਲਾਈ ਨਹੀਂ ਸੀ ਹੋ ਪਾ ਰਹੀ। ਖੰਡ ਦੀ ਸੇਲ ਵੱਧ ਗਈ। ਘਰਾਂ ਵਿੱਚ ਜਦੋਂ ਤੁਸੀਂ ਬੈਠਦੇ ਹੋ, ਫਿਰ ਤੁਸੀਂ ਕੋਈ ਕੇਕ ਬਣਾ ਰਿਹਾ, ਕੋਈ ਪੇਸਟਰੀ ਬਣਾ ਰਿਹਾ, ਕੋਈ ਪੀਜ਼ਾ ਬਣਾ ਰਿਹਾ, ਕੋਈ ਰੋਟੀ ਬਣਾ ਰਿਹਾ, ਜਿਸ ਤਰ੍ਹਾਂ ਜੋ ਪਸੰਦ ਆ ਉਹ ਬਣਾ ਰਿਹਾ। ਸੋ ਆਟੇ ਦੀ ਸੇਲਸ ਬਹੁਤ ਵਧੀਆ ਇਸ ਨਾਲ। ਅੱਛਾ, ਹੋਰ ਇਸ ਦੇ ਨਾਲ ਨਾਲ ਜੇ ਸੇਲਸ ਦੀ ਗੱਲ ਕਰਾਂ, ਜਿਹੜੇ ਖਾਸ ਨਿਗਾਹ ਦੇ ਜਿਹੜੇ ਚਸ਼ਮੇ ਸਨ, ਨਿਗਾਹ ਦੇ ਚਸ਼ਮੇ ਇੱਥੇ ਖਾਸੇ ਮਹਿੰਗੇ ਮਿਲਦੇ ਨੇ। ਉਹਨਾਂ ਦੀ ਨਿਗਾਹ ਵਾਲੀ ਐਨਕਾਂ ਜੇ ਤੁਸੀਂ ਲੈਂਦੇ ਹੋ ਤੇ ਕਰੀਬ, ਜੇ ਪਾਕਿਸਤਾਨ ਜਾਂ ਇੰਡੀਆ ਦੀ ਕੀਮਤ ਤੋਂ ਦੇਖਾਂ ਤੇ ਮੈਂ ਲਗਭਗ ਕਹਿ ਸਕਦਾ 8 ਤੋਂ 10 ਗੁਣਾ ਕੀਮਤ ਤੇ ਮਿਲਦੀਆਂ ਨੇ। ਲੋਕਾਂ ਨੇ ਇਹ ਸਾਰੀ ਚੀਜ਼ਾਂ ਆਨਲਾਈਨ ਬਾਏ ਕਰਨੀ ਸ਼ੁਰੂ ਕਰ ਦਿੱਤਾ। ਤੁਹਾਡੇ ਕੋਲ ਨੁਸਖਾ ਹੈ ਸੀ, ਪ੍ਰਿਸਕ੍ਰਿਪਸ਼ਨ ਹੈ ਸੀ, ਆਨਲਾਈਨ ਜਾ ਕੇ ਬਾਏ ਕਰ ਸਕਦੇ ਸੀ। ਫਰੇਮ ਦੇਖਣਾ ਤੇ ਉਹ ਚਾਈਨਾ ਤੋਂ, ਇੰਡੀਆ ਤੋਂ, ਪਾਕਿਸਤਾਨ ਤੋਂ ਬਣ ਕੇ ਆ ਰਹੀਆਂ ਸਨ। ਉਹ ਸਸਤੀਆਂ ਲੋਕਾਂ ਨੇ ਇੱਥੇ ਖਰੀਦਣੀਆਂ ਸ਼ੁਰੂ ਕਰਤੀਆਂ। ਯਾਨੀ ਕਿ ਉਹ ਸਾਰੇ ਬਿਜ਼ਨਸਿਸ ਜੋ ਕੁਝ ਆਨਲਾਈਨ ਵੇਚ ਸਕਦੇ ਸੀ ਉਹ ਵਧੇ। ਇਸ ਦੇ ਨਾਲ ਨਾਲ ਡਿਲੀਵਰੀ ਦਾ ਕੰਮ ਬਹੁਤ ਵਧਿਆ। ਜਿਹੜੇ ਡਿਲੀਵਰੀਜ਼ ਕਰਦੇ ਸੀ ਉਹ ਬਿਜ਼ਨਸ ਖਾਸਾ ਵੱਧ ਗਿਆ। ਸੋ ਉਹਨਾਂ ਬਿਜ਼ਨਸ ਵਿੱਚ ਬਹੁਤ ਇਜ਼ਾਫਾ ਹੋਇਆ। ਪਰ ਜੇ ਮੈਂ ਕਹਾਂ ਕਿ ਜਿਹੜੇ ਬਾਕੀ ਬਿਜ਼ਨਸ ਰੈਸਟੋਰੈਂਟ ਨੇ ਉਹਨਾਂ ਨੂੰ ਬੇਹੱਦ ਨੁਕਸਾਨ ਹੋਇਆ। ਰੈਸਟੋਰੈਂਟਸ ਨੂੰ ਇਸ ਦੇ ਵਿੱਚ ਰੈਸਟੋਰੈਂਟਸ ਨੇ ਸਭ ਤੋਂ ਲੂਜ਼ ਕੀਤਾ। ਇਸ ਤੋਂ ਇਲਾਵਾ ਹੋਰ ਬੜੇ ਸਾਰੇ ਬਿਜ਼ਨਸ, ਜਿਵੇਂ ਮੇਰਾ ਆਪਣਾ ਮੇਨ ਬਿਜ਼ਨਸ ਸੀਗਾ, ਮੀਡੀਆ ਬਿਜ਼ਨਸ ਸੀ। ਮੈਂ ਐਡਵਰਟਾਈਜ਼ਿੰਗ ਵਾਸਤੇ ਫਿਲਮਾਂ ਬਣਾਉਂਦਾ, ਮੇਰਾ ਮੇਨ ਬਿਜ਼ਨਸ ਉਹ ਸੀ। ਮੇਰਾ ਬਿਜ਼ਨਸ ਉਸ ਨਾਲ ਕਾਫੀ ਹੱਦ ਤੱਕ, ਮੇਰਾ 90% ਬਿਜ਼ਨਸ ਪਿਛਲੇ ਸਾਲ ਦੇ ਮੁਕਾਬਲੇ ਘਟ ਗਿਆ। ਸੋ ਨੁਕਸਾਨ ਜ਼ਿਆਦਾ ਬਿਜ਼ਨਸ ਨੂੰ ਹੋਇਆ, ਜਿਹੜੇ ਰੀਟੇਲ ਕਰ ਰਹੇ ਸੀ ਉਹਨਾਂ ਨੂੰ ਫਾਇਦਾ ਹੋਇਆ। ਮੈਂ ਅਰੋੜਾ ਸਾਹਿਬ ਕਿਤੇ ਇੱਕ ਰਿਪੋਰਟ ਪੜ੍ਹ ਰਿਹਾ ਸੀ, ਕਿਉਂਕਿ ਇਹ ਜਿਹੜਾ ਕਰੋਨਾ ਦੇ ਦਿਨਾਂ ਦੇ ਵਿੱਚ ਜ਼ਾਹਿਰ ਹੈ ਤੁਹਾਡੀ ਸਾਰੀ ਜਿੰਨੀ ਵੀ ਐਕਟੀਵਿਟੀ ਸੀ, ਮਸਰੂਫੀਅਤ ਸੀ ਜਿਹੜੀ, ਉਹ ਖਤਮ ਹੋ ਗਈ ਸੀ ਤੇ ਤੁਸੀਂ ਆਪਣੇ ਘਰਾਂ ਦੇ ਅੰਦਰ ਐਵੇਂ ਬੈਠੇ ਸੀ ਜਿਵੇਂ ਬੰਦਾ ਕੋਈ ਰੇਲ ਦੇ ਡੱਬੇ ਦੇ ਵਿੱਚ ਬੈਠਾ ਹੁੰਦਾ। ਯਾਨੀ ਅਗਰ ਤੁਸੀਂ ਜਾਂਦੇ ਵੀ ਹੋ ਖਾਣਾ ਖਾਣ ਵਾਸਤੇ ਤੇ ਵਾਪਸ ਆ ਕੇ ਆਪਣੇ ਹੀ ਕਮਰੇ ਦੇ ਵਿੱਚ, ਆਪਣੇ ਹੀ ਘਰ ਦੇ ਵਿੱਚ ਇੱਕ ਅਜਨਬੀ ਤਰ੍ਹਾਂ, ਇੱਕ ਜਿਵੇਂ ਰੇਲ ਦੇ ਡੱਬੇ 'ਚ ਬੰਦਾ ਆ ਕੇ ਬਹਿ ਜਾਂਦਾ, ਇਸੇ ਤਰ੍ਹਾਂ ਚੀਜ਼ਾਂ ਹੋ ਰਹੀਆਂ। ਅੱਛਾ, ਮਸਰੂਫੀਅਤ ਜਿਹੜੀ ਸੀ ਜ਼ਿਆਦਾਤਰ ਲੋਕਾਂ ਦੇ ਕੋਲੇ ਕੀ ਸੀ? ਇਹ ਮੋਬਾਈਲ। ਮੈਂ ਕਹਿੰਦਾ ਕਿ ਅਗਰ ਇਹ ਮੋਬਾਈਲ ਜਿਹੜੇ ਹੈ, ਮੋਬਾਈਲ ਫੋਨ ਲੋਕਾਂ ਦੇ ਕੋਲੇ ਨਾ ਹੁੰਦੇ, ਨੈਟ ਨਾ ਹੁੰਦਾ, ਤਾਂ ਸ਼ਾਇਦ ਹੋਰ ਜ਼ਿਆਦਾ ਸਾਈਕੋਲੋਜੀਕਲੀ ਇੱਕ ਜਿਹੜੀਆਂ ਬਿਮਾਰੀਆਂ ਸੀ, ਜਿਹੜੇ ਆਰਜ਼ੇ ਸੀ, ਜਿਹੜੇ ਬਹੁਤ ਜ਼ਿਆਦਾ ਵੱਧ ਸਕਦੇ ਸੀ। ਮੈਂ ਕਹਿੰਦਾ ਕਿ ਲੋਕਾਂ ਨੂੰ ਬੜਾ ਹੌਸਲਾ ਦਿੱਤਾ, ਮਾਲੂਮਾਤ ਵੀ ਦਿੱਤੀ ਇਹਨੇ, ਔਰ ਲੋਕਾਂ ਨੂੰ ਵਕਤ ਗੁਜ਼ਾਰਨ ਵਾਸਤੇ ਇੱਕ ਟਾਈਮ ਵੀ ਦਿੱਤਾ ਇਹਨੇ। ਅੱਛਾ, ਤੁਸੀਂ ਇਹਦਾ ਅੰਦਾਜ਼ਾ ਇਸ ਤੋਂ ਲਾਓ ਕਿ ਨੈਟਫਲਿਕਸ ਜਿਹੜਾ ਆਪਣੀਆਂ ਆਨਲਾਈਨ ਜਿਹੜੇ ਆਪਣੀ ਫਿਲਮਾਂ ਬਾਕੀ ਚੀਜ਼ਾਂ ਦਿਖਾ ਰਿਹਾ, ਉਹਦੇ ਜਿਹੜੇ ਯੂਜ਼ਰ ਸੀ ਜਿਹੜੇ, ਉਹ ਗਾਲਬਨ 2 ਜਾਂ 3 ਕਰੋੜ ਸੀ ਕਰੋਨਾ ਸ਼ੁਰੂ ਹੋਣ ਤੋਂ ਪਹਿਲੇ, ਔਰ ਉਹ ਵਿਦ ਕੁਛ ਮਹੀਨਿਆਂ ਦੇ ਅੰਦਰ ਅੰਦਰ ਹੀ
ਉਹਦੇ ਯੂਜ਼ਰ ਜਿਹੜੇ ਸੀ 18 ਕਰੋੜ ਤੇ ਪਹੁੰਚ ਗਏ ਸੀ ਤੇ ਯਾਨੀ ਤਿੰਨਾਂ ਚ ਜਿਹੜਾ ਉਹਨੂੰ ਅਰਸਾ ਜਿਹੜਾ 5-6 ਸਾਲ 2 ਕਰੋੜ ਤੇ ਲੱਗਾ ਸੀਗਾ ਉਹ ਯਕਦਮ ਜਿਹੜੇ 18 ਕਰੋੜ ਤੇ ਚਲੇ ਗਏ। ਤੇ ਇਹ ਦੇਖੋ ਕਿ ਕੁਝ ਐਸੇ ਵੀ ਬਿਜ਼ਨਸ ਨੇ, ਲੇਕਿਨ ਪਿਛਲੇ ਦਿਨਾਂ ਇੱਕ ਇਹ ਵੀ ਹੁਣ ਮੈਂ ਰਿਪੋਰਟ ਪੜ੍ਹ ਰਿਹਾ ਸੀ ਕਿ ਉਹਨਾਂ ਨੂੰ ਮਸਲਾ ਪੇਸ਼ ਆ ਰਿਹਾ ਕਿ ਉਹਨਾਂ ਦੇ ਵਿਊਅਰਸ਼ਿਪ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ, ਔਰ ਉਹਦੀ ਵਜ੍ਹਾ ਇਹ ਹੈ ਕਿ ਉਹਨਾਂ ਕੋਲ ਨਵਾਂ ਕੁਛ ਨਹੀਂ ਦਾ ਦੇਣ ਵਾਸਤੇ, ਕਿਉਂਕਿ ਪਿੱਛੋਂ ਹੁਣ ਪ੍ਰੋਡਕਸ਼ਨ ਨਹੀਂ ਹੋ ਰਹੀ ਚੀਜ਼ਾਂ ਦੀ, ਫਿਲਮਾਂ ਨਹੀਂ ਬਣ ਰਹੀਆਂ, ਨਵੀਆਂ ਚੀਜ਼ਾਂ ਨਹੀਂ ਆ ਰਹੀਆਂ, ਔਰ ਲੋਕ ਤਕਰੀਬਨ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਅਕਸਰ ਜਿਹੜੀਆਂ ਉਹ ਦੇਖ ਚੁੱਕੇ ਨੇ ਉਹ। ਤੇ ਇਸ ਵਜ੍ਹਾ ਤੋਂ ਇੱਕ ਅਰਸੇ ਤੱਕ ਤਾਂ ਕੁਝ ਐਸੇ ਬਿਜ਼ਨਸ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇੱਕ ਵਾਧਾ ਮਿਲਿਆ, ਕੋਈ ਐਸੇ ਵੀ ਨੇ ਜਿਹੜੇ ਘਟ ਵੀ ਗਏ ਨੇ। ਅੱਛਾ, ਬਾਕੀ ਦੋ ਸਾਡੇ ਨਾਲ ਜੁੜੇ ਨੇ, ਨਵੀਦ ਸਾਹਿਬ ਵੀ ਨੇ, ਇਹਨਾਂ ਦੇ ਨਾਲ ਵੀ ਗੱਲ ਕਰਾਂਗੇ। ਉਸ ਤੋਂ ਬਾਅਦ ਅਸੀਂ ਇੱਕ ਇਹਦਾ ਹੋਰ ਪਹਿਲੂ ਜਿਹੜਾ ਥੋੜਾ ਜਿਹਾ ਅਸੀਂ ਉਸ ਤੇ ਵੀ ਡਿਸਕਸ਼ਨ ਕਰਾਂਗੇ ਕਿ ਇਹ ਇਹਨਾਂ 5-6 ਮਹੀਨਿਆਂ ਦੇ ਵਿੱਚ ਲੋਕਾਂ ਦੇ ਆਪਸ ਦੇ ਵਿੱਚ ਰਾਬਤੇ ਕਿਵੇਂ ਵਧੇ ਨੇ ਜ਼ਿਆਦਾ। ਇੱਕ ਤਾਂ ਹੋਣਾ ਤਾਂ ਇਹ ਚਾਹੀਦਾ ਨਾ, ਇਸ ਬਿਮਾਰੀ ਦੀ ਵਜ੍ਹਾ ਤੋਂ ਸੋਸ਼ਲ ਡਿਸਟੈਂਸਿੰਗ ਹੋ ਗਈ ਹੈ, ਲੋਕ ਦੂਰ ਹੋ ਗਏ ਨੇ। ਮੈਂ ਕਹਿੰਦਾ ਕਿ ਲੋਕ ਕਰੀਬ ਹੋਏ ਨੇ ਇੱਕ ਦੂਸਰੇ ਦੇ, ਦੂਰ ਹੋਣ ਦੀ ਬਜਾਏ ਕਰੀਬ ਹੋਏ ਨੇ। ਔਰ ਸਭ ਤੋਂ ਵੱਡੀ ਮਿਸਾਲ ਜਿਹੜੀ ਹੈ ਉਹ ਸਾਡੀ ਇਹ ਸਾਂਝੀ ਸੱਥ ਹੈ। ਇਸ ਤੇ ਅਸੀਂ ਇੱਕ ਨਵਾਂ ਟੌਪਿਕ, ਨਵੀਂ ਇੱਕ ਗੱਲ ਕਰਾਂਗੇ ਬਾਅਦ ਦੇ ਵਿੱਚ। ਪਹਿਲੇ ਨਵੀਦ ਸਾਹਿਬ ਦੇ ਕੋਲੋਂ ਪੁੱਛ ਲਈਏ। ਮੈਂ ਮਾਫੀ ਚਾਹਾਂਗਾ ਅਗਰ ਇਹਸਾਨ ਗੁੱਜਰ ਸਾਹਿਬ ਪਹਿਲੇ ਬੋਲ ਲੈਂਦੇ, ਮੈਂ ਇੱਕ ਕਸਟਮਰ ਲੈ ਲਵਾਂ, ਤੁਹਾਨੂੰ ਪਤਾ ਜੀ ਥੋੜਾ ਜਿਹਾ ਨਾਲ ਕੰਮ ਤੇ ਹੈਗਾ। ਜੀ ਜ਼ਰੂਰ ਇਹਸਾਨ ਗੁੱਜਰ ਸਾਹਿਬ ਤੋਂ ਗੱਲ ਕਰ ਰਹੇ। ਨਵੀਦ ਸਾਹਿਬ ਤੁਸੀਂ ਆਪਣਾ ਕੰਮ ਕਰਕੇ ਆ ਜਾਓ। ਜੀ ਗੁੱਜਰ ਸਾਹਿਬ ਕੀ ਹਾਲ ਚਾਲ ਹੈ? ਜੀ अस्सलाम वालेकुम जी, सत श्री अकाल, नमस्ते जी साਰਿਆਂ ਨੂੰ। ਕੀ ਹਾਲ ਹੈ? ਠੀਕ ਠਾਕ ਹੋ? ਬਹੁਤ ਵਧੀਆ। ਤਾਂ ਤੁਸੀਂ ਸੁਣਾਓ, ਸਿਹਤ ਤਬੀਅਤ ਕਿਵੇਂ? ਠੀਕ ਹੋ? ਅਲਹਮਦੁਲਿਲਾ ਜੀ, ਅਸੀਂ ਤੇ ਹੁਣ ਕਰੋਨਾ ਰਿਕਵਰਡ ਚਾਹੁੰਦੇ ਹਾਂ। ਹਾਂਜੀ ਅਲਹਮਦੁਲਿਲਾ। ਤੁਸੀਂ ਲੜ ਕੇ ਆਏ ਹੋ, ਜਿੱਤ ਕੇ ਆਏ ਹੋ ਕਰੋਨਾ ਨੂੰ ਜੀ। ਜੀ ਅਲਹਮਦੁਲਿਲਾ ਜੀ, ਬਸ ਅੱਲਾ ਦਾ ਸ਼ੁਕਰ ਹੈ ਜੀ, ਸਾਡੇ ਚ ਕੀ ਔਕਾਤ ਹੈ, ਬਸ ਉਹਦਾ ਕਰਮ ਨਵਾਜ਼ੀ ਹੈ। ਅਸੀਂ ਕਿੱਥੇ ਲੜ ਸਕਦੇ, ਉਹਦੀ ਬਸ ਕਰਮ ਨਵਾਜ਼ੀ ਹੋਈ ਹੈ। ਵਰਨਾ ਜਿਸ ਤਰ੍ਹਾਂ ਬੜੇ ਬੜੇ ਲੋਕ ਚਲੇ ਗਏ ਜੀ ਇਸ ਕਰੋਨਾ ਚ, ਅੱਲਾ ਉਹਨਾਂ ਦੀ ਮਗਫਰਤ ਫਰਮਾਏ ਪਹਿਲੇ ਤੇ, ਕਿ ਜਿਹੜੇ ਚੰਗੇ ਭਲੇ ਸੀ, ਸਿਹਤਮੰਦ ਸੀ, ਬੜੇ ਬੜੇ ਜਵਾਨ ਲੋਕ ਗਏ, ਬੜੇ ਬੜੇ ਜਿਨ੍ਹਾਂ ਚ ਮਤਲਬ ਇਹੀ ਕਰੋਨਾ ਦੀ। ਅੱਛਾ, ਕਈ ਲੋਕ ਇਹਦੇ ਚ ਬੜੀ ਉਹ ਕੀ ਕਹਿੰਦੇ ਸਾਜ਼ਿਸ਼ੀ ਥਿਊਰੀਆਂ ਵੀ ਡਿਸਕਸ ਕਰਦੇ ਨੇ, ਜਿਸ ਤਰ੍ਹਾਂ ਅੱਗੇ ਢਿੱਲੋਂ ਸਾਹਿਬ ਕਹਿ ਰਹੇ ਸੀ ਕਿ ਪਿੰਡਾਂ ਚ ਲੋਕ ਹਜੇ ਤੱਕ ਨਹੀਂ ਮੰਨਦੇ। ਮੈਂ ਕਹਿੰਦਾ ਪਿੰਡਾਂ ਚ ਕੀ, ਸ਼ਹਿਰਾਂ ਚ ਵੀ ਹਜੇ ਬੜੀ ਦੁਨੀਆ ਨਹੀਂ ਮੰਨਦੀ। ਸ਼ਹਿਰਾਂ ਚ ਵੀ ਬੜੇ ਬੜੇ ਪੜ੍ਹੇ ਲਿਖੇ ਲੋਕ ਜਿਹੜੇ ਉਹ ਗੱਲ ਕਰਦੇ, ਕਹਿੰਦੇ ਹੈ ਹੀ ਨਹੀਂ। ਮਤਲਬ ਉਹ ਕਹਿੰਦੇ ਜਦ ਤੱਕ ਤੁਹਾਨੂੰ ਕੋਈ ਚੀਜ਼ ਆਪ ਕਿਸੇ ਐਕਸਪੀਰੀਅੰਸ ਤੋਂ ਨਹੀਂ ਗੁਜ਼ਰਦੇ, ਤੁਹਾਨੂੰ ਉਸ ਚੀਜ਼ ਦਾ ਯਕੀਨ ਨਹੀਂ ਆਉਂਦਾ। ਮੈਂ ਤੇ ਗੁਜ਼ਰ ਚੁੱਕਿਆ, ਹੋਰ ਵੀ ਮੇਰੇ ਖੈਰ ਕਈ ਰਿਲੇਟਿਵਸ ਨੇ ਜਾਂ ਕਈ ਜਾਣਨੇ ਵਾਲੇ ਨੇ ਜਿਹੜੇ ਇਸ ਬਿਮਾਰੀ ਚੋਂ ਗੁਜ਼ਰ ਚੁੱਕੇ ਨੇ। ਤੇ ਇਹ ਪਹਿਲੇ ਤੇ ਇੱਕ ਗੱਲ, ਇੱਕ ਲਾਈਨ ਡਰਾ ਕਰ ਲੈਣੀ ਚਾਹੀਦੀ ਕਿ ਇਹ ਕੋਈ ਸਾਜ਼ਿਸ਼ੀ ਥਿਊਰੀ ਫਿਲਹਾਲ ਨਜ਼ਰ ਨਹੀਂ ਆ ਰਹੀ ਹੈ। ਚੀਜ਼ ਹੈ, ਬਿਮਾਰੀ ਹੈ, ਲੇਕਿਨ ਉਹ ਬਾਕੀ ਚੀਜ਼ਾਂ ਤੇ ਡਿਸਕਸ ਕੀਤਾ ਜਾ ਸਕਦਾ ਹੈ ਕਿ ਉਹਨੂੰ ਐਗਜ਼ੈਜਰੇਟ ਜ਼ਿਆਦਾ ਕੀਤਾ ਗਿਆ, ਮੀਡੀਆ ਤੇ ਉਹਦਾ ਖੌਫ ਜ਼ਿਆਦਾ ਫੈਲਾਇਆ ਗਿਆ, ਠੀਕ ਹੈ, ਉਹਦੀ ਵਜ੍ਹਾ ਤੋਂ ਕਈ ਚੀਜ਼ਾਂ ਨੂੰ ਮਤਲਬ ਰਿਸਟ੍ਰਿਕਟ ਕੀਤਾ ਗਿਆ। ਇਹਦੇ ਤੇ ਗੱਲ ਕੀਤੀ ਜਾ ਸਕਦੀ ਹੈ। ਲੇਕਿਨ ਕਈ ਲੋਕ ਕਹਿੰਦੇ ਜੀ ਸਿਰੇ ਤੋਂ ਬਿਮਾਰੀ ਨਹੀਂ ਹੈ। ਮੇਰਾ ਪਰਸਨਲੀ ਬਿਲੀਵ ਫਿਲਹਾਲ ਨਹੀਂ ਹੈ। ਵੱਲਾ ਆਲਮ, ਇਹਦੇ ਅੱਗੇ ਜਾ ਕੇ ਕੀ ਹੋਏਗਾ। ਤੇ ਬਾਕੀ ਨਵੀਦ ਸਾਹਿਬ ਆ ਗਏ ਨੇ। ਨਵੀਦ ਸਾਹਿਬ ਤੁਸੀਂ ਵੀ ਕਰੋ, ਮੈਂ ਫਿਰ ਮਜ਼ੀਦ ਇਨਸ਼ਾਅੱਲਾ ਗੱਲ ਕਰਦਾ ਇਹਦੇ ਵਿੱਚ ਮਜ਼ੀਦ ਪੁਆਇੰਟ ਕਿ। ਅੱਛਾ, ਨਾਸਰ ਸਾਹਿਬ ਵੀ ਨਾਲ ਆ ਗਏ ਨੇ। ਨਾਸਰ ਸਾਹਿਬ, ਨਵੀਦ ਸਾਹਿਬ ਦੀ ਮੁੱਛਾਂ ਵੱਲ ਵੇਖ ਲਓ ਤੇ ਤੁਹਾਡੇ ਕਮੈਂਟ ਚਾਹੀਦੇ ਨੇ ਇੱਥੇ। ਗੌਰ ਦੇਣਾ ਦੀ ਗੱਲ ਸੁਣ ਲਈ, ਮੁੱਛਾਂ ਦੀ ਆਵਾਜ਼ ਸੁਣਾਂਗੇ। ਮੁੱਛਾਂ ਤਾਂ ਨਾਸਰ ਅੱਗੇ ਪਿੱਛੇ ਵੀ ਦਿਨੇ ਕਾਲ ਲਾ ਕੇ ਕਰਦਾ ਰਹਿੰਦਾ। ਮੈਂ ਤਾਂ ਅੱਗੇ ਕਿਹਾ ਵੀ ਭਲਾ ਬੁੜੀ ਗੋਤਨਾ ਤੇ ਬੰਦਾ ਮੁੱਛ ਨਾਲ ਵੱਜਦਾ। ਚਲੋ ਲੇਟ ਆਈ, ਰਾਤ ਗਈ, ਕੋਈ ਨਹੀਂ ਖੈਰ। ਅੱਛਾ ਜੀ, ਵੈਸੇ ਕੋਈ ਸਰ ਜੀ ਇੰਨਾ ਡਿਫਰੈਂਸ ਨਹੀਂ ਹੈ ਲਾਈਕ UK, USA, ਕੈਨੇਡਾ ਤੇ ਇੱਧਰ ਯੂਰਪ ਦਾ। ਹਾਂ, ਲੇਕਿਨ ਹੈ ਕਿ ਮਤਲਬ ਕਿ ਪਲੈਨਿੰਗ ਦਾ ਥੋੜਾ ਡਿਫਰੈਂਸ ਹੋ ਸਕਦਾ ਕਿ ਜਿਸ ਤਰ੍ਹਾਂ ਪਲੈਨਿੰਗ ਕੀਤੀ ਗਈ। ਚਲੋ ਸ਼ੁਰੂ ਕਰਦੇ ਹਾਂ ਕਿ ਜੀ ਜਾਨ, ਕਿਉਂਕਿ ਜਾਨ ਹੈ, ਅਸੀਂ ਇੱਕ ਦੂਜੇ ਨਾਲ ਕਨੈਕਟ ਹੋਏ ਹਾਂ ਨਾ ਜੀ। ਇਹ ਜਾਨ ਬਹੁਤ ਇੰਪੋਰਟੈਂਸ ਇਸ ਜਿਹੜੇ ਮਤਲਬ ਕਿ ਸਿਚੁਏਸ਼ਨ ਦੇ ਵਿੱਚ, ਇਸ ਪੈਨਿਕ ਦੇ ਵਿੱਚ ਦੇਖੀ ਗਈ ਹੈ ਨਾ ਜੀ। ਔਰ ਬੜੀ ਕੀਮਤੀ ਜਾਨਾਂ, ਭਾਵੇਂ ਕੋਈ ਵਡੇਰੀ ਉਮਰ ਦਾ ਹੋਏ ਜਾਂ ਛੋਟੀ ਉਮਰ ਦਾ ਹੋਏ, ਜਾਨ ਤਾਂ ਜਾਨ ਆ ਜੀ। ਉਹਨੂੰ ਪਿਆਰੀ ਹੈ ਤੇ ਜਿਹਦੇ ਨਾਲ ਜੁੜਿਆ ਉਹ ਮਤਲਬ ਅਸੀਂ ਬਹੁਤ ਜ਼ਿਆਦਾ ਲੋਸ ਦੇਖਿਆ। ਔਰ ਫਿਰ ਲੋਕਾਂ ਦਾ ਉਹਦੇ ਤੇ ਜਿਹੜਾ ਦੁੱਖ ਇਜ਼ਹਾਰ, ਲਾਰੀ ਬਾਤ ਇਕੋਨਮੀ ਨੂੰ ਵੀ ਬੜਾ ਧੱਚਕਾ ਲੱਗਾ ਜੀ। ਇਹ ਕਾਮਨ ਪਰਸਨ ਤੋਂ ਲੈ ਕੇ ਮਤਲਬ ਕਿ ਸਟੇਟ ਆਫ ਦਾ ਕੰਟਰੀ ਤੱਕ ਉਹ ਵਰਲਡ ਵਾਈਡ ਜਿਹੜਾ ਸਿਚੁਏਸ਼ਨ ਕ੍ਰੀਏਟ ਹੋਈ ਹੈ। ਤੇ ਉਹ ਭਾਵੇਂ ਉਹਦੇ ਕੋਈ ਕਿਸਾਨ ਹੋਵੇ ਤਾਂ ਭਾਵੇਂ ਕੋਈ ਬਿਜ਼ਨਸਮੈਨ ਹੋਵੇ, ਧੱਚਕਾ ਤਾਂ ਸਾਰਿਆਂ ਨੂੰ ਲੱਗਿਆ ਇੱਕ ਨਾ ਇੱਕ ਜਗ੍ਹਾ ਤੇ ਜਾ ਕੇ, ਹੈ ਨਾ।
ਤੇ ਜਿਹੜੀ ਇੱਕ ਚੀਜ਼ ਸਾਡੀ ਬਹੁਤ ਹੀ ਮਤਲਬ ਕਿ ਹਟਵੀਂ ਆਈ ਹੈ ਯੂਰਪ ਦੇ ਵਿੱਚ ਸਪੈਸ਼ਲੀ ਉਹ ਥਰੂ ਆਊਟ ਦਾ ਵਰਲਡ ਹੋਏਗੀ, ਡਾਈਵੋਰਸ ਰੇਟ ਕੋਰੋਨਾ ਕਰਕੇ ਬਹੁਤ ਜ਼ਿਆਦਾ ਅਪ ਹੋਇਆ ਸੀ, ਕਿਉਂਕਿ ਲੋਕ ਇੱਕ ਦੂਜੇ ਨਾਲ ਇੰਨਾ ਟਾਈਮ ਨਹੀਂ ਸੀ ਗੁਜ਼ਾਰਨਗੇ, ਬਰਦਾਸ਼ਤ ਇੰਨੀ ਨਹੀਂ ਸੀ ਹੈਗੀ ਇੱਕ ਦੂਜੇ ਦੇ ਨਾਲ, ਕੰਮਾਂ ਕਾਰਾਂ ਦੇ ਉੱਤੇ ਨੱਸਣਾ ਭੱਜਣਾ, ਫੈਮਿਲੀ ਦੇ ਵਿੱਚ ਗੈਟ ਟੂਗੈਦਰ ਹੋਣੀ ਨਹੀਂ ਸੀ ਹੈ। ਤੇ ਇਹ ਤਾਂ ਇੱਕ ਬੜਾ ਨੈਗੇਟਿਵ ਚੀਜ਼ ਕਰੋਨੇ ਦਾ ਕਰਕੇ ਸਾਡੀ ਜ਼ਿੰਦਗੀਆਂ ਦੇ ਉੱਤੇ ਆਈ ਹੈ, ਸਪੈਸ਼ਲੀ ਯੂਰਪ ਦੇ ਵਿੱਚ ਵੀ, ਕਿਉਂਕਿ ਜਿਸ ਤਰ੍ਹਾਂ ਹਸਬੈਂਡ ਜਾਂ ਤਾਂ ਜੋਬ ਤੇ ਵਾਈਫ ਘਰ ਹੈ ਕਿਡਸ ਦੇ ਨਾਲ, ਜਾਂ ਤਾਂ ਵਾਈਫ ਜੋਬ ਤੇ ਹੈ ਤਾਂ ਹਸਬੈਂਡ, ਉਹ ਫਿਰ ਥੋੜ੍ਹਾ ਬਹੁਤਾ ਉਹਨਾਂ ਦਾ ਆਪਸ 'ਚ ਗੈਟ ਟੂਗੈਦਰ ਹੁੰਦਾ ਸੀ। ਤੇ ਇਹ ਬੜਾ ਇੱਕ ਇਹਦਾ ਨੈਗੇਟਿਵ ਅਸਰ ਸਾਡੀ ਜ਼ਿੰਦਗੀ ਉੱਤੇ ਆਇਆ। ਜੇ ਅਗਰ ਕਿਸੇ ਨੇ ਓਬਜ਼ਰਵ ਕੀਤੀ ਹੋਏ ਤਾਂ ਵੈਸੇ ਯੂਰਪ ਵਿੱਚ ਬੜੀ ਵੱਡੀ ਇਹ ਚੀਜ਼ ਦੇਖੀ ਗਈ ਆ। ਜੀ ਮੇਰੀ ਆਵਾਜ਼ ਤੁਹਾਨੂੰ ਆ ਰਹੀ? ਅੱਛਾ ਪ੍ਰੋਫੈਸਰ ਸਾਹਿਬ ਇਹਦੇ ਤੇ ਤੁਸੀਂ ਅੱਛਾ ਜੀ 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 ਗੁਜਰ ਸਾਹਿਬ ਜੀ, ਅਹਿਸਾਨ ਗੁਜਰ ਸਾਹਿਬ। ਅੱਛਾ ਤੁਸੀਂ ਇਹਦੇ ਤੇ ਅੱਗੇ ਜ਼ਿਕਰ ਕਰ ਰਹੇ ਸੀ ਕਿ ਕਿਹੜੀ ਇੰਡਸਟਰੀ ਬਹੁਤ ਜ਼ਿਆਦਾ ਇਹਦੇ ਤੋਂ ਬੂਸਟ ਹੋਈ। ਮੇਰੇ ਖਿਆਲ 'ਚ ਆਈਟੀ ਤੇ ਖਾਸ ਤੌਰ ਤੇ ਜਿਹੜੇ ISP ਪ੍ਰੋਵਾਈਡਰਸ ਨੇ, ਇੰਟਰਨੈਟ ਪ੍ਰੋਵਾਈਡਰ, ਉਹਨਾਂ ਦੇ ਬਹੁਤ ਬੂਮ ਆਇਆ, ਕਿਉਂਕਿ ਜ਼ਾਹਰੀ ਗੱਲ ਹੈ ਜਦੋਂ ਸਾਰੇ ਲੋਕ ਘਰਾਂ 'ਚ ਦੱਬ ਹੋ ਗਏ ਤੇ ਇੱਕ ਹੀ ਜਿਹੜਾ ਜ਼ਰੀਆ ਸੀ ਵਾਹਿਦ ਲੋਕਾਂ ਨਾਲ ਕਮਿਊਨੀਕੇਟ ਕਰਨ ਦਾ, ਉਹ ਥਰੂ IT ਸੀ, ਔਰ ਉਹ ਤੇ ਇੰਟਰਨੈਟ ਦੇ ਥਰੂ ਹੋਣਾ ਸੀ। ਤੇ ਇੰਟਰਨੈਟ ਕਨੈਕਸ਼ਨ ਬਹੁਤ ਜ਼ਿਆਦਾ ਜਿਹੜਾ ਨਾ ਬੂਸਟ ਹੋਇਆ। ਉਹਦੇ 'ਚ ਕੰਪਨੀਆਂ ਜਿੰਨੀਆਂ ਵੀ ਇੰਟਰਨੈਟ ਸੇਲ ਕਰ ਰਹੀਆਂ ਸੀ, ਉਹਨਾਂ ਦਾ ਰੈਵਨਿਊ ਬਹੁਤ ਉੱਤੇ ਚਲਾ ਗਿਆ। ਠੀਕ ਹੈ, ਇੱਕ ਇਹ ਮਿਸਾਲ ਹੈ। ਜਿਸ ਤਰ੍ਹਾਂ ਪਾਕਿਸਤਾਨ ਦਾ ਇਦਾਰਾ ਵੀ ਹੈ, ਜਿਸ ਤਰ੍ਹਾਂ ਜਿਹਦੇ 'ਚ ਮੈਂ ਹੁੰਦਾ, ਉਹਨਾਂ ਦੀ ਰੈਵਨਿਊ ਬਹੁਤ ਉੱਤੇ ਚਲਾ ਗਿਆ। ਫਿਰ ਇਹਦੇ 'ਚ ਇੱਕ ਹੋਰ ਚੀਜ਼ ਵੀ ਹੈ ਜੀ, ਨੁਕਸਾਨ ਤੇ ਬੜੇ ਲੋਕਾਂ ਨੂੰ ਹੋਇਆ, ਲੇਕਿਨ ਬਲੈਸਿੰਗ ਇਨ ਡਿਸਗਾਈਜ਼ ਜਿਹਨੂੰ ਕਹਿੰਦੇ ਆ ਨਾ, ਕਿ ਇੱਕ ਵਬਾ ਸੀ ਲੇਕਿਨ ਉਹ ਕਿਸੇ ਲੋਕਾਂ ਵਾਸਤੇ ਰਹਿਮਤ ਵੀ ਹੋਈ, ਕਈ ਅਦਾਰਿਆਂ ਵਾਸਤੇ ਵੀ ਰਹਿਮਤ ਹੋਈ, ਕਿ ਉਹਨਾਂ ਦਾ ਮਤਲਬ ਕੋਈ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਐਮਾਜ਼ੋਨ ਦੀ ਗੱਲ ਕਰਦੇ ਹੋ ਕਿ ਅਰੋੜਾ ਸਾਹਿਬ ਕਹਿ ਰਹੇ ਸੀ, ਐਮਾਜ਼ੋਨ ਦੇ ਓਨਰ ਜਿਹੜੇ ਨੇ ਉਹ ਇਸ ਡਿਊਰੇਸ਼ਨ 'ਚ ਕਹਿ ਰਹੇ ਨੇ ਉਹਨਾਂ ਦੇ ਜਿਹੜੇ ਅਸਾਸੇ ਨੇ ਉਹ ਡਬਲ ਹੋ ਗਏ ਇੱਕ ਕਿਸਮ, ਮਤਲਬ ਉਹਨਾਂ ਨੇ ਇੰਨੀ ਕਮਾਈ ਕਰ ਲਈ ਐਮਾਜ਼ੋਨ ਦੇ ਥਰੂ, ਜਾਂ ਕਿਉਂਕਿ ਸਾਰਾ ਆਨਲਾਈਨ ਬਿਜ਼ਨਸ ਉਹਨਾਂ ਦਾ ਚੱਲਿਆ। ਜੀ ਜੀ ਬਿਲਕੁਲ। ਅਹਿਸਾਨ ਸਾਹਿਬ ਸਾਡੇ ਨਾਲ ਤੁਸੀਂ ਜੁੜੇ ਰਹਿਣਾ, ਤੁਹਾਡੇ ਨਾਲ ਮੈਂ ਇੱਕ ਦੋ ਚੀਜ਼ਾਂ ਹੋਰ ਤੁਹਾਡੇ ਕੋਲ ਪੁੱਛਣੀਆਂ। ਤੇ ਤੇਜ ਭਾਈ ਜੀ ਸਾਡੇ ਨਾਲ ਮੌਜੂਦ ਨੇ, ਤੇ ਇਹਨਾਂ ਕੋਲ ਵੀ ਪੁੱਛਾਂਗੇ ਕਿ ਇਹਨਾਂ ਦੇ ਪਿਛਲੇ 4 ਮਹੀਨੇ ਦੇ ਵਿੱਚ 5 ਮਹੀਨੇ ਜਿਹੜੇ ਗੁਜ਼ਰੇ ਨੇ, ਕੀ ਤਜਰਬਾ ਰਿਹਾ ਇਸ ਬਿਮਾਰੀ ਦੇ ਹਵਾਲੇ ਦੇ ਨਾਲ। ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ ਜੀ। ਸਤਿ ਸ੍ਰੀ ਅਕਾਲ। ਦੇਖੋ, ਜਿਹੜੇ 4 ਮਹੀਨੇ ਗੁਜ਼ਰੇ ਆ ਜੀ, ਹਾਲਾਤ ਮੇਰੇ ਜਾਂ ਲੋਕਾਂ ਦੇ, ਮੇਰੇ ਨਾਲਦਿਆਂ ਦੇ ਇਹੋ ਜਿਹੇ ਆ, ਬਸ ਜ਼ਿੰਦਗੀ ਨੂੰ ਧੱਕਾ ਹੀ ਆ। ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਤਾਜ਼ੀ ਕਮਾ ਕੇ ਤਾਜ਼ੀ ਖਾਣ ਵਾਲੇ ਸੀਗੇ, ਉਹਨਾਂ ਨੂੰ ਘਰ ਦੇ ਵਿੱਚ ਬਹਿਣਾ ਪੈ ਗਿਆ ਤੇ ਸਾਰਾ ਕੰਮ ਬੰਦ ਆ, ਖਰਚਾ ਉਵੇਂ ਹੀ ਚੱਲੀ ਜਾਂਦਾ। ਮੇਰੇ ਨਾਲ ਦੇ ਜਿਹੜੇ ਜੁੜੇ ਹੋਏ ਲੋਕ ਆ, ਟਰਾਂਸਪੋਰਟ ਵਾਲੇ ਜਾਂ ਕੋਈ ਵੀ ਆ, ਉਹ ਸਾਰੇ ਕੰਮ ਬੰਦ ਸੀਗੇ। ਔਰ ਬਾਹਰ ਮੁਲਕਾਂ 'ਚ ਜਿਵੇਂ ਕੈਨੇਡਾ ਵਗੈਰਾ 'ਚ ਤਾਂ ਹੈਗਾ ਵੀ ਸਰਕਾਰ ਨੇ ਘਰਾਂ 'ਚ ਬੈਠਿਆਂ ਨੂੰ ਕੋਈ ਨਾ ਕੋਈ ਸਹੂਲਤਾਂ ਦਿੱਤੀਆਂ, ਪਰ ਸਾਡੇ ਇਹੋ ਜਿਹਾ ਸਿਸਟਮ ਸੀਗਾ, ਸਾਡੇ TV ਤੇ ਖਬਰਾਂ 'ਚ ਤਾਂ ਸਹੂਲਤ ਸਾਨੂੰ ਆਈ ਬਹੁਤ, ਤੇ ਪਰ ਆਮ ਲੋਕਾਂ ਦੇ ਵਿੱਚ ਨਹੀਂ ਪਹੁੰਚੀ। ਉੱਥੇ ਤਾਂ 20 ਲੱਖ ਕਰੋੜ ਦੇ ਪੈਕੇਜ, ਉੱਥੇ 20 ਲੱਖ ਕਰੋੜ ਦੇ ਪੈਕੇਜ ਵੰਡਤੇ, ਪਰ ਆਮ ਲੋਕਾਂ ਤੱਕ ਨਹੀਂ ਪਹੁੰਚੇ। ਔਰ ਲੋਕਾਂ ਨੇ ਠੀਕ ਹੈ ਇੱਕ ਦੂਜੇ ਦੀ ਮਦਦ ਕਰਕੇ ਗੁਜ਼ਾਰਾ ਵੀ ਕੀਤਾ, ਪਰ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਗਰੀਬ ਜਨਤਾ ਦਾ ਹੋਇਆ। ਜਿੱਦਾਂ ਬਿਹਾਰ ਦੀ, UP ਦੀ ਜਨਤਾ ਪੰਜਾਬ ਦੇ ਵਿੱਚ ਵਿਚਾਰੇ ਲੇਬਰ ਕਰਕੇ ਕੰਮ ਕਰਕੇ ਗੁਜ਼ਾਰਾ ਕਰਦੇ ਆ। ਜਦੋਂ ਟ੍ਰੇਨਾਂ ਬੰਦ ਹੋ ਗਈਆਂ, ਦੇਖੋ ਸਿਸਟਮ ਜਿਹੜਾ ਥੋੜਾ ਜਿਹਾ ਹਿਸਾਬ ਨਾਲ ਚੱਲਦਾ, ਕੁਝ ਦਿਨ ਦਾ ਟਾਈਮ ਦਿੱਤਾ ਜਾਂਦਾ ਲੋਕਾਂ ਨੂੰ ਵੀ ਭਾਈ ਜਿਹੜਾ ਪਾਸੇ ਆ ਉਹ ਆਪਦੇ ਘਰੇ ਪਹੁੰਚ ਜਾਓ, ਕੋਈ ਆਪਦੇ ਘਰੇ ਜਾ ਕੇ ਟਿਕਾਣੇ ਲੱਗ ਜਾਂਦਾ, ਰੋਟੀ ਪਾਣੀ ਦਾ ਜੁਗਾੜ ਹੋ ਜਾਂਦਾ। ਉਧਰੋਂ ਅਚਾਨਕ ਕਹਿਤਾ ਵੀ ਟ੍ਰੇਨਾਂ ਬੰਦ, ਲੋਕਡਾਊਨ ਹੋ ਗਿਆ, ਲੋਕਾਂ ਨੂੰ ਹਫੜਾ ਤਫੜੀ ਪੈ ਗਈ, ਲੋਕ ਭੱਜ ਪਏ। ਇੱਥੋਂ ਪੰਜਾਬ ਤੋਂ ਬਿਹਾਰ ਜੀ 1500 ਕਿਲੋਮੀਟਰ ਹੈ, 2000 ਕਿਲੋਮੀਟਰ ਤੇ ਵੀ ਲੋਕ ਰਹਿੰਦੇ, ਲੋਕ ਪੈਦਲ ਵੀ ਗਏ। ਔਰ ਇਹੋ ਜਿਹੇ ਹਾਲਾਤ ਹੋਏ, ਰਾਸਤੇ ਦੇ ਵਿੱਚ ਲੋਕਾਂ ਦੇ ਜਾਪੇ ਵੀ ਹੋਏ, ਬੱਚੇ ਵੀ ਪੈਦਾ ਹੋਏ ਰਾਸਤੇ 'ਚ, ਲੋਕ ਸਟੇਸ਼ਨਾਂ ਤੇ ਵੀ ਮਰ ਗਏ। ਉਹ ਹਾਲਾਤ ਬਹੁਤ ਮਾੜੇ ਸੀ। ਜੇ ਥੋੜਾ ਜਿਹਾ ਪਹਿਲਾਂ ਟਾਈਮ, ਕਿਉਂਕਿ ਬੰਦ ਕੀਤਿਆਂ ਵੀ ਕਿਹੜਾ ਕੁਝ ਕੰਟਰੋਲ ਹੋਇਆ,
ਕਰੋਨਾ ਦੇ ਮਰੀਜ਼ ਤਾਂ ਉਦੋਂ ਜ਼ਿਆਦਾ ਵਧੇ, ਸਗੋਂ ਟੀਵੀ ਤੇ ਸਾਨੂੰ ਡਰਾ ਮਾਰਤਾ। ਜਦੋਂ ਤਾਂ 500-600 ਸੀਗਾ ਮਰੀਜ਼, ਉਦੋਂ ਤਾਂ ਲੋਕਡਾਊਨ ਹੋ ਗਿਆ। ਅੱਜ ਲੱਖਾਂ ਦੀ ਗਿਣਤੀ 'ਚ ਮਰੀਜ਼, ਅੱਜ ਅਸੀਂ ਸਾਰਾ ਕੁਝ ਖੁੱਲਿਆ, ਕੰਟਰੋਲ ਕੁਝ ਨਹੀਂ ਹੋਇਆ। ਇਹਦੇ ਨਾਲ ਜੇ ਆਹੀ ਕੁਝ ਹੋਣਾ ਸੀਗਾ, ਲੋਕਾਂ ਦਾ ਪਹਿਲਾਂ ਸੋਚਿਆ ਜਾਂਦਾ, ਲੋਕ ਆਪਦੇ ਘਰਾਂ ਤੱਕ ਪਹੁੰਚ ਜਾਂਦੇ ਪਹਿਲਾਂ ਹੀ, ਤੇ ਵਧੀਆ ਗੱਲ ਸੀ। ਜਾਂ ਇਹਨਾਂ ਵਾਸਤੇ ਕੁਝ ਸਰਕਾਰਾਂ ਥੋੜੀ ਜਿਹੀ ਸਹੂਲਤ ਦਿੰਦੀਆਂ, ਇਹਨਾਂ ਨੂੰ ਘਰਾਂ 'ਚ ਪਹੁੰਚਾਉਣ ਵਾਸਤੇ, ਭਾਵੇਂ ਟ੍ਰੇਨਾਂ ਚਲਾਉਂਦੇ, ਭਾਵੇਂ ਕੁਝ ਮਰਜ਼ੀ ਕਰਦੇ। ਗਰੀਬਾਂ ਦੇ ਹਾਲਾਤ ਬਹੁਤ ਮਾੜੇ ਹੋਏ। ਦੂਜੀ ਗੱਲ ਆ, ਲੋਕਾਂ ਨੇ ਦਾਨ ਵੀ ਬਹੁਤ ਕੀਤਾ ਤੇ ਲੋਕਾਂ ਨੇ ਲੁੱਟਿਆ ਵੀ ਬਹੁਤ। 10 ਰੁਪਈਆਂ ਦਾ ਮਾਸਕ 100 'ਚ ਵੀ ਵਿਕਿਆ, ਠੀਕ ਹੈ। ਜਿਹਨੇ ਕਦੇ ਸੈਨੀਟਾਈਜ਼ਰ ਦਾ ਨਾਂ ਨਹੀਂ ਸੁਣਿਆ ਸੀਗਾ, ਮੈਡੀਕਲਾਂ ਤੇ ਕਦੇ ਵੇਖਿਆ ਵੀ ਨਹੀਂ ਸੀਗਾ ਵੀ ਇਹ ਕੀ ਚੀਜ਼ ਆ, ਉਹ ਵੀ ਇੱਕ ਬਿਜ਼ਨਸ ਬਣ ਗਿਆ। ਉਹਦੇ 'ਚ ਵੀ ਲੋਕਾਂ ਨੇ ਟਕਾ ਕੇ ਲੁੱਟਿਆ ਜਨਤਾ ਨੂੰ। ਹਾਂਜੀ, ਮੈਂ ਕਿਹਾ ਪਹਿਲਾਂ ਵਾਕਈ ਪਤਾ ਹੀ ਨਹੀਂ ਲੋਕਾਂ ਨੂੰ ਵੀ ਸੈਨੀਟਾਈਜ਼ਰ ਹੁੰਦਾ ਕੀ ਹੈ। ਨਹੀਂ, ਨਾ ਉਹ ਸਗੋਂ ਹਸਪਤਾਲ 'ਚ ਜਾਣਾ ਤੇ ਕਈ ਵਾਰ ਕਿਸੇ ਡਾਕਟਰ ਕੋਲੇ ਪਿਆ ਹੋਣਾ ਤੇ ਕਹਿਣਾ ਯਾਰ ਆਹ ਰੰਗ ਜਿਹੇ ਵਾਲੇ ਪਾਣੀ ਨਾਲ ਹੱਥ ਜੇ ਧੋਂਦਾ ਆ, ਉਹ ਕਿਸੇ ਨੂੰ ਕੋਈ ਪਤਾ ਹੀ ਨਹੀਂ ਸੀਗਾ। ਤੇ ਹੁਣ ਬਹੁਤ ਲੋਕਾਂ ਨੇ ਕਮਾਈ ਕੀਤੀ, ਘਰਾਂ 'ਚ ਕਲੇਸ਼ ਵੀ ਹੋਏ, ਕਈ ਵਿਚਾਰਿਆਂ ਨੂੰ ਘਰਾਂ 'ਚ ਵੀ ਕੰਮ ਸਿੱਖਣੇ ਪੈ ਗਏ। ਹਾਲਾਤ ਇਹੋ ਜਿਹੇ ਆ, ਜਿਹੜਾ ਦੁਕਾਨਦਾਰ ਵਾਲਾ ਦੁਕਾਨਦਾਰੀ ਕਰਦਾ ਸੀਗਾ, ਵਧੀਆ ਸ਼ੌਪ ਸੀਗੀ, ਉਹਨੇ ਵੀ ਅੱਕ ਕੇ ਰੇਹੜੀ ਲਾਈ ਵੀ ਚਲੋ ਹੁਣ ਸਬਜ਼ੀ ਤਾਂ ਬਾਜ਼ਾਰ 'ਚ ਵਿਕਦੀ ਆ, ਦੁੱਧ ਵਿਕਦਾ ਆ, ਇਹ ਚੀਜ਼ਾਂ ਬੰਦ ਨਹੀਂ ਹੋਈਆਂ ਸੀਗੀਆਂ। ਤੇ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਵੀ ਰੇਹੜੀਆਂ, ਬਹੁਤ ਲੋਕਾਂ ਨੇ ਇਹੋ ਜਿਹੇ। ਢਿੱਲੋਂ ਸਾਹਿਬ ਵੇਖੋ, ਅੱਜ ਜਿਹੜਾ ਬੰਦਾ ਨਾ ਕਿਸ਼ਤਾਂ ਤਾਰਦਾ ਆ, ਲਾਉਣ ਵਾਲਾ ਕੰਮ ਹੈ, ਉਹਨੂੰ ਲਾਉਣ ਵਾਲਿਆਂ ਨੇ ਆਪਰੇਸ਼ਨ ਤਾਂ ਕਰਨਾ ਸ਼ੁਰੂ ਕਰਤਾ, ਪਰ ਕੰਮ ਚੱਲੇ ਨਹੀਂ, ਠੀਕ ਆ। ਉਹ ਹਾਲਾਤ ਇਹੋ ਜਿਹੇ ਹੋ ਗਏ। ਅਸੀਂ ਇੱਥੇ ਪੜ੍ਹਿਆ, ਇੱਕ ਟਰਾਂਸਪੋਰਟਰ ਸੀਗਾ, ਉਹਦੇ ਕੋਲ 6-7 ਗੱਡੀਆਂ ਸੀਗੀਆਂ, ਉਹਨੇ ਫਾਹ ਲੈ ਲਿਆ। ਲੋਕਾਂ ਦੇ ਹਾਲਾਤ ਇਹੋ ਜਿਹੇ ਵੀ ਹੋਏ ਵੀ ਹੁਣ ਦਿਮਾਗ ਤਾਂ ਖਰਾਬ ਹੁੰਦਾ। ਜਿਹੜਾ ਬੰਦਾ ਤਾਜ਼ੀ ਕਮਾ ਕੇ ਤਾਜ਼ਾ ਕਰਕੇ ਖਾਣ ਵਾਲਾ ਬੰਦਾ, ਇੱਕਦਮ ਕੰਮ ਬੰਦ ਹੋ ਗਿਆ, ਉਹਦੇ ਨਾਲ ਫਿਰ ਹਾਲਾਤ ਬਹੁਤ ਮਾੜੇ ਵੀ ਹੋਏ ਆ। ਤੇ ਸਾਨੂੰ ਜਿਹੜਾ ਫਾਇਦਾ ਜਿਹੜਾ ਹੋਇਆ, ਉਹ ਹੋਇਆ ਪੰਜਾਬੀ ਲਹਿਰ ਦਾ, ਸਾਨੂੰ ਸਾਂਝੀ ਸੱਥ ਦਾ ਹੋਇਆ। ਸਾਡੇ ਜਿਹੜੇ ਪਰਿਵਾਰ ਸਾਡੇ ਤੋਂ ਵਿਛੜੇ ਸੀਗੇ, ਉਹ ਸਾਨੂੰ ਲੋਕਡਾਊਨ ਦੇ ਵਿੱਚ ਮਿਲ ਗਏ। ਮੈਂ ਤੁਹਾਨੂੰ ਆਪਦੀ ਗੱਲ ਇਹ ਦੱਸਦਾ, ਇਹ ਪ੍ਰੋਗਰਾਮ ਨਾ ਚੱਲਦਾ, ਕਿਉਂਕਿ ਦਿਮਾਗ ਤਾਂ ਖਰਾਬ ਸੀਗਾ, ਨੀਂਦ ਤਾਂ ਸਾਨੂੰ ਆਉਂਦੀ ਨਹੀਂ ਸੀਗੀ, ਠੀਕ ਆ। ਅਸੀਂ ਆਰੇ ਲੱਗ ਗਏ, ਝਾਕ ਹੋਣ ਲੱਗ ਗਈ। ਪਹਿਲਾਂ ਤੁਸੀਂ ਲਗਾਤਾਰ ਪ੍ਰੋਗਰਾਮ ਕਰਦੇ ਸੀਗੇ, ਸਾਨੂੰ ਇਹ ਸੀ ਚਲੋ ਸ਼ਾਮ ਨੂੰ ਪ੍ਰੋਗਰਾਮ ਵੇਖਾਂਗੇ। ਅਸੀਂ ਤੁਸੀਂ ਸਾਡਾ ਸਮਾਂ ਬੰਨਿਆ, ਜਾਂ ਜਿਹੜੇ ਸਾਨੂੰ ਪਰਿਵਾਰ ਮਿਲਾਏ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਤੇ ਦੂਜਾ ਫਾਇਦਾ ਜਿਹੜਾ ਹੋਇਆ ਲੋਕਾਂ ਦਾ, ਉਹ ਇਹ ਹੋਇਆ 4 ਬੰਦਿਆਂ ਨਾਲ 5 ਬੰਦਿਆਂ ਨਾਲ ਵੀ ਵਿਆਹ ਹੋਣ ਲੱਗ ਗਏ। ਜਿਹੜੇ ਨਜਾਇਜ਼ ਖਰਚੇ ਸੀ ਮੈਰਿਜ ਪੈਲਸਾਂ ਦੇ, ਉਹ ਵੀ ਬੰਦ ਹੋ ਗਏ। ਮਰਗ ਦਾ ਅਫਸੋਸ ਫੋਨ ਤੇ ਹੋਣ ਲੱਗ ਗਿਆ, ਕਿਤੇ ਮਰਗ ਹੋ ਗਈ, ਨਹੀਂ ਤਾਂ ਗੱਡੀਆਂ ਲੈ ਕੇ ਜਾਓ ਜੀ ਫਲਾਣੇ ਦਾ ਭੋਗ ਆ, ਭੋਗ ਤਾਂ ਉਹਦਾ ਲੋਕ ਜਾ ਕੇ ਪਾ ਦਿੰਦੇ ਸੀਗੇ। ਜਾ ਕੇ ਜਦੋਂ 200 ਬੰਦੇ ਨੇ ਖਾਣਾ, 400 ਬੰਦੇ ਨੇ ਖਾਣਾ, ਪਹਿਲਾਂ ਤਾਂ ਹਸਪਤਾਲਾਂ 'ਚ ਪੱਟਿਆ ਜਾਂਦਾ, ਫਿਰ ਉਹਦੇ ਘਰੇ ਜਾ ਕੇ ਹੋਰ ਪੱਟ ਦੇਣਾ ਉਹਨੂੰ। ਇਹ ਚੀਜ਼ ਦਾ ਫਾਇਦਾ ਵੀ ਹੋਇਆ ਵੀ ਅਫਸੋਸ ਜਿਹੜਾ ਭੋਗ ਪੈਣਾ ਸੀ, ਉਹ ਫੋਨ ਤੇ ਹੀ ਸਰ ਜਾਂਦਾ ਸੀ। ਹਾਂ ਭਾਈ ਕੀ ਗੱਲ ਹੋਈ, ਆਹ ਗੱਲ ਹੋਈ, ਚਲੋ ਆਉਣਾ ਤਾਂ ਸੀਗਾ ਬਾਈ ਜੀ, ਪਰ ਸਾਧਨ ਨਹੀਂ ਚੱਲਦੇ, ਤਾਂ ਕੋਈ ਗੱਲ ਨਹੀਂ ਬਾਈ ਜੀ। ਇਹ ਰਿਵਾਜ ਨੇ ਆਪਾਂ ਨੂੰ ਸਦਾ ਵਰਤਣੇ ਚਾਹੀਦੇ ਆ, ਜ਼ਰੂਰੀ ਨਹੀਂ ਲੋਕਡਾਊਨ ਦੇ ਵਿੱਚ ਹੀ ਆ। ਨਜਾਇਜ਼ ਇਕੱਠ ਨਹੀਂ ਕਰਨਾ। ਹੁਣ ਸਾਡੇ ਰਾਜਸਥਾਨ ਦੇ ਵਿੱਚ ਸਰਕਾਰ ਨੇ ਇੱਕ ਬੜਾ ਵਧੀਆ ਕੰਮ ਕੀਤਾ ਹੈ ਵੀ ਮਰਗ ਦੇ ਭੋਗ ਤੇ ਨਜਾਇਜ਼ ਖਰਚਾ ਜਿਹੜਾ ਬੰਦਾ ਕਰਦਾ, ਉਹਦੇ ਤੇ ਕੇਸ ਹੋਣਾ, ਪਰਚਾ ਦਰਜ ਹੋਣਾ ਵੀ ਤੁਸੀਂ ਨਜਾਇਜ਼ ਖਰਚਾ ਨਹੀਂ ਆ। ਜਿਹਨੂੰ ਹਿੰਦੀ 'ਚ ਉਹਨਾਂ ਨੇ ਅਖਬਾਰ ਤੇ ਖਬਰ ਆਈ ਸੀ ਵੀ ਮਿਰਚੀ ਭੋਜ ਤੇ ਪਾਬੰਦੀ, ਵੀ ਜਿਹੜਾ ਨਜਾਇਜ਼ ਖਰਚੇ ਹੈ ਨਾ, ਇਹ ਪਾਬੰਦੀ ਲਾਓ ਉੱਥੇ। ਇਹ ਪੱਕਾ, ਨਾਲੇ ਇਹ ਨਹੀਂ ਵੀ ਆ ਲੋਕਡਾਊਨ ਦਾ ਕਰਕੇ ਜਾਂ ਕਰੋਨਾ ਦਾ ਕਰਕੇ ਆ, ਪੱਕਾ ਹੀ ਆ। ਹਾਲਾਂਕਿ ਹੋਣਾ ਵੀ ਏਦਾਂ ਹੀ ਚਾਹੀਦਾ। ਹੁਣ ਆਪਣੇ ਮੁਲਕਾਂ 'ਚ ਇਹੋ ਜਿਹਾ ਆ, ਤੁਸੀਂ ਕਿਸੇ ਨੂੰ ਫੋਨ ਕਰ ਲਓ, ਹਾਂਜੀ ਬਾਈ ਜੀ ਕਿੱਥੇ ਆ, ਅੱਜ ਫਲਾਣੇ ਮੇਲੇ ਤੇ ਸੀਗਾ, ਅਗਲੇ ਦਿਨ ਫੋਨ ਕਰ ਲਓ, ਬਾਈ ਜੀ ਕਿੱਥੇ ਆ, ਯਾਰ ਫਲਾਣਾ ਮਰ ਗਿਆ, ਉਹਦੇ ਭੋਗ ਤੇ ਗਿਆ ਸੀਗਾ, ਬਾਈ ਜੀ ਕਿੱਥੇ ਆ, ਅੱਜ ਫੁੱਲਾਂ ਤੇ ਗਿਆ ਸੀਗਾ। ਬਾਹਰ ਤੁਸੀਂ ਕਿਸੇ ਨੂੰ ਫੋਨ ਕਰੋ, ਅਰੋੜਾ ਸਾਹਿਬ ਬੈਠੇ ਆਪਣੇ ਨਾਲ, ਕਿਸੇ ਨੂੰ ਫੋਨ ਕਰੋ, 2 ਹੀ ਗੱਲਾਂ ਹੁੰਦੀਆਂ, ਕੰਮ ਤੇ ਗਿਆ ਸੀ, ਕੰਮ ਤੋਂ ਆਇਆ, 2 ਹੀ ਗੱਲਾਂ ਨੇ। ਇੱਥੇ ਲੋਕ ਇਹੋ ਜਿਹੇ ਵਿਹਲੇ ਆ, ਅੱਜ ਮੈਂ ਸਾਡੇ ਫਲਾਣੇ ਥਾਂ ਤੇ ਕਬੱਡੀ ਦਾ ਮੈਚ ਸੀਗਾ, ਉਹ ਵੇਖਣ ਗਿਆ, ਅੱਜ ਫਲਾਣੇ ਥਾਂ ਤੇ ਮੇਲਾ ਸੀਗਾ, ਉਹ ਵੇਖਣ ਗਿਆ, ਅੱਜ ਫਲਾਣੇ ਦਾ ਭੋਗ ਸੀਗਾ। ਇੱਥੇ ਲੋਕਾਂ ਕੋਲ ਆਹੀ ਕੰਮ ਹੈ, ਨਜਾਇਜ਼ ਕੰਮ ਖਰਚੇ ਆ। ਇਹ ਜਿਹੜਾ ਕੰਮ ਜਿਹੜਾ ਲੋਕਡਾਊਨ ਦੇ ਵਿੱਚ ਇਹ ਹੋਇਆ, ਇਹ ਸਗੋਂ ਚੰਗਾ ਹੋਇਆ। ਇਹ ਹੋਣਾ ਵੀ ਸਦਾ ਹੀ ਚਾਹੀਦਾ, ਨਜਾਇਜ਼ ਖਰਚੇ ਬੰਦ ਹੋਣੇ ਚਾਹੀਦੇ ਆ।
ਜਿਹੜਾ ਵੀ ਅਫਸੋਸ ਹੈ ਫੋਨ ਤੇ ਵੀ ਓਡੀ ਗੱਲ ਹੀ ਆ ਤੇ ਘਰੇ ਜਾ ਕੇ ਵੀ ਓਡੀ ਗੱਲ ਹੀ ਇਹ ਆ। ਵੀ ਸਾਨੂੰ ਅੱਛਾ ਹੈਗਾ ਤੇਜ ਭਾਈ ਕਰੋਨਾ ਨੇ ਵੀ ਸਾਨੂੰ ਸਿਖਾਇਆ ਵੀ ਖਰਚੇ ਥੋੜੇ ਲਿਮਿਟਡ ਕਰੋ ਆਪਣੇ। ਹਾਂਜੀ ਮੈਂ ਕਿਹਾ ਕਰੋਨਾ ਨੇ ਵੀ ਸਿਖਾਇਆ ਵੀ ਖਰਚੇ ਲਿਮਿਟਡ ਕਰੋ ਆਪਣੇ, ਖਰਚੇ ਘਟਾਓ। ਬਿਲਕੁਲ ਇਹ ਵੀ ਸਿਖਾਇਆ ਖਰਚੇ ਲਿਮਟਿਡ ਕਰੋ, ਇਹ ਵੀ ਸਿਖਾਇਆ ਵੀ ਧਨ ਇਕੱਠਾ ਕੀਤਾ ਕਿਸੇ ਕੰਮ ਨਹੀਂ ਆਇਆ। ਦੋਵੇਂ ਗੱਲਾਂ, ਧਨ ਇਕੱਠਾ ਕੀਤਾ ਕਿਸੇ ਕੰਮ ਨਹੀਂ ਆਇਆ। ਉਹੋ ਜਿਹੇ ਘਰਾਂ 'ਚ ਹੀ ਵੜ ਕੇ ਬਹਿਣਾ ਪੈ ਗਿਆ ਜਿਹੜੇ ਸ਼ਹਿਰਾਂ 'ਚ ਆਪਾਂ ਕੋਠੀਆਂ ਖੜੀਆਂ ਕੀਤੀਆਂ, ਉਹ ਕਿਸੇ ਕੰਮ ਨਹੀਂ ਆਈਆਂ। ਕੰਮ ਚੱਲਿਆ ਤੇ ਇੱਕ ਕਿਸਾਨਾਂ ਦਾ ਚੱਲਿਆ ਲੋਕਡਾਊਨ ਦੇ ਵਿੱਚ ਵੀ, ਜਿਹੜਾ ਚਲੋ ਫਸਲ ਵੀ ਵਿਕੀ ਆ, ਫਸਲ ਕੱਢੀ ਵੀ ਆਪਾਂ, ਕਣਕ ਦਾ ਟਾਈਮ ਸੀਗਾ ਉਹ ਕੱਢੀ ਆ, ਉਹ ਸਾਰਾ ਕੁਝ ਹੈਗਾ ਆ। ਔਰ ਇੱਕ ਚੀਜ਼ ਇਹ ਵੀ ਵੇਖੋ ਵੀ ਉਹ ਦੁੱਧ ਜਿਹੜਾ ਆ ਉਹ ਜਮਾਂ ਲੋਕ ਲੈਣੋਂ ਹੀ ਹਟ ਗਏ ਸੀ। ਸ਼ਹਿਰਾਂ 'ਚ ਹੋਟਲ ਬੰਦ ਸੀਗੇ, ਦੁੱਧ ਫ੍ਰੀ ਵਰਗਾ ਹੋ ਗਿਆ। ਇਹ ਚੀਜ਼ਾਂ ਆ। ਪੈਸਾ ਜਿਹੜਾ ਕਮਾਇਆ ਕਿਸੇ ਦੇ ਕੰਮ ਨਹੀਂ ਆਉਂਦਾ, ਲੋਕਾਂ ਨੂੰ ਇਹ ਪਤਾ ਲੱਗ ਗਿਆ। ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਸੀ ਵੀ ਗੱਡੀਆਂ ਖੜੀਆਂ ਵੀ ਕੰਮ ਨਹੀਂ ਆਈਆਂ, ਇਹ ਵੀ ਐਂ ਲੱਗਦਾ ਸੀ ਵੀ ਆਪਾਂ ਐਵੇਂ ਹੀ ਧਨ ਜੋੜੀ ਜਾਂਦੇ ਆ। ਤੇ ਇਹ ਸਿਸਟਮ ਜਿਹੜਾ ਆ ਇਹ ਕਰੋਨਾ ਬਹੁਤ ਗੱਲਾਂ ਸਿਖਾ ਵੀ ਗਿਆ। ਇਹ ਵੀ ਸਿਖਾ ਗਿਆ ਵੀ ਪੁੱਤ ਵੀ ਨੇੜੇ ਨਹੀਂ ਖੜਦਾ ਔਖੇ ਵੇਲੇ। ਇਹੋ ਜਿਹੇ ਸੰਸਕਾਰ ਵੀ ਹੋਏ ਆ ਲੋਕਾਂ ਦੇ ਜਿੱਥੇ ਔਲਾਦ ਨੇ ਹੱਥ ਹੀ ਨਹੀਂ ਲਾਇਆ, ਪਿੱਛੇ ਹੋ ਕੇ ਖੜ ਗਏ। ਜਿਨ੍ਹਾਂ ਵਾਸਤੇ ਮੇਰੇ ਵਰਗਾ ਠੱਗੀਆਂ ਮਾਰਦਾ, ਆਪਦੀ ਔਲਾਦ ਵਾਸਤੇ ਹੀ ਆਪਾਂ ਕੰਮ ਕਰਦੇ ਆ, ਔਲਾਦ ਵਾਸਤੇ ਠੱਗੀਆਂ ਮਾਰਦੇ ਆ, ਪਰ ਇਹ ਬਿਮਾਰੀ ਦਾ ਬਹਾਨਾ ਇਹੋ ਜਿਹਾ ਬਣਿਆ, ਇਹ ਲੋਕ ਉਹਨਾਂ ਨੇ ਵੀ ਨੇੜੇ ਨਹੀਂ ਕੋਈ ਆਇਆ। ਔਰ ਦੂਜਾ ਸਾਡੇ ਵੱਲ ਤਾਂ ਇਹੋ ਜਿਹਾ ਕੰਮ ਵੀ ਮਾੜਾ ਹੋਇਆ, ਲਾਸ਼ ਪੈਕ ਕਰਕੇ ਦੇ ਦਿੰਦੇ ਸੀਗੇ, ਉਹਦੇ ਵਿੱਚ ਪਤਾ ਨਹੀਂ ਲੱਗਦਾ ਸੀਗਾ ਵੀ ਉਹਨੂੰ ਕਰੋਨਾ ਨਾਲ ਮੌਤ ਹੋਈ ਕਿ ਉਹਨੂੰ ਨਾਮ ਹੀ ਕਰੋਨਾ ਦਾ ਦਿੱਤਾ। ਉਹਦੇ ਵਿੱਚੋਂ ਕਈਆਂ ਥਾਵਾਂ ਤੇ ਲੋਕਾਂ ਨੇ ਉਹ ਪੈਕਿੰਗ ਖੋਲ ਕੇ ਵੇਖੀ, ਜਿਹਦੇ ਵਿੱਚੋਂ ਅੰਗ ਕੱਢੇ ਗਏ ਆ, ਕੁਛ ਸਰੀਰ ਦੇ ਪਾਰਟਸ ਕੱਢੇ ਗਏ ਆ। ਇਹ ਜਿਹੜਾ ਡਾਕਟਰਾਂ ਨੇ ਬਹੁਤ ਮਾੜਾ ਵੀ ਕੰਮ ਕੀਤਾ ਆ, ਇਹਦਾ ਅਫਸੋਸ ਵੀ ਆ, ਕਿਤੇ ਨਾ ਕਿਤੇ ਰੱਬ ਵੇਂਦਾ ਆ, ਇਹ ਸਾਰਿਆਂ ਨੂੰ ਭੁਗਤਣਾ ਪੈਣਾ ਹੀ ਆ। ਅਰੋੜਾ ਸਾਹਿਬ ਸ਼ਾਇਦ ਤੁਸੀਂ ਇੱਕ ਖਬਰ ਪੜ੍ਹੀ ਹੋਣੀ ਹੈ, ਇੱਕ ਮਿੰਟ, ਅਰੋੜਾ ਸਾਹਿਬ ਸ਼ਾਇਦ ਤੁਸੀਂ ਇੱਕ ਖਬਰ ਪੜ੍ਹੀ ਹੋਣੀ ਹੈ, ਉਹ ਕਿਤੇ ਆਪਦੇ ਬਜ਼ੁਰਗ ਦਾ ਸੰਸਕਾਰ ਕਰਨ ਲੱਗੇ ਤੇ ਕਹਿੰਦੇ ਕਰੋਨਾ ਨਾਲ ਮੌਤ ਹੋ ਗਈ ਆ, ਤੇ ਉਹਨਾਂ ਨੇ ਲਾਸ਼ ਖੋਲ ਕੇ ਵੇਖੀ ਤੇ ਉਹ ਵਿੱਚ ਲੇਡੀਜ਼ ਦੀ ਲਾਸ਼ ਦੇਤੀ ਉਹਨਾਂ ਨੂੰ। ਉਹ ਕਹਿੰਦੇ ਸਾਡਾ ਤਾਂ ਬੰਦਾ ਮਰਿਆ, ਉਹ ਸਾਨੂੰ ਇਹ ਲੇਡੀਜ਼ ਦੀ ਕਿਵੇਂ। ਅੱਛਾ ਜੇ ਉਹ ਪੈਕਿੰਗ ਸਿੱਧੀ ਸੰਸਕਾਰ ਕਰ ਦਿੰਦੇ ਤੇ ਉਹਨਾਂ ਨੇ ਬਾਪੂ ਨੂੰ ਸਮਝਣਾ ਸੀਗਾ ਵੀ ਸਾਡਾ ਬਾਪੂ ਦਾ ਸੰਸਕਾਰ ਕਰਤਾ। ਆ ਵੀ ਹਾਲ ਆ। ਹਾਂਜੀ, ਬਹੁਤ ਸਾਰੇ ਮੁਲਕਾਂ ਵਿੱਚ ਜਦੋਂ ਬੰਦੇ ਜਾਣ ਤੋਂ ਬਾਅਦ ਹਸਪਤਾਲ ਦੇ ਬਾਅਦ ਤੋਂ ਲਾਸ਼ ਦਿੱਤੀ ਜਾਂਦੀ ਹੈ ਤੇ ਉਹ ਬਿਲਕੁਲ ਇਸ ਤਰ੍ਹਾਂ ਪੈਕ ਕੀਤੀ, ਟੇਪ ਕਰਕੇ ਪੈਕ ਕਰਕੇ ਦਿੱਤੀ ਜਾਂਦੀ ਕਿ ਤੁਸੀਂ ਉਹਨੂੰ ਵੇਖ ਨਹੀਂ ਸਕਦੇ ਕੌਣ ਹੈ। ਇੰਨਾ ਕੁ ਡਰ ਪੈਦਾ ਕੀਤਾ। ਪਰ ਜਿਹੜੇ ਇਨਸਾਨ ਹੈ ਨਾ, ਬੜੀ ਇੱਥੇ ਚੰਗਾ ਅਰੋੜਾ ਸਾਹਿਬ ਇਹਦੀ ਅਸਲ 'ਚ ਪਤਾ ਕੀ, ਇੱਥੇ ਜਦੋਂ ਸ਼ੁਰੂ ਜਦੋਂ ਕਰੋਨਾ ਆਇਆ ਨਾ, ਤੇ ਇਹ ਇੰਨਾ ਕੁ ਤੇਜ਼ੀ ਨਾਲ ਸੀ ਕਿ ਹਸਪਤਾਲਾਂ ਕੋਲੋਂ ਮਰੀਜ਼ ਸੰਭਾਲੇ ਨਹੀਂ ਜਾ ਰਹੇ ਸੀ। ਤੇ ਇਹ ਵੀ ਇੱਕ ਹਕੀਕਤ ਹੈ ਕਿ ਹਸਪੀਟਲਸ ਦੇ ਡਾਕਟਰਸ ਨੂੰ ਇਹ ਆਰਡਰ ਹੋਇਆ ਸੀ ਕਿ ਅਗਰ ਕੋਈ ਮਰੀਜ਼ ਜ਼ਿਆਦਾ ਏਜਡ ਹੈ ਜਾਂ ਉਹਦੇ ਬਚਣ ਦੇ ਚਾਂਸਸ ਘੱਟ ਹੈ ਤੇ ਉਹਨੂੰ ਖੁਦ ਹੀ ਇੱਕ ਇੰਜੈਕਸ਼ਨ ਲਾ ਕੇ ਉਹਨੂੰ ਮਤਲਬ ਉਹਨੂੰ ਜ਼ਿਆਦਾ ਦੇਰ ਨਾ ਰੱਖੋ, ਤਾਂ ਕਿ ਬਾਕੀ ਜਿਹੜੇ ਬਚਣ ਵਾਲੇ ਮਰੀਜ਼ ਆ ਉਹਨਾਂ ਦੀ ਜਗ੍ਹਾ ਜਿਹੜੀ ਹੈ ਨਾ ਉਹ ਆਕੂਪਾਈਡ ਨਾ ਹੋਵੇ। ਇਸ ਹੱਦ ਤੱਕ ਵੀ ਇਹ ਗੇਮ ਗਈ ਹੈ। ਮਤਲਬ ਮੇਰਾ ਖਿਆਲ ਹੈ ਗੁੱਜਰ ਸਾਹਿਬ ਮੇਰਾ ਖਿਆਲ ਹੈ ਕਿ ਉਹ ਮੇ ਵੀ ਕੋਈ ਹੋਇਆ ਹੋਵੇ, ਲੇਕਿਨ ਜ਼ਾਹਿਰ ਹੈ ਕਿ ਡਾਕਟਰ ਜਿਹੜਾ ਹੁੰਦਾ ਹੈ ਜ਼ਿੰਦਗੀ ਬਚਾਉਣ ਵਾਲਾ, ਉਹ ਲੈਣ ਵਾਲਾ ਨਹੀਂ ਹੁੰਦਾ। ਔਰ ਬਹੁਤ ਸਾਰੇ ਐਸੇ ਡਾਕਟਰ ਸੀ ਜਿਹੜੇ ਫਰੰਟ ਤੇ ਜਿਹੜੇ ਲੜਨ ਵਾਲੇ ਸੀਗੇ, ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਔਰ ਸਾਡੇ ਬਹੁਤ ਸਾਰੇ ਬਹੁਤ ਸਾਡੇ ਜਿਹੜੇ ਜਾਣਨ ਵਾਲੇ ਜਿਹੜੇ ਸੀ ਡਾਕਟਰ ਜਿਹੜੇ ਸੀ, ਸਾਡੇ ਮੁਲਤਾਨ ਦੇ ਵਿੱਚ ਮੈਡੀਕਲ ਨਿਸ਼ਤਰ ਹਸਪੀਟਲ ਜਿਹੜਾ ਉਹਦਾ ਵਾਈਸ ਚਾਂਸਲਰ ਜਿਹੜਾ ਸੀਗਾ, ਉਹਨੇ ਆਪਣੀ ਜ਼ਿੰਦਗੀ ਹਾਰ ਲਈ। ਤੇ ਬਹੁਤ ਸਾਰੀਆਂ ਬਿਲਕੁਲ ਇਹਦੇ 'ਚ ਹੋਇਆ ਨਹੀਂ, ਉਹਦੇ 'ਚ ਬਿਲਕੁਲ ਹੋਇਆ, ਲੇਕਿਨ ਯੂਰਪ 'ਚ ਇਸ ਤਰ੍ਹਾਂ ਦੇ ਕੇਸਿਸ ਵੀ ਆਏ ਨੇ ਕੁਝ। ਬਿਲਕੁਲ ਸਰ, ਬਿਲਕੁਲ ਇਹਦੇ 'ਚ ਇਨਕਾਰ ਨਹੀਂ ਕੀਤਾ ਜਾ ਸਕਦਾ। ਲੇਕਿਨ ਮੈਂ ਕਹਿੰਦਾ ਇਹਦੇ ਤੇ ਫਰੰਟ ਜਿਹੜੇ ਸੋਲਜਰ ਸੀ, ਨੋ ਡਾਊਟ ਡਾਕਟਰ ਸਨ ਇਸ ਮਹਾਸ। ਔਰ ਦੇਖੋ ਤੁਸੀਂ ਕਿ ਜੰਗ ਦੇ ਵਿੱਚ ਤਾਂ ਫਿਰ ਵੀ ਤੁਹਾਨੂੰ ਇੱਕ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ, ਕੋਈ ਨਾ ਕੋਈ ਪ੍ਰੋਟੈਕਸ਼ਨ ਵਾਸਤੇ ਲਿਬਾਸ ਹੁੰਦਾ, ਚੀਜ਼ਾਂ ਹੁੰਦੀਆਂ, ਸਾਰਾ ਕੁਝ ਹੁੰਦਾ। ਲੇਕਿਨ ਇਸ ਬਿਮਾਰੀ ਨਵੀਂ ਬਿਮਾਰੀ ਸੀ, ਇਹਦਾ ਖੌਫ ਇਤਨਾ ਜ਼ਿਆਦਾ ਸੀਗਾ ਕਿ ਜਿਵੇਂ ਹੁਣੇ ਤੇਜ ਸਾਹਿਬ ਦੱਸ ਰਹੇ ਸੀ ਸਾਨੂੰ ਕਿ ਪਿਓ ਪੁੱਤ ਤੇ ਪੁੱਤ ਪਿਓ ਦੇ ਕੋਲੋਂ ਜਿਹੜਾ ਹੈ ਉਹ ਡਰ ਰਿਹਾ ਸੀ ਚੀਜ਼ਾਂ ਦੇ ਹਵਾਲੇ ਦੇ ਨਾਲ। ਲੇਕਿਨ ਸਲਾਮ ਹੈ ਉਹਨਾਂ ਡਾਕਟਰਾਂ ਨੂੰ, ਉਹਨਾਂ ਨਰਸਾਂ ਨੂੰ, ਉਹਨੇ ਸਾਰੇ ਸਟਾਫ ਨੂੰ ਜਿਹੜਾ ਆਪਣੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ ਉਹ ਮਰੀਜ਼ਾਂ ਦਾ ਜਿਹੜਾ ਇਲਾਜ ਕਰ ਰਹੇ ਸੀ। ਮੈਂ ਕਹਿੰਦਾ ਕਿ ਇਹ ਸਭ ਤੋਂ ਵੱਡੇ ਸਾਡੇ ਐਸੇ ਮੁਜਾਹਿਦ ਸੀ ਜਿਹੜੇ ਫਰੰਟ ਤੇ ਲੜਨ ਵਾਲੇ ਸੀ, ਔਰ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਕੁਰਬਾਨ ਕੀਤਾ, ਸ਼ਹੀਦ ਵੀ ਹੋਏ ਨੇ ਉਹ। ਤੇ ਜ਼ਾਹਿਰ ਹੈ ਕਿ ਇੱਕ ਐਸੀ ਬਿਮਾਰੀ ਸੀ
ਕਿ ਜਿਹਨੇ ਸਾਨੂੰ ਸਮਝ ਨਹੀਂ ਆਉਣ ਦਿੱਤੀ ਕਿ ਇਹ ਕੀ ਹੈ ਇਹ, ਔਰ ਅਸੀਂ ਇਸ ਤੋਂ ਕਿਵੇਂ ਬਚਣਾ ਹੈ। ਔਰ ਜਿਵੇਂ ਜਿਵੇਂ ਟਾਈਮ ਗੁਜ਼ਰਿਆ ਫਿਰ ਲੋਕ ਜਿਹੜੇ ਸੀਗੇ ਪਤਾ ਲੱਗਾ ਜੀ ਇਹ ਤਰੀਕਾ ਹੈ, ਇਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਹੈ। ਔਰ ਬਾਕੀ ਜ਼ਾਹਿਰ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਉਹ ਸੋਸ਼ਲੀ ਵੀ ਡਿਸਟਰਬ ਹੋਈਆਂ, ਲੇਕਿਨ ਅਰੋੜਾ ਸਾਹਿਬ ਇੱਕ ਚੀਜ਼ ਹੋਈ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਇਹਦੇ ਜਿਸ ਵੇਲੇ ਮੈਂ ਅਸਰਾਤ ਦੇਖਦਾ, ਦੋ ਚੀਜ਼ਾਂ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਇਆ ਕਰੇਗਾ ਹੁਣ। ਔਰ ਕਈ ਜਿਹੜੀਆਂ ਹੁਕੂਮਤਾਂ ਜਿਹੜੀਆਂ ਉਹਨਾਂ ਨੂੰ ਆਵਾਮ ਮਜਬੂਰ ਕਰਨ ਦੇ ਕਿ ਦੋ ਚੀਜ਼ਾਂ ਸਾਡੇ ਵਾਸਤੇ ਬਿਹਤਰ ਕਰੋ, ਇੱਕ ਇਲਾਜ ਔਰ ਦੂਸਰਾ ਬਿਹਤਰ ਖੁਰਾਕ ਜਿਹੜੀ ਹੈ। ਲੋਕਾਂ ਨੇ ਵੀ ਇਸ ਦੌਰਾਨ ਜਿਹੜਾ ਖੁਦ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਉਹ ਖੁਰਾਕ ਜਿਹੜੀ ਤਾਜ਼ਾ ਖੁਰਾਕ ਹੁੰਦੀ ਸੀ, ਜਿਹਦੇ ਵਿੱਚ ਸਬਜ਼ੀਆਂ ਔਰ ਫਲ ਨੇ, ਔਰ ਉਹ ਜ਼ਿਆਦਾ ਮਿਕਦਾਰ ਦੇ ਵਿੱਚ ਵਿਕਣੇ ਸ਼ੁਰੂ ਹੋ ਗਏ ਸੀ, ਜ਼ਿਆਦਾ ਲੋਕਾਂ ਨੇ ਲੈਣੇ ਸ਼ੁਰੂ ਕਰ ਦਿੱਤੇ ਸੀ, ਔਰ ਉਹ ਬਾਕਾਇਦਾ ਆਪਣੀ ਖੁਰਾਕ ਦਾ ਹਿੱਸਾ ਬਣਾ ਰਹੇ ਸੀ, ਕਿਉਂਕਿ ਡਾਕਟਰ ਕਹਿ ਰਹੇ ਸੀ ਕਿ ਆਪਣੀ ਇਮਿਊਨਿਟੀ ਜਿਹੜੀ ਹੈ ਬਿਹਤਰ ਕਰੋ। ਜਿੰਨੀ ਤੁਹਾਡੀ ਇਮਿਊਨਿਟੀ ਕੂਏ ਦੇ ਮੁਦਾਫਿਤ ਜਿਹੜੀ ਹੈ ਬਿਹਤਰ ਹੋਏਗੀ, ਉਹਨਾਂ ਬਿਹਤਰ ਇਸ ਬਿਮਾਰੀ ਦੇ ਖਿਲਾਫ ਤੁਸੀਂ ਲੜ ਸਕਦੇ ਹੋ। ਤੇ ਬਾਕੀ ਜਿਹੜੀਆਂ ਸਿਹਤ ਦੀਆਂ ਜਿਹੜੀਆਂ ਹੈ ਨੇ ਬਾਕੀ ਚੀਜ਼ਾਂ ਜਿਹੜੀਆਂ, ਉਹ ਵੀ ਜ਼ਾਹਿਰ ਹੈ ਕਿ ਹੁਣ ਇੱਕ ਪ੍ਰੈਸ਼ਰ ਹੋਏਗਾ ਹੁਕੂਮਤਾਂ ਤੇ ਵੀ ਕਿ ਲੋਕਾਂ ਦੇ ਇਲਾਜ ਮੁਆਲਜੇ ਵਾਸਤੇ ਬਿਹਤਰ ਜਿਹੜੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ, ਡਾਕਟਰ ਜ਼ਿਆਦਾ ਹੋਣੇ ਚਾਹੀਦੇ ਨੇ, ਔਰ ਡਾਕਟਰਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਇੱਕ ਆਲਾ ਸਤਹ ਦੀ ਹੋਣੀ ਚਾਹੀਦੀ ਹੈ। ਜੀ ਪ੍ਰੋਫੈਸਰ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਨੇ। ਸਿਰਫ ਇਹੀ ਨਹੀਂ ਕਿ ਸਿਰਫ ਇੱਕ ਕੋਰੋਨਾ ਨਾਲ ਫਾਈਟ ਕਰਨ ਵਾਸਤੇ ਸਾਨੂੰ ਬਿਹਤਰ ਖੁਰਾਕ ਦੀ ਲੋੜ ਹੈ, ਕਿਸੇ ਵੀ ਬਿਮਾਰੀ ਨਾਲ ਜੇ ਅਸੀਂ ਲੜਨਾ ਹੈ ਤਾਂ ਸਾਨੂੰ ਬਿਹਤਰ ਖੁਰਾਕ ਦੀ ਲੋੜ ਹੈ। ਬਹੁਤ ਦਫਾ ਬਿਹਤਰ ਖੁਰਾਕ ਅਸੀਂ ਉਹ ਮੰਨਦੇ ਨੇ ਜਿਹੜੀ ਮਹਿੰਗੀ ਹੈ। ਇਹਦੀ ਖਾਸ ਤੌਰ ਤੇ ਉਹ ਲੋਕ ਜੋ ਗੋਸ਼ਤਖੋਰ ਨੇ, ਜੋ ਵੈਜੀਟੇਰੀਅਨ ਨਹੀਂ ਨੇ, ਜੋ ਮੀਟ ਖਾਂਦੇ ਨੇ, ਉਹ ਸੋਚਦੇ ਕਿ ਸ਼ਾਇਦ ਮੀਟ ਹੀ ਬਿਹਤਰ ਖੁਰਾਕ ਹੈ। ਉਹ ਬਾਕੀ ਚੀਜ਼ਾਂ ਵੱਲ ਕਈ ਵਾਰ ਤਵੱਜੋ ਘੱਟ ਦਿੰਦੇ ਨੇ, ਜਿਹੜੀ ਖਾਸ ਸਾਗ ਸਬਜ਼ੀਆਂ, ਜਿਹੜੇ ਗ੍ਰੀਨ ਵੈਜੀਟੇਬਲਸ ਨੇ, ਉਹਨਾਂ ਵੱਲ ਤਵੱਜੋ ਹੀ ਨਹੀਂ ਸਾਡੀ ਹੁੰਦੀ, ਜਿਹੜੀ ਕਿ ਸਾਨੂੰ ਬੜੀ ਸਸਤੀਆਂ ਮਿਲਦੀਆਂ ਨੇ, ਸਾਡੇ ਬਹੁਤੇ ਦੇ ਘਰਾਂ ਵਿੱਚ ਹੁੰਦੀਆਂ ਨੇ, ਤੇ ਅਸੀਂ ਉਹਨਾਂ ਵੱਲ ਤਵੱਜੋ ਘੱਟ ਦਿੰਦੇ ਹਾਂ। ਤੇ ਥੋੜੀ ਲੋੜ ਹੈ ਕਿ ਅਸੀਂ ਆਪਣੀ ਖੁਰਾਕ ਵੱਲ ਤਵੱਜੋ ਦਈਏ ਕਿ ਅਸੀਂ ਖਾ ਕੀ ਰਹੇ ਹਾਂ, ਫਰੈਸ਼ ਕੀ ਖਾ ਰਹੇ ਹਾਂ। ਉਹਦੇ ਨਾਲ ਫਾਈਟਿੰਗ ਕੈਪੇਬਿਲਿਟੀਜ਼ ਤੁਹਾਡੀ ਬਾਡੀ ਦੀ ਬਿਹਤਰ ਹੋ ਜਾਂਦੀ ਹੈ। ਅਰੋੜਾ ਸਾਹਿਬ, ਇੱਕ ਹੋਰ ਚੀਜ਼ ਜਿਹੜੀ ਹੈ, ਤੁਸੀਂ ਦੇਖੋ ਕਿ ਇਹ ਇੱਕ ਮੁਫਤ ਇਲਾਜ ਵੀ ਹੈ ਜੇ ਅਗਰ ਅਸੀਂ ਥੋੜਾ ਜਿਹਾ ਇਸ ਨੂੰ ਅਸੀਂ ਕਰੀਏ, ਔਰ ਉਹ ਇੰਤਹਾਈ ਹਰ ਚੀਜ਼ ਤੋਂ ਮੁਫਤ ਇਲਾਜ ਹੈ ਕਿ ਕਿਉਂ ਨਾ ਅਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਘਟਾਈਏ, ਕਿਉਂ ਨਾ ਅਸੀਂ ਇੱਕ ਦੂਸਰੇ ਦੇ ਨਾਲ ਜਿਹੜੇ ਸਾਡੇ ਤਾਲੁਕਾਤ ਜਿਹੜੇ ਖਰਾਬ ਨੇ ਉਹਨਾਂ ਨੂੰ ਬਿਹਤਰ ਕਰਕੇ ਆਪਣੇ ਜ਼ਿਹਨ ਨੂੰ ਜਿਹੜਾ ਕੋਈ ਸਕੂਨ ਦਈਏ, ਕਿਉਂ ਨਾ ਅਸੀਂ ਲੜਾਈਆਂ ਝਗੜਿਆਂ ਨੂੰ ਜਿਹੜਾ ਉਹ ਖਤਮ ਕਰਕੇ ਇੱਕ ਦੂਸਰੇ ਦੇ ਨਾਲ ਜੱਫੀਆਂ ਪਾਈਏ, ਦੋਸਤੀਆਂ ਕਰੀਏ। ਕਿਉਂ ਅਸੀਂ ਆਪਣੇ ਆਪ ਨੂੰ ਗੁੱਸੇ ਦੇ ਵਿੱਚ ਰੱਖ ਕੇ, ਆਪਣੇ ਆਪ ਨੂੰ ਇੱਕ ਖਾਮਖਾਹ ਦੀ ਟੈਨਸ਼ਨ ਦੇ ਵਿੱਚ ਰੱਖ ਕੇ ਅਸੀਂ ਆਪਣੇ ਆਪ ਨੂੰ ਵੀ ਕਮਜ਼ੋਰ ਕਰਦੇ ਹਾਂ, ਆਪਣੀ ਇਮਿਊਨਿਟੀ ਨੂੰ ਵੀ ਕਮਜ਼ੋਰ ਕਰਦੇ ਹਾਂ, ਔਰ ਉਹਦੇ ਨਾਲ ਹੱਥ ਵੀ ਕੁਛ ਨਹੀਂ ਆਉਂਦਾ ਸਵਾਏ ਆਪਣੇ ਨੁਕਸਾਨ ਤੋਂ, ਹੋਰ ਕੋਈ ਚੀਜ਼ ਹੱਥ ਨਹੀਂ ਆਉਂਦੀ। ਇਸ ਕਰੋਨਾ ਨੇ ਇੱਕ ਪੈਗਾਮ ਇਹ ਵੀ ਦਿੱਤਾ ਸਾਨੂੰ, ਇੱਕ ਸੁਨੇਹਾ ਇਹ ਵੀ ਦਿੱਤਾ ਬਈ ਇਹ ਸਾਰਾ ਕੁਝ ਜਿਹੜਾ ਇੱਕ ਦੂਸਰੇ ਦੇ ਨਾਲ ਲੜਦੇ ਝਗੜਦੇ ਹੋ, ਇਹਦੇ ਵਿੱਚ ਕੋਈ ਚੀਜ਼ ਨਹੀਂ। ਆਪਸ ਦੇ ਵਿੱਚ ਇਤਫਾਕ ਔਰ ਮੁਹੱਬਤ ਜਿਹੜਾ ਹੈ, ਇਹੀ ਅਸਲ ਚੀਜ਼ ਹੈ। ਤੁਹਾਡੀ ਗੱਲ ਸਹੀ ਹੈ ਬਿਲਕੁਲ ਪ੍ਰੋਫੈਸਰ ਸਾਹਿਬ। ਇਹਦੇ ਚ ਕਰੋਨਾ ਨੇ ਬੜੀ ਹੈਲਪ ਇਸ ਹਵਾਲੇ ਨਾਲ, ਸੌਰੀ ਸਰਬਜੀਤ ਸਾਹਿਬ, ਕਰੋਨਾ ਨੇ ਇਸ ਹਵਾਲੇ ਨਾਲ ਹੈਲਪ ਇਸ ਵਜ੍ਹਾ ਤੋਂ ਕੀਤੀ ਹੈ ਕਿ ਸਾਨੂੰ ਘਰਾਂ 'ਚ ਕੈਦ ਹੋਣਾ ਪਿਆ, ਤੇ ਸਾਨੂੰ ਜਿਹੜੇ ਘਰ ਦੇ ਰਿਸ਼ਤੇ ਸੀ ਨਾ, ਉਹਨਾਂ ਦੀ ਸਹੀ ਸਮਝ ਵੀ ਇਸ ਕਰੋਨਾ ਦੇ ਦੌਰਾਨ ਆਈ ਹੈ। ਕਿਉਂਕਿ ਅਸੀਂ ਸਵੇਰ ਤੋਂ ਸ਼ਾਮ ਤੱਕ ਮੋਸਟਲੀ ਲੋਕ ਬਾਹਰ ਹੀ ਰਹਿੰਦੇ ਸੀਗੇ, ਘਰ 'ਚ ਜਦੋਂ ਫਿਰ ਵਾਪਸ ਆਉਂਦੇ ਸੀ ਟਾਈਮ ਘੱਟ ਹੀ ਮਿਲਦਾ ਸੀ, ਸੌ ਜਾਂਦੇ ਸੀ ਜਿਹੜੇ ਨੌਕਰੀ ਪੇਸ਼ਾ ਲੋਕ ਨੇ। ਇਹ ਜਦੋਂ ਘਰ 'ਚ ਲੋਕਾਂ ਨੇ ਜ਼ਿਆਦਾ ਟਾਈਮ ਗੁਜ਼ਾਰਨਾ ਸ਼ੁਰੂ ਕੀਤਾ ਤੇ ਤੁਹਾਨੂੰ ਰਿਸ਼ਤਿਆਂ ਦੀ ਆਪਸ 'ਚ ਮੁਹੱਬਤ ਵੀ ਵਧੀ ਹੈ। ਇਹ ਵੀ ਇੱਕ ਪਹਿਲੂ ਹੈ ਕਿ ਉਹ ਘਰ 'ਚ ਪਤਾ ਲੱਗਾ ਜੀ ਇੱਕ ਜਿਹੜੀ ਔਰਤ ਹੈ ਉਹ ਤੁਹਾਡੀ ਬੀਵੀ ਵੀ ਹੈ, ਇੱਕ ਤੁਹਾਡੀ ਮਾਂ ਵੀ ਹੈ, ਇੱਕ ਬੁੱਢਾ ਬਾਪ ਵੀ ਹੈ। ਉਹਨਾਂ ਨਾਲ ਤੁਹਾਨੂੰ ਟਾਈਮ ਗੁਜ਼ਾਰਨ ਦਾ ਮੌਕਾ ਵੀ ਬੜਾ ਮਿਲਿਆ, ਜਿਹਦੀ ਵਜ੍ਹਾ ਤੋਂ ਬਿਲਕੁਲ ਅੰਡਰਸਟੈਂਡਿੰਗ ਬਹੁਤ ਜ਼ਿਆਦਾ ਇਨਕਰੀਜ਼ ਵੀ ਹੋਈ ਹੈ। ਕਰੋਨਾ ਦਾ ਇੱਕ ਪੋਜ਼ਿਟਿਵ ਪੁਆਇੰਟ ਇਹ ਵੀ ਹੈ। ਜੀ ਅਰੋੜਾ ਸਾਹਿਬ, ਸਾਡੇ ਨਾਲ ਮੇਰਾ ਖਿਆਲ ਨਾਮ ਮੇਰੇ ਕੋਲ ਅਮਰੀਸ਼ ਕੰਬੋਜ ਸਾਹਿਬ। ਜੀ ਕੰਬੋਜ ਸਾਹਿਬ। ਹੈਲੋ ਜੀ ਆ ਰਹੀ ਤੁਹਾਡੀ ਆਵਾਜ਼। ਅਰੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਹੁਤ ਟਾਈਮ ਬਾਅਦ ਮੈਂ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਲੱਗਿਆ ਜੀ। ਜੀ ਹਾਂਜੀ, ਅੱਜ ਟੌਪਿਕ ਬਹੁਤ ਵਧੀਆ ਹੈ ਤੁਹਾਡਾ, ਕੋਵਿਡ-19 ਕਰੋਨਾ ਕਰਕੇ, ਕਿਉਂਕਿ ਮੇਰਾ ਆਪ ਦਾ ਪੇਸ਼ਾ ਵੀ ਡਾਕਟਰੀ ਨਾਲ ਹੀ ਹੈ ਲਿੰਕ। ਅੱਛਾ ਜੀ। ਸਾਡਾ ਆਪਣਾ ਖੁਦ ਦਾ ਹਸਪੀਟਲ ਹੈ, ਜਿੱਥੇ ਲੋਕ ਇਹ ਸਮਝਦੇ ਪਤਾ ਨਹੀਂ ਕਰੋਨਾ ਕੀ ਚੀਜ਼ ਹੈ, ਕਰੋਨਾ ਇੱਕ ਬਹੁਤ ਜ਼ਬਰਦਸਤ ਲੋਕਾਂ ਨੂੰ ਸਮਝਣ ਦੀ ਲੋੜ ਹੈ
ਕਰੋਨਾ ਇੱਕ ਐਸੀ ਭਿਆਨਕ ਬਿਮਾਰੀ ਹੈ, ਅੰਦਰੋਂ ਅੰਦਰ ਹੀ ਬੰਦੇ ਨੂੰ ਖਾ ਜਾਂਦੀ ਹੈ ਜੀ। ਅਸੀਂ ਆਪ ਪੋਜ਼ਿਟਿਵ ਹੋਏ ਹਾਂ, ਲੋਕਾਂ ਦਾ ਇਲਾਜ ਕਰਦੇ ਕਰਦੇ ਅਸੀਂ ਆਪ ਖੁਦ ਪੇਸ਼ੈਂਟ ਪੋਜ਼ਿਟਿਵ ਹੋ ਗਏ। ਅੱਛਾ, ਤੇ ਕਿਸ ਤਰ੍ਹਾਂ ਫਾਈਟ ਬੈਕ ਕਿਵੇਂ ਕੀਤਾ? ਤੁਹਾਨੂੰ ਕੀ ਲੱਗਿਆ ਕਿ ਫਾਈਟ ਬੈਕ ਤੁਹਾਡਾ COVID-19 ਨਾਲ ਕਿਸ ਤਰ੍ਹਾਂ ਦਾ ਰਿਹਾ? ਪਹਿਲਾਂ ਦੱਸਦੇ ਹੁੰਦੇ ਸੀ, ਪਹਿਲਾਂ ਸਿੰਪਟਮ ਹੁੰਦੇ ਆ ਬਹੁਤ ਇਹਨਾਂ ਦੇ, ਪਰ ਹੁਣ ਤਾਂ ਬਿਨਾਂ ਸਿੰਪਟਮ ਤੋਂ ਹੀ ਕਰੋਨਾ ਪੋਜ਼ਿਟਿਵ ਹੋਇਆ। ਅੱਛਾ, ਇਹ ਸਿੰਪਟੋਮੈਟਿਕ ਜਿਹਨੂੰ ਕਹਿੰਦੇ ਆ। ਬੁਖਾਰ ਹੋਣਾ ਜਾਂ ਸਿਰ ਦਰਦ ਹੋਣਾ, ਸਾਨੂੰ ਤਾਂ ਕੁਝ ਵੀ ਨਹੀਂ ਸੀ, ਅਸੀਂ ਲੋਕਾਂ ਦਾ ਇਲਾਜ ਕਰਦੇ ਕਰਦੇ ਅਸੀਂ ਆਪ ਖੁਦ ਪੋਜ਼ਿਟਿਵ ਹੋ ਗਏ। ਬਟ ਇਹ ਜਦੋਂ ਇਨਸਾਨ ਨੂੰ ਹੋ ਜਾਂਦਾ ਜਾਂ ਪੇਸ਼ੈਂਟ ਨੂੰ ਹੋ ਜਾਂਦਾ, ਉਹੀ ਪੇਸ਼ੈਂਟ ਜਾਣਦਾ ਜਾਂ ਉਹ ਇਨਸਾਨ ਜਾਣਦਾ ਜਿਹਨੂੰ ਇਹ ਪੋਜ਼ਿਟਿਵ ਹੁੰਦਾ। ਬਿਲਕੁਲ ਸਹੀ। ਕਈ ਲੋਕ ਕਹਿੰਦੇ ਸੀ ਵੀ ਪਤਾ ਨਹੀਂ ਇਹ ਕਰੋਨਾ ਕੀ ਚੀਜ਼ ਹੈ, ਐਵੇਂ ਹੈ, ਖਾਹ ਮਖਾਹ ਦੀ ਗੱਲ ਹੈ, ਲੋਕੀ ਐਵੇਂ ਬਣਾਈ ਫਿਰਦੇ ਹੈ ਵੀ ਕਰੋਨਾ ਕੋਈ ਚੀਜ਼ ਨਹੀਂ। ਪਰ ਜੀ ਕਰੋਨਾ ਇੱਕ ਭਿਆਨਕ ਬਿਮਾਰੀ ਹੈ, ਇਹਨੂੰ ਸਮਝਣ ਦੀ ਲੋੜ ਹੈ। ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਆਪਾਂ ਮੈਂ ਇਹ ਨਹੀਂ ਕਹਿੰਦਾ, ਗੁੱਜਰ ਸਾਹਿਬ ਕਹਿ ਰਹੇ ਸੀ ਪਤਾ ਨਹੀਂ ਕੀ ਲੋਕਾਂ ਦੇ ਨੈਗੇਟਿਵਿਟੀ ਹੋਈ ਪਈ ਹੈ ਵੀ ਲੋਕ ਹਸਪਤਾਲਾਂ ਵਾਲੇ ਲੋਕ ਐਂ ਕਰ ਦਿੰਦੇ, ਉਹ ਕਰ ਦਿੰਦੇ। ਗੁੱਜਰ ਸਾਹਿਬ ਦੀ ਮੈਂ ਗੱਲ ਨੂੰ ਨੈਗੇਟਿਵ ਲੈਣਾ, ਏਦਾਂ ਦੀ ਕੋਈ ਗੱਲ ਨਹੀਂ ਹੈ, ਨਾ ਕੋਈ ਕਿਸੇ ਦਾ ਉਹ ਕਰਦੇ ਹੈਗੇ। ਪਰ ਜਿਸ ਇਨਸਾਨ ਨੂੰ ਹੁੰਦਾ, ਸਾਡੇ ਹੁਣ ਦੇਖੋ ਸਾਡੇ ਕਈ ਡਾਕਟਰ ਹੈ ਯੰਗ ਏਜ ਤੇ, ਪਹਿਲਾਂ ਇਹ ਸੋਚਦੇ ਸੀਗੇ ਵੀ 45 ਏਜ ਤੋਂ ਉੱਪਰ ਲੈ ਕੇ ਜਿਹੜਾ ਲੋਕ ਹੈ ਉਹਨਾਂ ਨੂੰ ਹੀ ਕਰੋਨਾ ਪੋਜ਼ਿਟਿਵ ਜ਼ਿਆਦਾ ਪਾਇਆ ਜਾਂਦਾ। ਅੱਜ ਕੱਲ੍ਹ ਤਾਂ 20 ਈਅਰ ਉਮਰ ਦੇ ਜੋ ਲੋਕ ਹੈ ਉਹ ਵੀ ਪੋਜ਼ਿਟਿਵ ਪਾ ਰਹੇ। ਅਸੀਂ ਆਪਣਾ ਫਰੈਂਡ ਖੋਇਆ ਜੀ, 22 ਈਅਰ ਦਾ ਡਾਕਟਰ ਹੈ। ਹਾਂਜੀ, ਲੁਧਿਆਣਾ ਦੇ ਵਿੱਚ 22 ਈਅਰ ਦਾ ਸਾਡਾ ਇੱਕ ਡਾਕਟਰ ਹੈ ਜਿਹੜਾ ਕਰੋਨਾ ਪੋਜ਼ਿਟਿਵ ਨਾਲ ਡੈਥ ਹੋਈ ਹੈ। ਦੇਖੋ ਜੀ, ਇਮਿਊਨਿਟੀ ਜਿਹੜੀ ਹੈ ਕਿਸੇ ਦੀ ਵੀ ਕਿਸੇ ਉਮਰ ਵਿੱਚ ਵੱਧ ਜਾਂ ਘੱਟ ਹੋ ਸਕਦੀ ਹੈ। ਅਮੂਮਨ ਮੰਨਿਆ ਜਾਂਦਾ ਕਿ ਛੋਟੇ ਬੱਚਿਆਂ ਦੀ ਜਾਂ ਸੀਨੀਅਰ ਸਿਟੀਜ਼ਨ ਦੀ ਇਮਿਊਨਿਟੀ ਵੀਕ ਹੁੰਦੀ ਹੈ, ਜਵਾਨੀ ਵੇਲੇ ਇਮਿਊਨਿਟੀ ਜ਼ਿਆਦਾ ਹੁੰਦੀ ਹੈ। ਬਿਮਾਰੀ ਹੋਣਾ ਕਿਸੇ ਨੂੰ ਵੀ ਹੋ ਸਕਦੀ ਹੈ, ਪਰ ਫਾਈਟ ਬੈਕ ਕਰਨ ਦੀ ਕੈਪੈਸਿਟੀ ਹੋ ਸਕਦਾ ਹੈ ਕਿ ਇਮਿਊਨਿਟੀ ਦੀ ਹੈ ਜੀ, ਇਮਿਊਨਿਟੀ ਦੀ। ਜੀ, ਸ਼ਾਇਦ ਇਸੇ ਕਰਕੇ ਇੱਕ ਦੋਸਤ ਨੇ ਕਾਫੀ ਦੇਰ ਪਹਿਲੇ ਕਮੈਂਟ ਕਿਹਾ ਸੀ, ਹਾਲਾਂਕਿ ਉਹਦੇ ਕੋਈ ਸਾਇੰਟੀਫਿਕ ਰਿਸਰਚ ਤਾਂ ਨਹੀਂ ਹੈ, ਪਰ ਇੱਕ ਗੱਲ ਬੜੀ ਉਹਨਾਂ ਨੇ ਇੰਟਰਸਟਿੰਗ ਗੱਲ ਕਹੀ, ਕਹਿੰਦੇ ਗਰੀਬ ਤਬਕਿਆਂ ਵਿੱਚ COVID-19 ਦੇ ਨਾਲ ਲੋਕਾਂ ਦੀ ਮੌਤਾਂ ਘੱਟ ਹੋਈਆਂ ਨੇ, ਕਿਉਂਕਿ ਉਹ ਸ਼ਾਇਦ ਇਹ ਹੋ ਸਕਦਾ ਹੈ ਕਿ ਉਹਨਾਂ ਦੀ ਫਾਈਟਿੰਗ ਕੈਪੈਸਿਟੀ, ਕਿਉਂਕਿ ਉਹ ਬਹੁਤ ਬਚਪਨ ਤੋਂ ਵਾਇਰਸਿਸ ਨਾਲ ਬੈਕਟੀਰੀਆ ਨਾਲ ਜੂਝ ਕੇ ਵੱਡੇ ਹੋਏ ਨੇ, ਤੇ ਉਹਨਾਂ ਦੀ ਫਾਈਟਿੰਗ ਕੈਪੈਸਿਟੀ, ਉਹਨਾਂ ਦੀ ਬਾਡੀ ਦੀ ਇਮਿਊਨਿਟੀ ਜਿਹੜੀ ਵਧੀ ਹੁੰਦੀ ਹੈ, ਸ਼ਾਇਦ ਇਸ ਕਰਕੇ ਉਹਨਾਂ ਦੀ ਇਮਿਊਨਿਟੀ ਸਿਸਟਮ ਸਟਰੋਂਗ ਹੋਣ ਕਰਕੇ ਉੱਥੇ ਲੋਕਾਂ ਨੂੰ ਘੱਟ ਮੌਤਾਂ ਹੋਈਆਂ ਨੇ ਗਰੀਬ ਤਬਕਿਆਂ ਵਿੱਚ। ਅਮੀਰਾਂ ਦੇ ਵਿੱਚ ਜਿਹੜੇ ਏਸੀ ਵਿੱਚ ਰਹਿਣ ਵਾਲੇ ਲੋਕ ਨੇ, ਉਹਨਾਂ ਦੀ ਫਾਈਟਿੰਗ ਕੈਪੈਸਿਟੀ ਘੱਟ ਹੁੰਦੀ ਬਾਡੀ ਦੀ, ਉਹਨਾਂ ਦੀ ਸ਼ਾਇਦ ਮੌਤਾਂ ਵੀ ਜ਼ਿਆਦਾ ਹੋਈਆਂ। ਐਸਾ ਉਹਨਾਂ ਇੱਕ ਦੋਸਤ। ਅਰੋੜਾ ਸਾਹਿਬ, ਮੇਰੀ ਤਾਂ ਇੱਕ ਰਿਕੁਐਸਟ ਹੈ, ਬਸ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ। ਅਜੇ ਵੀ ਸਮਝ ਜਾਣ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਜਿਨ੍ਹਾਂ ਲੋਕਾਂ ਨੇ ਪਰਿਵਾਰ ਦਾ ਕੋਈ ਮੈਂਬਰ ਖੋਇਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ, ਦੂਜੇ ਤੀਜੇ ਤਾਂ ਗੱਲਾਂ ਕਰਦੇ ਵੀ ਕਰੋਨਾ ਕੋਈ ਚੀਜ਼ ਨਹੀਂ। ਕੰਬੋਜ ਸਾਹਿਬ, ਇੱਕ ਸਾਡੀ ਹੈਲਪ ਕਰਿਆ ਜੇ ਤੁਸੀਂ, ਜ਼ਾਹਿਰ ਹੈ ਹਾਂਜੀ ਜ਼ਰੂਰ, ਇੱਕ ਐਸੇ ਪੇਸ਼ੇ ਦੇ ਨਾਲ, ਉਹ ਡਾਕਟਰੀ ਪੇਸ਼ੇ ਦੇ ਨਾਲ ਸਾਡੀ ਅਸੀਂ ਮੌਜੂਦਗੀ ਜਿਹੜੀ ਉਹਦਾ ਫਾਇਦਾ ਚੱਕਦੇ ਹਾਂ ਅਸੀਂ, ਕਿ ਜਿਹੜੇ ਸ਼ੁਰੂ ਦੇ ਵਿੱਚ ਇਹਦੇ SOP ਸੀਗੇ ਕਰੋਨਾ ਦੇ ਹਵਾਲੇ ਦੇ ਨਾਲ, ਕਿ ਹੱਥਾਂ ਨੂੰ ਬਾਰ-ਬਾਰ ਜਿਹੜਾ ਧੋਣਾ ਹੈ, ਅੱਛਾ ਮਾਸਕ ਜਿਹੜਾ N95 ਕਿਸਮ ਦਾ, ਜਿਹੜਾ ਆਲਾ ਕਿਸਮ ਦਾ ਜਿਹੜਾ ਮਾਸਕ ਹੈ ਉਹ ਲਾਉਣਾ, ਹੱਥਾਂ ਦੇ ਵਿੱਚ ਦਸਤਾਨੇ ਜਿਹੜੇ ਆ ਉਹ ਪਾਉਣੇ ਆ, ਜਿਸ ਵੇਲੇ ਬਾਹਰੋਂ ਆਉਂਦੇ ਤੁਸੀਂ ਆਪਣੇ ਕੱਪੜੇ ਜਿਹੜੇ ਆ ਬਾਹਰ ਉਤਾਰਨੇ ਆ, ਜੁੱਤੀ ਬਾਹਰ ਉਤਾਰਨੀ ਆਪਣੀ। ਅੱਛਾ, ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਬਾਹਰੋਂ ਲੈ ਕੇ ਆਉਂਦੇ ਹੋ, ਗਰੋਸਰੀ ਵਗੈਰਾ ਜਿਹੜੀ, ਉਹਨੂੰ ਸੈਨੀਟਾਈਜ਼ ਕਰਨਾ ਤੁਸੀਂ, ਗੱਡੀ ਦੇ ਦਰਵਾਜ਼ੇ ਜਿਹੜੇ ਨੇ ਜਾਂ ਘਰ ਦੇ ਦਰਵਾਜ਼ਿਆਂ ਨੂੰ ਸੈਨੀਟਾਈਜ਼ ਕਰਨਾ ਤੁਸੀਂ। ਅੱਛਾ, ਇਹ ਜਿਵੇਂ ਜਿਵੇਂ ਵੇਲਾ ਲੰਘ ਰਿਹਾ ਹੈ, ਕਿਆ ਉਹੀ SOPs ਹਜੇ ਵੀ ਉਹਨਾਂ ਦੀ ਜ਼ਰੂਰਤ ਹੈ, ਜਾਂ ਇਹਦੇ ਵਿੱਚ ਮੈਡੀਕਲੀ ਕੋਈ ਬਹੁਤ ਜ਼ਰੂਰਤ ਹੈ ਉਹਨਾਂ ਦੀ? ਇੱਕ ਦੱਸਾਂ ਜੀ ਮੈਂ, ਇੱਕ ਮਿੰਟ ਮੇਰੀ ਗੱਲ ਸੁਣੋ, ਵੀ ਅਗਰ ਸਾਡੇ ਹਸਪੀਟਲ ਜਾਂ ਆਪਣੇ ਕੋਲ ਕੋਈ ਪੇਸ਼ੈਂਟ ਆਉਂਦਾ ਹੈ, ਪੇਸ਼ੈਂਟ ਆਪਣੇ ਆਪ ਨਹੀਂ ਦੱਸਦਾ ਨਾ ਵੀ ਮੈਂ ਪੋਜ਼ਿਟਿਵ ਹਾਂ ਜਾਂ ਕੁਝ ਵੀ ਆ, ਉਹਦੇ ਅੰਦਰ ਜੋ ਵੀ ਸਿੰਪਟਮ ਪਾਏ ਜਾਂਦੇ ਨੇ ਉਹ ਆਪਾਂ ਨੂੰ ਪਤਾ ਲੱਗ ਸਕਦਾ ਵੀ ਇਹਨਾਂ ਦੇ ਆਹ ਸਿੰਪਟਮ ਤੋਂ ਆਪਾਂ ਜਾਣ ਸਕਦੇ ਹਾਂ ਵੀ ਇਹਨਾਂ ਨੂੰ ਪ੍ਰੋਬਲਮ ਹੋ ਸਕਦੀ ਹੈ। ਕਈ ਪੇਸ਼ੈਂਟ ਹੁੰਦੇ ਆ ਵੀ ਜਿਹੜਾ ਆਪਣੇ ਆਪ ਲਕੋ ਰੱਖਦੇ ਆ। ਇੱਕ ਮਿੰਟ ਜ਼ਰਾ, ਆਵਾਜ਼ ਕਿਸੇ ਦੀ ਡਿਸਟਰਬ ਕਰ ਰਹੀ, ਪੱਖੇ ਦੀ ਹਵਾ ਜਿਹੜੀ ਆ ਰਹੀ ਹੈ ਕਿਸੇ ਦੇ ਮਾਈਕ 'ਚ, ਉਹ ਜ਼ਰਾ ਜੀ ਸਿੱਧੂ ਸਾਹਿਬ ਦੇ ਮੇਰੇ ਜੀ। ਹੁਣ ਕੰਬੋਜ ਸਾਹਿਬ ਗੱਲ ਜਾਰੀ ਰੱਖੋ ਆਪਣੇ।
ਪੇਸ਼ੈਂਟ ਦਾ ਜੋ ਵੀ ਹੁੰਦਾ ਹੈ ਨਾ ਜੀ, ਮੰਨ ਲਓ ਆਪਣੇ ਕੋਲ ਕੋਈ ਪੇਸ਼ੈਂਟ ਹੁੰਦਾ, ਪਰ ਪੇਸ਼ੈਂਟ ਹਸਪੀਟਲ ਦੇ ਵਿੱਚ ਸਹੀ ਆਪਣੀ ਜਾਣਕਾਰੀ ਨਹੀਂ ਦਿੰਦਾ ਵੀ ਮੈਨੂੰ ਕੀ ਪ੍ਰੋਬਲਮਸ ਹੈ ਕੀ ਨਹੀਂ ਹੈ ਜੀ। ਉਹਨਾਂ ਨੂੰ ਟੈਂਪਰੇਚਰ ਵੀ ਹੁੰਦਾ ਨਾ, ਬਟ ਕਈ ਪੇਸ਼ੈਂਟ ਲੁਕੋ ਜਾਂਦੇ ਆ ਵੀ ਮੈਨੂੰ ਟੈਂਪਰੇਚਰ ਨਹੀਂ ਹੋਇਆ, ਬਟ ਉਹ ਟੈਂਪਰੇਚਰ ਤੋਂ ਹੀ ਪਤਾ ਲੱਗਦਾ ਹੈ ਵੀ ਇਹ ਕਰੋਨਾ ਪੋਜ਼ਿਟਿਵ ਹੈ। ਅੱਜ ਕੱਲ 99% ਇਹ ਚਾਂਸ ਹੋਏ ਹੈ ਜੀ, ਜੇ ਅਗਰ ਕਿਸੇ ਨੂੰ ਫੀਵਰ ਵੀ ਹੈ ਨਾ, ਉਹ ਕਰੋਨਾ ਪੋਜ਼ਿਟਿਵ ਹੈ ਜੀ। ਹਾਂਜੀ। ਸੋ ਬੰਦੇ ਨੂੰ ਜੀ 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 ਅਰੋੜਾ ਸਾਹਿਬ ਗੱਲ ਕਰ ਸੀ। ਮੈਂ ਇਹ ਸਮਝਦਾ ਕਿ ਲੁਕਾਉਣ ਵਾਲੀ ਕੋਈ ਗੱਲ ਨਹੀਂ। ਜੇ ਤੁਹਾਡੇ ਕੁਝ ਸਿੰਪਟਮਸ ਨੇ, ਤੁਹਾਨੂੰ ਡਾਕਟਰ ਕੋਲ ਜਾ ਕੇ ਵੀ ਜੇ ਲੁਕਾਉਂਦੇ ਹੋ ਤੇ ਮੇਰਾ ਖਿਆਲ ਬੜੀ ਬੁਰੀ ਗੱਲ ਹੈ। ਲੁਕਾਉਣ ਦੀ ਜ਼ਰੂਰਤ ਹੋਣੀ ਨਹੀਂ ਚਾਹੀਦੀ। ਇਹ ਬੜਾ ਡੇਂਜਰਸ ਕੰਮ ਹੈ ਜੇ ਤੁਸੀਂ ਇਹ ਜਿਹਾ ਕੋਈ ਕੰਮ ਕਰ ਰਹੇ ਹੋ। ਤੁਸੀਂ ਹੋਰ ਲੋਕਾਂ ਨੂੰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ, ਛੋਟੀ ਉਮਰ ਕਰਕੇ ਵੀ ਮੈਂ ਕਈ ਆਪਣੇ ਫਰੈਂਡਸ ਪਵਾਏ ਹੈ ਜੀ ਕਰੋਨਾ ਨੇ। ਸਹੀ ਗੱਲ ਦੱਸਾਂ ਤਾਂ ਮੇਰੇ ਬਹੁਤ ਡਾਕਟਰ ਫਰੈਂਡਸ ਨੇ ਜਿਹੜੇ ਛੋਟੀ ਉਮਰ ਵਿੱਚ ਹੀ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਅਜੇ ਵੀ ਲੋਕਾਂ ਨੂੰ ਸਮਝਣ ਦੀ ਲੋੜ ਹੈ, ਚਾਹੇ ਉਹ ਪਾਕਿਸਤਾਨ ਹੈ ਚਾਹੇ ਉਹ ਇੰਡੀਆ ਹੈ। ਅਜੇ ਵੀ ਉਹ ਪਿੰਡਾਂ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਵੀ ਕਰੋਨਾ ਇੱਕ ਭਿਆਨਕ ਬਿਮਾਰੀ ਹੈਗੀ ਹੈ ਜੀ। ਅੱਜ ਇੱਕ ਮਿੰਟ ਸਰ, ਜੇ ਸਰਕਾਰ ਅੱਜ ਇਹ ਐਲਾਨ ਕਰਦੇ ਨਾ ਵੀ ਹਰੇਕ ਘਰ ਦੇ ਵਿੱਚ ਕਰੋਨਾ ਟੈਸਟ ਹੋਣਾ ਜ਼ਰੂਰੀ ਹੈ, ਤਾਂ 95% ਲੋਕ ਜਿਹੜੇ ਕਰੋਨਾ ਪੋਜ਼ਿਟਿਵ ਪਾਏ ਜਾਣਗੇ। ਚਲੋ ਜੀ, ਅੱਲਾਹ ਤਾਲਾ ਜਿਹੜਾ ਮਿਹਰ ਕਰੇ, ਰੱਬ ਮਿਹਰ ਕਰੇ। ਸੁਣ ਕੇ ਵੀ ਡਰ ਜਿਹਾ ਲੱਗਦਾ ਹੈ ਕਿ ਇੰਨੇ ਕੁ ਲੋਕ ਕਰੋਨਾ ਪੋਜ਼ਿਟਿਵ ਹੋਣਗੇ, ਪਰ ਮੈਂ ਸਮਝਦਾ ਕਿ ਜਿਹੜੀ ਅਮਰੀਸ਼ ਜੀ ਨੇ ਗੱਲ ਕਹੀ ਹੈ ਕਿ ਸੇਫਟੀ ਰੱਖਣਾ ਬੜੀ ਇੰਪੋਰਟੈਂਟ ਗੱਲ ਹੈ ਕਿ ਆਪ ਸੇਫਟੀ ਸਿਕਿਉਰਿਟੀ ਰੱਖਣਾ। ਜਿਹੜੇ ਚੀਜ਼ਾਂ ਤੁਹਾਨੂੰ ਕਹੀਆਂ ਜਾਂਦੀਆਂ ਸਰਕਾਰ ਨੂੰ, ਜਿਹੜੀ ਹਦਾਇਤ ਦਿੱਤੀ ਗਈ ਹੈ, ਫਿਜ਼ੀਕਲ ਡਿਸਟੈਂਸਿੰਗ ਮੇਨਟੇਨ ਕਰੋ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ, ਹੱਥ ਧੋਦੇ ਰਹਿਣਾ, ਇਹ ਚੀਜ਼ਾਂ ਨੂੰ ਸਾਫ਼ ਰੱਖਣਾ, ਇਹ ਬੜੀ ਜ਼ਰੂਰੀ ਗੱਲ ਹੈ। ਸੋ ਬਹੁਤ ਸ਼ੁਕਰੀਆ ਅਮਰੀਸ਼ ਜੀ, ਬਹੁਤ ਮਿਹਰਬਾਨੀ ਤੁਹਾਡੀ। ਮੇਰੇ ਖਿਆਲ ਲੰਮੀ ਗੱਲ ਹੋ ਚੁੱਕੀ ਹੈ ਕਾਫੀ, ਸਿਰਫ ਘੰਟੇ ਤੋਂ ਵੀ ਲੰਬਾ ਸਮਾਂ ਹੋ ਜਾਏ, 1 ਘੰਟਾ 20 ਮਿੰਟ। ਬਲਜਿੰਦਰ ਜੀ ਜੀ ਸਿੱਧੂ ਸਾਹਿਬ ਸਾਡੇ ਨਾਲ ਆਏ ਨੇ, ਬਲਜਿੰਦਰ ਸਿੱਧੂ ਸਾਹਿਬ, ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਜੀ। अस्सलाम वालेकुम जी सजाद साहब, सत श्री अकाल जी रोड़ा साहब, वालेकुम सलाम, सारे सुनने वालियां नूं भी सत श्री अकाल, अस्सलाम वालेकुम जी सिद्धू साहब। ਇਹ ਵੀ ਗੱਲ हाँ जी डॉक्टर साहब ने कही है ਜਿਹੜੀ ਗੱਲ ਠੀਕ ਆ ਜੀ। ਇਹਦੇ ਵਿੱਚ ਜਿਵੇਂ ਸੰਧੂ ਸਾਹਿਬ ਕਹਿ ਰਹੇ ਸੀ ਨਾ ਜੀ ਵੀ ਡਾਕਟਰਾਂ ਦੇ ਆ ਹੋ ਗਿਆ, ਇਹਦੇ ਵਿੱਚ ਜੀ ਡਾਕਟਰਾਂ ਨੇ ਵੀ ਬਹੁਤ ਜਾਨਾਂ ਗਵਾਈਆਂ। ਹੁਣ ਥੋੜੇ ਦਿਨ ਹੀ ਹੋਏ ਆ, ਅੰਮ੍ਰਿਤਸਰ ਦੇ SMO ਸਾਹਿਬ ਦੀ ਮੌਤ ਹੋ ਗਈ ਜੀ ਉਹਨਾਂ ਦੀ। ਇਹ ਤਾਂ ਨਹੀਂ ਕਹਿ ਸਕਦੇ ਆਪਾਂ ਵੀ ਉਹਨਾਂ ਨੇ ਕੀਤੀ ਨਹੀਂ ਕੇਅਰ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ। ਉਹਦੇ ਵਿੱਚ ਗੌਰਮੈਂਟ ਨੇ ਕਾਫੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਿੰਨਾ ਕਰ ਸਕਦੇ ਸੀ ਆਪਦੇ। ਜਿੱਥੋਂ ਤੱਕ ਅੰਗ ਕੱਢਣ ਦੀਆਂ ਜਾਂ ਇਸ ਤਰ੍ਹਾਂ ਗੱਲਾਂ ਆਈਆਂ, ਪੰਜਾਬ ਦੇ ਵਿੱਚ ਕਾਫੀ ਰੇਅਰ ਕੋਈ ਮਾਮਲਾ ਹੋਊਗਾ ਜੀ ਮੇਰੇ ਹਿਸਾਬ ਨਾਲ। ਕੋਈ ਐਸੀ ਗੱਲ ਨਹੀਂ, ਜੇ ਕਿਤੇ ਆਈ ਸੀ ਕੋਈ ਸਾਹਮਣੇ ਨਹੀਂ ਆਈ, ਕੋਈ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਆਈ, ਕੋਈ ਐਸੀ ਗੱਲ ਮੇਰੇ ਹਿਸਾਬ ਨਾਲ ਤਾਂ ਨਹੀਂ ਆਈ। ਕਿਉਂ ਹਰ ਚੀਜ਼ ਪੜ੍ਹਦੇ ਰਹੀਦਾ, ਮੀਡੀਆ ਨਾਲ ਜੁੜੇ ਆ, ਤੇ ਐਸੀ ਚੀਜ਼ ਨਹੀਂ ਆਈ। ਹਾਂਜੀ ਬਿਲਕੁਲ, ਕੋਈ ਅਫਵਾਹ ਜ਼ਿਆਦੀ ਸੀ ਜਿਹੜਾ, ਜਦ ਕਿ ਇਹ ਚੀਜ਼ਾਂ ਬਹੁਤ ਘੱਟ ਸੀ। ਐਸੀ ਗੱਲ ਨਹੀਂ। ਸਰਕਾਰ ਨੇ ਆਪਦਾ, ਪੰਜਾਬ ਗੌਰਮੈਂਟ ਨੇ ਬਹੁਤ ਵਧੀਆ ਕੰਮ ਕੀਤਾ ਜਿੰਨਾ ਵੀ ਇਸੇ ਦੇ ਦੌਰਾਨ ਕਰੋਨਾ ਦੇ। ਚਲੋ ਹੁਣ ਵੀ ਚੱਲ ਰਿਹਾ, ਇਮਿਊਨਿਟੀ ਸਿਸਟਮ ਜਦੋਂ ਹੀ ਬਚ ਗਿਆ। ਅਸਲ ਦੇ ਵਿੱਚ ਤਾਂ ਦੇਖੋ ਸਜਾਦ ਸਾਹਿਬ, ਇਹਦਾ ਜਦੋਂ ਵੈਕਸੀਨ ਹੀ ਨਹੀਂ ਹੈ ਕੋਈ ਇਹਦੀ, ਤੇ ਉਹਦਾ ਕੋਈ, ਮੈਨੂੰ ਤਾਂ ਲੱਗਦਾ ਜਦੋਂ ਬਚਣਾ ਹੀ ਬੰਦੇ ਨੇ ਇਮਿਊਨਿਟੀ ਸਿਸਟਮ ਤੇ ਆ, ਉਹਨੂੰ ਕੋਈ ਹਸਪੀਟਲਾਈਜ਼ ਕਰਨ ਦਾ ਤਾਂ ਫਾਇਦਾ ਵੀ ਨਹੀਂ ਮੇਰੇ ਹਿਸਾਬ ਨਾਲ ਤਾਂ, ਜਦ ਕਿਉਂਕਿ ਉਹਦਾ ਆਪਣੇ ਕੋਲ ਇਲਾਜ ਨਹੀਂ ਹੈ, ਕੋਈ ਪ੍ਰੋਪਰ ਇਲਾਜ ਨਹੀਂ ਹੈ। ਦੇਖੋ ਜੀ, ਫਿਰ ਵੀ ਜ਼ਾਹਿਰ ਹੈ ਕਿ ਇੱਕ ਕੋਸ਼ਿਸ਼ ਜਿਹੜੀ ਹੈ, ਕੋਈ ਬੁਖਾਰ ਹੈ ਜਾਂ ਕੋਈ ਹੋਰ ਕੋਈ ਨਾਲ ਉਹਦੇ ਜ਼ਾਹਿਰ ਹੈ ਜਿੰਨੇ ਵੀ ਸਿੰਪਟਮਸ ਜਿਹੜੇ ਹੁੰਦੇ ਨੇ, ਉਹ ਬਾਜ਼ ਔਕਾਤ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ। ਡਾਕਟਰ ਖੁਦ ਜਾਣਾ ਇੱਕ ਬੁਨਿਆਦੀ ਜ਼ਰੂਰਤ ਹੈ ਨਾ, ਜਿਸ ਵੇਲੇ ਤੁਸੀਂ ਆਪਣੇ ਆਪ ਦੇ ਵਿੱਚ ਕੋਈ ਤਬਦੀਲੀ ਦੇਖਦੇ ਹੋ, ਔਰ ਡਾਕਟਰ ਦੀ ਹਦਾਇਤ ਦੇ ਮੁਤਾਬਿਕ ਹੀ ਆਪਣੀ ਜ਼ਿੰਦਗੀ ਜਿਹੜੀ ਆ ਉਹਨੂੰ ਕਰਨਾ ਚਾਹੀਦਾ। ਜਿਹੜੀਆਂ ਆਪਾਂ ਕਹਿ ਸਕਦੇ, ਬਸ ਗੱਲ ਤਾਂ ਫੇਰ ਹੀ ਉੱਥੇ ਹੀ ਆ ਜਾਂਦੀ ਹੈ ਜੀ, ਇਮਿਊਨਿਟੀ ਸਿਸਟਮ ਨਾਲ ਹੀ ਜਿਹੜੀ ਬਚਤ ਹੈ, ਜਿਸ ਨੂੰ ਕਰੋਨਾ ਦਾ ਕਿਹਾ ਜਾਂਦਾ ਜੀ ਪੋਜ਼ਿਟਿਵ ਆ ਗਿਆ, ਕਿਉਂਕਿ ਉਸ ਵਾਸਤੇ ਤਾਂ ਕੋਈ ਵੈਕਸੀਨ ਬਣੀ ਨਹੀਂ ਜੀ ਅੱਜ ਤੱਕ ਕਿਸੇ ਨੇ ਵੀ। ਜਿਹੜੀ ਬਾਜ਼ ਔਕਾਤ ਜਿਹੜੀ ਹੈ ਨਾ, ਇਸ ਹਵਾਲੇ ਨਾਲ ਸੈਲਫ ਮੈਡੀਕੇਸ਼ਨ ਜਿਹੜੀ ਹੈ ਉਹ ਵੀ ਨੁਕਸਾਨ ਦਿੰਦੀ ਹੈ ਤੁਹਾਨੂੰ, ਕਿ ਤੁਸੀਂ ਆਪਣੇ ਜਿਹੜੇ ਟੋਟਕੇ, ਕਿਉਂਕਿ ਇੱਕ ਨਵੀਂ ਚੀਜ਼ ਹੈ, ਨਵੀਂ ਬਿਮਾਰੀ ਹੈ ਇਹ, ਇਸ ਵਜ੍ਹਾ ਤੋਂ ਡਾਕਟਰ ਜਿਹੜੇ ਮਰੀਜ਼ਾਂ ਨੂੰ ਦੇਖ ਰਹੇ ਨੇ, ਉਹਨਾਂ ਦਾ ਜ਼ਿਆਦਾ ਇੱਕ ਤਜਰਬਾ ਹੈ ਕਿ ਕਿਹੜੇ ਮੌਕੇ ਤੇ ਕਿਹੜੀ ਦਵਾਈ ਜਿਹੜੀ ਹੈ ਉਹਦੀ ਤੁਹਾਨੂੰ ਜ਼ਰੂਰਤ ਹੈ। ਜੀ ਅਰੋੜਾ ਸਰ।
ਜੀ ਬਿਲਕੁਲ, ਮੇਰੇ ਖਿਆਲ ਸਿੱਧੂ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ ਕਿ ਜੀ ਇਹ ਲੋੜ ਕੀ ਹੈ ਡਾਕਟਰ ਕੋਲ ਭੇਜਣ ਦੀ। ਮੈਂ ਸਮਝਦਾ ਕਿ ਡਾਕਟਰ ਕੋਲ ਜਾ ਇਲਾਜ ਸ਼ਾਇਦ ਨਾ ਹੋ ਸਕੇ, ਸਾਡੇ ਕੋਲ ਵੈਕਸੀਨੇਸ਼ਨ ਨਹੀਂ ਹੈ, ਪਰ ਜਿਹੜੇ ਸਿੰਪਟਮਸ ਹੁੰਦੇ ਨੇ, ਜਿਹੜੀ ਸਾਹ ਦੀ ਜਿਵੇਂ ਕਿਸੇ ਨੂੰ ਤਕਲੀਫ ਹੋ ਰਹੀ, ਜਦੋਂ ਸਾਹ ਨਹੀਂ ਆ ਰਿਹਾ, ਜੇ ਉਸਨੂੰ ਆਕਸੀਜਨ ਮਿਲ ਜਾਂਦੀ ਤੇ ਉਹਦੀ ਬਾਡੀ ਦੀ ਫਾਈਟ ਕਰਨ ਦੀ ਕੈਪੈਸਿਟੀ ਵੱਧ ਜਾਂਦੀ ਹੈ। ਅਸੀਂ ਇਮਿਊਨਿਟੀ ਨੂੰ ਹੈਲਪ ਕਰ ਰਹੇ ਹਾਂ। ਡਾਕਟਰਾਂ ਦੇ ਕੁਛ ਜਾਣ ਦੀ ਲੋੜ ਇਸ ਲਈ ਹੈ, ਡਾਕਟਰ ਨੂੰ ਐਡਮਿਟ ਕਰਨ ਦੀ ਲੋੜ ਕਈ ਵਾਰ ਇਸ ਕਰਕੇ ਪੈਂਦੀ ਹੈ ਕਿ ਜੇ ਬਿਲਕੁਲ ਕਿਤੇ ਵੀ ਨਹੀਂ ਜਾਣਗੇ ਤੇ ਫਾਈਟ ਬੈਕ ਨਹੀਂ ਕਰ ਸਕੇ। ਜਿਹੜੇ ਕਮਜ਼ੋਰ ਨੇ, ਜਿਹੜੇ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ, ਜਾਂ ਜਿਹੜੇ ਛੋਟੇ ਬੱਚੇ ਨੇ, ਜਿਹਨੂੰ ਸਾਹ ਦੀ ਤਕਲੀਫ ਹੈ, ਜਿਵੇਂ ਮੈਨੂੰ ਸਾਹ ਦੀ ਤਕਲੀਫ ਹੈ, ਤੇ ਮੈਨੂੰ ਜੇ ਲੰਗਸ ਮੇਰੇ ਜੇ ਸ਼ਰਿੰਕ ਹੋ ਜਾਂਦੇ ਨੇ ਤੇ ਮੈਨੂੰ ਆਰਟੀਫਿਸ਼ਲ ਆਕਸੀਜਨ ਦੀ ਲੋੜ ਪੈ ਸਕਦੀ ਹੈ। ਇਸ ਕਰਕੇ ਡਾਕਟਰ ਦੀ ਲੋੜ ਆਪਣੀ ਜਗ੍ਹਾ ਤੇ, ਡਾਕਟਰ ਵਿਚਾਰੇ ਆਪਣੀ ਜਾਨ ਤੇ ਖੇਡ ਕੇ ਲੋਕਾਂ ਨੂੰ ਬਚਾ ਰਹੇ ਨੇ। ਸੋ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਡਾਕਟਰਾਂ ਦੇ ਖਾਸ ਤੌਰ ਤੇ ਜਿਨ੍ਹਾਂ ਨੇ ਆਪਣੀ ਜਾਨਾਂ ਦਿੱਤੀਆਂ ਨੇ ਇਹ ਲੋਕਾਂ ਦੀ ਮਦਦ ਵਾਸਤੇ। ਕੁੱਲ ਮਿਲਾ ਕੇ ਮੇਰੇ ਖਿਆਲ ਅੱਜ ਦੇ ਪ੍ਰੋਗਰਾਮ ਦਾ ਇਹਦੇ ਵਿੱਚ ਅਸੀਂ ਇੰਨਾ ਹੀ ਕੀ ਕਹਿਣਾ ਚਾਹਾਂਗੇ ਕਿ ਜੇ ਬਚ ਸਕਦੇ ਹੋ ਬਚੋ। ਜੋ ਸਰਕਾਰ ਦੀ ਹਦਾਇਤਾਂ, ਜਿੱਥੇ ਵੀ ਤੁਸੀਂ ਰਹਿੰਦੇ ਹੋ, ਤੁਹਾਡੇ ਆਲੇ ਦੁਆਲੇ ਤੁਹਾਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ, ਇਹ ਸਹੀ ਹੈ, ਇਹ ਗਲਤ ਹੈ, ਇਹ ਕਰੋ ਜਾਂ ਇਹ ਨਾ ਕਰੋ, ਜਿਸ ਤਰ੍ਹਾਂ ਹਦਾਇਤ ਮਿਲਦੀ ਹੈ ਉਸ ਮੁਤਾਬਿਕ ਤੁਸੀਂ ਕੰਮ ਕਰੋ। ਜਿਵੇਂ ਤੁਸੀਂ ਸ਼ੁਰੂਆਤੀ ਦੌਰ ਵਿੱਚ ਡਰ ਰਹੇ ਸੀ ਨਾ ਜੀ ਕਿ ਗਰੋਸਰੀ ਘਰ ਲਿਆਣੀ, ਆਟਾ ਦਾਲ ਮਸਾਲੇ ਜੋ ਕੁਝ ਵੀ ਲੈ ਕੇ ਆਉਣਾ, ਪੈਕਟ ਸੰਦੂਕ ਧੋ ਲੈਣਾ, ਹੱਥ ਵੀ ਬਾਰ-ਬਾਰ ਧੋਣੇ, ਸੈਨੀਟਾਈਜ਼ ਕਰਨਾ, ਮਾਸਕ ਪਹਿਨਣਾ, ਸਾਨੂੰ ਉਹ ਸਾਰਾ ਕੁਝ ਭੁੱਲਣਾ ਨਹੀਂ ਚਾਹੀਦਾ ਕਿ ਹਾਲੇ ਬਿਮਾਰੀ ਦਾ ਇਲਾਜ ਨਹੀਂ ਹੈ, ਸਾਨੂੰ ਬਚਣ ਦੀ ਲੋੜ ਹੈ। ਇੰਨੀ ਕੀ ਮੈਂ ਗੱਲ ਕਹਿਣਾ ਚਾਹੁੰਦਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਮੈਂ ਥੋੜਾ ਜਿਹਾ ਪ੍ਰੋਗਰਾਮ ਤੋਂ ਹਟ ਗਿਆ ਸੀ ਜੀ ਸਾਈਡ ਤੇ, ਕਿਉਂਕਿ ਕੋਈ ਖਾਣ ਪੀਣ ਦਾ ਪ੍ਰਬੰਧ ਕਰਨ ਲੱਗ ਗਿਆ ਤੇ ਸਾਰੇ ਗੱਲਾਂ ਬਾਤਾਂ ਸੁਣ ਰਹੇ ਸਨ ਨਾਲ। ਡਾਕਟਰ ਦੀ ਇਹ ਗੱਲ ਕਰੀਏ, ਇੱਕ ਦੋਸਤ ਵਿੱਚ ਕਮੈਂਟ ਵੀ ਕੀਤਾ ਸੀ, ਬਾਕੀ ਡਾਕਟਰ ਜਿਹੜਾ ਮੈਡੀਕਲ ਸਟਾਫ ਹੈ ਉਹਨਾਂ ਨੇ ਬਹੁਤ ਕੋਆਪਰੇਟ ਵੀ ਕੀਤਾ ਤੇ ਬਹੁਤ ਸਾਰੀਆਂ ਲੋਕਾਂ ਨੇ ਜਾਨਾਂ ਵੀ ਗਵਾਈਆਂ, ਉਹਨਾਂ ਨੂੰ ਵੀ ਦਾਦ ਦੇਣਾ ਸਾਡਾ ਬਣਦਾ। ਉਹਨਾਂ ਲਈ ਵੀ ਬਹੁਤ ਸਾਰੀਆਂ ਉਹਨਾਂ ਨੂੰ ਦੁਆਵਾਂ ਸਾਡੇ ਵੱਲੋਂ ਕਿ ਉਹਨਾਂ ਵੀ ਬੜੀ ਮਿਹਨਤ ਕੀਤੀ ਹੈ। ਜਿਹੜੇ ਹਸਪਤਾਲ ਗਏ ਆ ਡਾਕਟਰਸ ਨੇ ਵੀ ਰਾਤ ਦਿਨ ਕਰ ਦਿੱਤਾ, ਉਹਨਾਂ ਨੂੰ ਵੀ ਸਲੂਟ, ਉਹਨਾਂ ਨੂੰ ਵੀ ਸਲਾਮ। ਸੋ ਡਾਕਟਰ ਸਾਹਿਬ, ਪ੍ਰੋਫੈਸਰ ਸਾਹਿਬ, ਅਰੋੜਾ ਸਾਹਿਬ, ਟਾਈਮ ਸਾਡਾ ਮੇਰਾ ਖਿਆਲ 20-22 ਮਿੰਟ ਉੱਤੇ ਹੋ ਗਿਆ ਅੱਜ ਦੇ ਪ੍ਰੋਗਰਾਮ ਦਾ। ਸੋ ਕੱਲ ਫਿਰ ਆਵਾਂਗੇ ਇੱਕ ਵਾਰੀ। ਕੱਲ ਉਮੀਦ ਤੇ ਬੜੀ ਹੈ ਵੀ ਅਰੋੜਾ ਸਾਹਿਬ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਆ ਜਾਣਗੇ। ਮੈਂ ਹਾਜ਼ਰ ਹੋ ਜਾਵਾਂਗਾ ਜੀ, ਬਿਲਕੁਲ ਹਾਜ਼ਰ ਹੋ ਜਾਵਾਂਗਾ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਕੱਲ ਮਿਲਦੇ ਆ।